विशेष तौर पर साडे नाल ऑनलाइन पंजाब तो जुड़े भाई दलजीत सिंह जी, जिन्हां दे साथियां जो उन्हां दे नाल जिहड़े पंथ सेवक सीगे, जिहड़ियां समागमां दी लड़ी आपां चलाई आ, ਉਹ ਉਹਨਾਂ ਦੀ ਇੰਸਪੀਰੇਸ਼ਨ, ਉਹਨਾਂ ਦਾ ਜੋ ਸੁਨੇਹਾ ਅਪ੍ਰੈਲ 9 ਨੂੰ ਇਸ ਸਾਲ ਦੇ ਵਿੱਚ ਆਇਆ ਕਿ ਸਮਾਗਮਾਂ ਦੀ ਸ਼ਹੀਦਾਂ ਦੇ ਸਮਾਗਮਾਂ ਦੀਆਂ ਲੜੀਆਂ ਚਲਾਈਆਂ ਜਾਣ ਪੂਰੀ ਦੁਨੀਆ ਦੇ ਵਿੱਚ। ਉਹ ਇੰਸਪੀਰੇਸ਼ਨ ਇਹਨਾਂ ਤੋਂ ਹੀ ਮਿਲੀ, ਉਹ ਆਈਡੀਆ ਇਹਨਾਂ ਤੋਂ ਹੀ ਮਿਲਿਆ ਤੇ ਸਾਡੇ ਸੰਘਰਸ਼ ਦੇ ਅੱਜ ਤੱਕ ਬਹੁਤ ਵੱਡੇ ਟਾਵਰਿੰਗ ਫਿਗਰ ਰਹੇ ਆ। 1984 ਤੋਂ ਲੈ ਕੇ ਹੁਣ ਤੱਕ ਇਹ ਜੰਗ ਦੇ ਸਭ ਤੋਂ ਸ਼ੁੱਧ ਰੂਪ ਦੇ ਵਿੱਚ, ਸਭ ਤੋਂ ਜਿਹੜਾ ਸ਼ੁੱਧ ਰੂਪ ਜਿਨ੍ਹਾਂ ਨੇ ਜੰਗ ਆਪਣੇ ਸੀਨੇ ਜਾਂ ਆਪਣੇ ਸਰੀਰ ਉੱਤੇ ਹੰਢਾਇਆ, ਉਹਨਾਂ ਵਿੱਚੋਂ ਰਹੇ ਆ। ਉਹਨਾਂ ਦੀ ਸੰਗਤ ਕੀਤੀ ਆ ਜਾਂ ਸੁਭਾਗ ਉਹਨਾਂ ਨੂੰ ਮਿਲਿਆ, ਜਿਨ੍ਹਾਂ ਨੇ ਜਿਹੜੇ ਬਹੁਤ ਵੱਡੇ ਸੰਘਰਸ਼ ਦੇ ਵਿੱਚ ਯੋਧੇ ਵੀ ਹੋਇਆ, ਗੁਰਮੁਖ ਵੀ ਹੋਇਆ, ਗੁਰਸਿੱਖ ਵੀ ਹੋਇਆ। ਤੇ ਉਹਨਾਂ ਨੇ ਇਸ ਵੇਲੇ ਪਿਛਲੇ 2-3 ਸਾਲਾਂ ਤੋਂ ਜੋ ਸੰਘਰਸ਼ ਉੱਤੇ ਕਿਤਾਬਾਂ ਲਿਖੀਆਂ, 2 ਕਿਤਾਬਾਂ ਲਿਖੀਆਂ, ਖਾੜਕੂ ਸੰਘਰਸ਼ ਦੀ ਸਾਖੀ ਦੇ 2 ਭਾਗ, ਤੇ ਹਾਲੇ ਤੱਕ ਵੀ ਉਹ ਕੰਪਰੋਮਾਈਜ਼ ਨਹੀਂ ਕੀਤੇ ਤੇ ਹੁਣ ਵੀ ਥੱਕੇ ਜਾਕੇ ਨਹੀਂ ਗਏ। ਸੰਘਰਸ਼ ਨੂੰ ਤੇ ਕੌਮ ਨੂੰ ਆਪਣੀਆਂ ਸੇਵਾਵਾਂ ਨਾਲ ਹੀ ਸੇਧ ਦੇ ਰਹੇ ਆ। ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹੋਏ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਆ ਤੁਹਾਡੇ ਨਾਲ ਜੁੜ ਕੇ, ਤੇ ਸਾਰੇ ਬੁਲਾਰਿਆਂ ਨੂੰ ਮੈਂ ਸੁਣਿਆ ਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਆ। ਤੇ ਸਭ ਤੋਂ ਜ਼ਿਆਦਾ ਵਧਾਈ ਵਾਲੀ ਗੱਲ ਤੁਹਾਡੀ ਵਿੰਡਸਰ ਵਾਲੀ ਸੰਗਤ ਨੂੰ ਆ, ਭਾਈ ਹਰਜਿੰਦਰ ਸਿੰਘ ਹੋਣਾ ਨੂੰ, ਕਿ ਉਹਨਾਂ ਨੇ ਇੱਕ ਅਮਲੀ ਤੌਰ ਤੇ ਦੱਸਿਆ ਹੈ ਕਿ ਸੰਗਤਾਂ ਤੇ ਜਥੇ ਕਿਵੇਂ ਬਣਾਉਣੇ ਆ, ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਜੋ ਅੱਜ ਦੀ ਜ਼ਰੂਰਤ ਆ। ਇਹ ਪੋਹ ਦਾ ਮਹੀਨਾ ਆ, ਪਰਖਾਂ ਦਾ, ਸਿਦਕ ਦਾ ਤੇ ਸ਼ਹਾਦਤ ਦਾ। ਸ਼ਹਾਦਤ ਸਾਡੀ ਨੀਂਹ ਆ ਸਾਡੇ ਪੰਥ ਦੀ। ਗੱਲ ਮੈਂ ਆਪਣੇ ਤੋਂ ਸ਼ੁਰੂ ਕਰਾਂ। ਕਿ ਅਸੀਂ ਕਿਵੇਂ ਸੰਘਰਸ਼ ਵਿੱਚ ਆਏ, ਮੇਰੇ ਵਰਗੇ ਹੋਰ ਸੈਂਕੜੇ ਨੌਜਵਾਨ ਕਿਵੇਂ ਆਏ, ਤੇ ਜੋ ਹੁਣ ਸਮਝ ਬਣੀ ਆ ਜਾਂ ਬਣ ਰਹੀ ਆ। ਤੁਸੀਂ ਦੇਖੋ ਕਿ ਇਹ ਆਪਾਂ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਆ, ਤੇ ਤੁਸੀਂ 40 ਸਮਾਗਮ ਵੀ ਕੀਤੇ ਆ। ਤੇ ਆਪਾਂ ਦੇਖੀਏ ਕਿ ਲਗਾਤਾਰ ਜੋ ਇੱਕ ਗੁਰੂ ਦੀ ਕਲਾ ਵਰਤ ਰਹੀ ਆ, ਜਿਹਦੀ ਆਪਾਂ ਗੱਲ ਕੀਤੀ ਆ, ਉਹ ਇਹ ਆ ਕਿ ਲਗਾਤਾਰ ਜਿਹੜੀ ਇਸ ਤੀਸਰੇ ਘੱਲੂਘਾਰੇ ਵਾਲੀ ਜਿਹੜੀ ਸਮਝ ਆ, ਉਹ ਆਪਣੀ ਲਗਾਤਾਰ ਵੱਧ ਰਹੀ ਹੈ। ਕਿ ਹੁਣ ਸਮਝ ਇੱਥੇ ਤੱਕ ਆ ਗਈ ਹੈ ਕਿ ਇਹ ਘੱਲੂਘਾਰਾ ਸਾਰੀ ਸ੍ਰਿਸ਼ਟੀ ਦੇ ਇੱਕ ਬੁਨਿਆਦੀ ਜਾਣੀ ਕਿ ਇੱਕ ਨੁਕਤਾ ਆ। ਚੰਗਿਆਈ ਤੇ ਬੁਰਾਈ ਦੀ ਲੜਾਈ, ਸ਼ਬਦ ਗੁਰੂ ਤੇ ਵਿਪਰ ਦੀ ਲੜਾਈ, ਤੇ ਜੋ ਵੀ ਗੁਰੂ ਖਾਲਸਾ ਪੰਥ ਦਾ ਜੋ ਅਕਾਲ ਪੁਰਖ ਨੇ ਜੋ ਮਾਰਗ ਸਿੱਧ ਕੀਤਾ, ਉਹ ਇੱਥੋਂ ਸ਼ੁਰੂ ਹੁੰਦਾ ਆ। ਜਦੋਂ ਜਦੋਂ ਟਾਈਮ ਬੀਤੀ ਜਾਂਦਾ ਤੇ ਆਪਣੀ ਸਮਝ ਜੋ ਘੱਲੂਘਾਰੇ ਬਾਰੇ ਉਹ ਲਗਾਤਾਰ ਵੱਧ ਰਹੀ ਹੈ। ਇਸੇ ਤਰ੍ਹਾਂ ਜਿਹੜੀ ਖਾਲਿਸਤਾਨ ਵਾਲੀ ਗੱਲ ਆ, ਕਿ ਜਿਵੇਂ ਹੁਣ ਆਪਾਂ ਦੇਖੀਏ ਕਿ ਖਾਲਿਸਤਾਨ ਦੀ ਵੀ ਜਿਹੜੀ ਸਮਝ ਆ, ਜਿਹੜੀ ਉਹਦੇ ਬਾਰੇ ਜਿਹੜੀ
ਗਹਿਰਾਈ ਆ ਜਾਂ ਉਹਦੇ ਬਾਰੇ ਜਿਹੜੀ ਪਸਾਰ ਆ, ਪਹੁੰਚ ਆ, ਲਗਾਤਾਰ ਆਪਣਾ ਵੱਧ ਰਿਹਾ ਤੇ ਨਿਖਰ ਰਿਹਾ ਤੇ ਸ਼ੁੱਧ ਰੂਪ ਵੱਲ ਜਾ ਰਿਹਾ। ਜਿਵੇਂ ਆਪਾਂ ਇਹਨਾਂ ਨੌਜਵਾਨਾਂ ਚੋਂ ਪ੍ਰਭਜੋਤ ਸਿੰਘ, ਮਨਿੰਦਰ ਸਿੰਘ ਹੁਣਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹ ਇੱਕ ਗੁਰੂ ਦੀ ਬਖਸ਼ਿਸ਼ ਹੀ ਆ ਕਿ ਲਗਾਤਾਰ ਸਾਰਾ ਕੁਝ ਗੁਰੂ ਦੀ ਕਲਾ ਤੇ ਬਖਸ਼ਿਸ਼ ਨਾਲ ਅੱਗੇ ਨੂੰ ਜਾ ਰਿਹਾ ਆ। ਤੇ ਜਿਵੇਂ ਆਪਾਂ ਇਹ ਵੀ ਗੱਲ ਕਰਦੇ ਆ ਕਿ ਭਾਈ ਨਿੱਜਰ ਹੁਣਾਂ ਦੀ ਸ਼ਹਾਦਤ ਇੱਕ ਟਰਨਿੰਗ ਪੁਆਇੰਟ ਹੈ, ਇਹ ਵੀ ਬਿਲਕੁਲ ਠੀਕ ਆ। ਇਹ ਵੀ ਇੱਕ ਵੱਡੀ ਜਿਹੜੀ ਗੁਰੂ ਦੀ ਜੋ ਕਲਾ ਆ ਉਹਦੇ ਚ ਹੀ ਆ ਕਿ ਅਸੀਂ ਜਿਨ੍ਹਾਂ ਸਮਿਆਂ 'ਚ ਸੰਘਰਸ਼ ਲੜ ਰਹੇ ਸੀ ਇੱਥੇ, ਉਦੋਂ ਕਿਸੇ ਵੀ ਪੱਛਮ ਵਾਲੇ ਅਖਬਾਰ ਨੇ ਸਾਡੀ ਕਦੀ ਵੀ ਕੋਈ ਖਬਰ ਨਹੀਂ ਸੀ ਲਾਈ। ਹੁਣ ਉਹ ਸਾਰੀ ਜਿਹੜੀ ਕਮਾਈ ਆ, ਘਾਲਣਾ ਆ, ਉਹ ਸ਼ਹਾਦਤਾਂ ਦੀ, ਕਮਾਈਆਂ ਦੀ, ਸੰਘਰਸ਼ਾਂ ਦੀ, ਅਰਦਾਸਾਂ ਦੀ, ਉਹ ਅੱਗੇ ਆ ਰਹੀ ਆ। ਤੇ ਉਹ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਸਾਡੇ ਤੇ ਇੱਕ ਦਬਾਅ ਪਾ ਸਕਦੇ ਆ ਇਹਨਾਂ ਸ਼ਹਾਦਤਾਂ ਤੇ, ਉਹ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਆ ਕਿ ਸਿੱਖਾਂ ਦੀ ਗੱਲ, ਆਪਣੀ ਖਾਲਸੇ ਦੀ ਗੱਲ, ਖਾਲਿਸਤਾਨ ਦੀ ਗੱਲ, ਉਹ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਆਈ। ਉਹ ਸਾਰੀ ਇਹ ਗੁਰੂ ਦੀਆਂ ਹੀ ਬਖਸ਼ਿਸ਼ਾਂ ਤੇ ਬਰਕਤਾਂ ਆ। ਤੇ ਸਾਡੀ ਤਾਂ ਇਹ ਐਫਰਟਸ ਆ, ਅਰਦਾਸ ਆ ਤੇ ਸੰਘਰਸ਼ ਆ। ਤੇ ਜਿਹੜਾ ਹੁਣ ਲੇਟੈਸਟ ਵੀ ਆਪਾਂ ਦੇਖੀਏ ਕਿ ਜਿਹੜੀ ਆਪਾਂ ਗੱਲ ਕਰਦੇ ਆ ਭਾਈ ਨਰੈਣ ਸਿੰਘ ਹੁਣਾਂ ਵਾਲੀ, ਪਹਿਲਾਂ ਭਾਵੇਂ ਆਪਾਂ ਜਿਵੇਂ ਮਰਜ਼ੀ ਸੋਚੀਏ ਕੋਈ, ਪਰ ਜੋ ਉਸ ਤੋਂ ਬਾਅਦ, ਜੋ ਉਹਨਾਂ ਦੇ ਉਸ ਖੜਾਕ ਤੋਂ ਬਾਅਦ ਜੋ ਕੁਝ ਹੋਇਆ, ਜੋ ਕੁਝ ਸਾਰਾ ਐਕਸਪੋਜ਼ ਹੋ ਗਿਆ, ਉਹ ਵੀ ਇੱਕ ਗੁਰੂ ਦੀ ਕਲਾ ਹੀ ਆ। ਇਸ ਕਰਕੇ ਬਹੁਤ ਹੀ ਬੁਨਿਆਦੀ ਗੱਲ ਇਹ ਆ ਕਿ ਭਾਈ ਜਿਵੇਂ ਕਿਹਾ ਕਿ ਗੁਰੂ ਦਾ ਖਾਲਸਾ ਆ, ਗੁਰੂ ਨੇ ਆਪ ਹੀ ਰੱਖਣਾ ਆ ਤੇ ਗੁਰੂ ਹੀ ਸਭ ਕੁਝ ਕਰਾਉਂਦਾ ਆ, ਤੇ ਆਪਾਂ ਤਾਂ ਸਿਰਫ ਇੱਕ ਮੇਰੇ ਵਹੀਕਲਸ ਆ। ਆਪਾਂ ਗੁਰੂ ਤੇ ਵਿਸ਼ਵਾਸ ਕਰੀਏ, ਗੁਰੂ ਵਾਲੇ ਬਣੀਏ, ਗੁਰੂ ਦੀ ਮੰਨੀਏ। ਅਸਲ ਗੱਲ ਇਹ ਆ ਕਿ ਉਸ ਜੋ ਗੁਰੂ ਤੁਹਾਨੂੰ ਦੇਣਾ ਚਾਹੁੰਦਾ ਉਹਦੇ ਪਾਤਰਤਾ ਦੇ ਹੱਕਦਾਰ ਬਣ ਜਾਈਏ। ਉਹ ਆਪਣਾ ਕੰਮ ਕਰਨ ਦਾ ਇਸ ਵਕਤ, ਉਹ ਬੁਨਿਆਦੀ ਗੱਲ ਆ। ਗੁਰਸਿੱਖੀ ਨੂੰ, ਖਾਲਸੇ ਨੂੰ ਜਿਵੇਂ ਉਹ ਅਸਲ ਆ ਉਦਾਂ ਸਮਝਣਾ, ਆਪਣੀ ਦ੍ਰਿਸ਼ਟੀ ਤੋਂ, ਆਪਣੇ ਪਰਸਪੈਕਟਿਵ ਤੋਂ। ਜਿਹੜੇ ਵਿਪਰ ਨੇ ਪਰਦੇ ਪਾਏ ਆ, ਵਿਪਰ ਕੱਲਾ ਕੋਈ ਬ੍ਰਾਹਮਣ ਹੀ ਨਹੀਂ, ਵਿਪਰ ਜਿੰਨੀ ਵੀ ਜੋ ਹੋਰ ਤਾਕਤਾਂ ਆ ਜਿਹੜੀਆਂ ਦੁਨਿਆਵੀ ਕੀਮਤਾਂ ਦੇ ਖੜੀਆਂ, ਉਹ ਸਭ ਵਿਪਰ ਹੀ ਆ। ਜੋ ਸਾਡੀ ਸੁਰਤ ਤੇ ਸਾਡੇ ਅਮਲਾਂ ਤੇ ਪਰਦੇ ਤੇ ਰੋਕਣ ਲੱਗੀਆਂ ਇੰਨੇ ਚਿਰ ਤੋਂ, ਅਸੀਂ ਗੁਰੂ ਤੋਂ ਵਿਛੜੇ ਆ, ਉਸ ਸੁਰਤ ਤੋਂ ਵਿਛੜੇ ਆ, ਗੁਰੂ ਖਾਲਸਾ ਪੰਥ ਦੇ ਰੌਂ ਤੋਂ ਵਿਛੜੇ ਆ। ਉਸ ਸਾਰੇ ਜੋ ਵੱਡਾ ਦਰਿਆ ਆ ਉਹਨੂੰ ਭੁੱਲੇ ਹੋਏ ਆ। ਉਹਦੇ ਨਾਲ ਜੁੜੀਏ ਕਿ ਸਿੱਖੀ ਨੂੰ ਬਿਲਕੁਲ ਬੁਨਿਆਦ, ਆਪਣੀਆਂ ਜੋ ਧਰਤੀ, ਆਪਣੀ ਬੁਨਿਆਦ ਆ ਸ਼ਬਦ ਗੁਰੂ, ਸੰਗਤ, ਸੇਵਾ, ਸਿਮਰਨ, ਸੰਘਰਸ਼, ਸ਼ਹਾਦਤ, ਅਰਦਾਸ, ਸਭ ਕੁਝ ਉਹਦੇ 'ਚ ਆ। ਉੱਤੇ ਹੀ ਟੇਕ ਰੱਖੀਏ, ਉੱਥੋਂ ਚਲੀਏ। ਉਹ ਬੁਨਿਆਦ ਆ, ਪਹਿਲਾਂ ਵੀ ਸਭ ਕੁਝ ਉੱਥੋਂ ਹੀ ਖੜਾ ਹੋਇਆ ਹੈ, ਰਾਜ ਵੀ ਉੱਥੋਂ ਹੀ ਆਏ ਆ, ਅਸੀਂ ਸੰਘਰਸ਼ ਵੀ ਉਸ ਦੇ ਆਸਰੇ ਹੀ ਲੜਿਆ, ਤੇ ਹੁਣ ਜੋ ਕੁਝ ਹੋ ਰਿਹਾ ਉਹ ਵੀ ਉਹਦੇ ਆਸਰੇ ਹੀ ਹੋ ਰਿਹਾ ਆ। ਉਹ ਕਮਾਈਆਂ ਕਰਕੇ ਹੀ ਹੋ ਰਿਹਾ ਜੋ ਕੁਝ ਸਾਹਮਣੇ ਆ ਰਿਹਾ, ਤੇ ਅੱਗੇ ਵੀ ਭਾਈ ਉਹਦੇ ਕਰਕੇ ਹੀ ਹੋਣਾ ਆ। ਇਹ ਗੱਲ ਬੜੀ ਜਾਣੀ ਕਿ ਓਪਰੀ ਜੀ ਲੱਗਦੀ ਕਿ ਆਪਾਂ ਸਾਰੇ ਹੀ ਕਹਿੰਨੇ ਕਿ ਆਪਾਂ ਗੁਰੂ ਵਾਲੇ ਆ, ਖਾਲਸੇ ਆ, ਖਾਲਸੇ ਨੂੰ ਪ੍ਰਣਾਏ ਆ, ਖਾਲਿਸਤਾਨ ਨੂੰ ਪ੍ਰਣਾਏ ਆ। ਪਰ ਇਹ ਵੀ ਅਸਲੀਅਤ ਹੈ ਕਿ ਆਪਾਂ ਜਿਵੇਂ ਗੁਰੂ ਸ਼ਬਦ ਹੈ, ਜੋ ਗੁਰੂ ਇਤਿਹਾਸ ਹੈ, ਜੋ ਗੁਰੂ ਪਰੰਪਰਾ ਹੈ, ਉਹਨੂੰ ਉਸ ਤਰ੍ਹਾਂ ਸਮਝ ਨਹੀਂ ਰਹੇ, ਕਿਉਂਕਿ ਪਿਛਲੇ ਬਹੁਤ ਲੰਮੇ ਸਦੀ ਤੋਂ
ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਸਾਡੇ ਤੇ ਬਹੁਤ ਹੋਰਾਂ ਦੇ ਅਸਰ ਹੋਏ ਹੋਏ, ਬਹੁਤ ਲੰਬੀ ਕੰਡੀਸ਼ਨਿੰਗ ਹੋ ਗਈ ਹੈ। ਆਪਣੇ ਆਪ ਬਾਰੇ ਅਸੀਂ ਸ਼ੱਕ ਕਰਦੇ ਰਹਿੰਦੇ ਹਾਂ, ਇੰਟਰਪ੍ਰੀਟੇਸ਼ਨ ਗਲਤ ਕਿਸੇ ਹੋਰ ਦੀ ਲਈ ਜਾਂਦੇ ਆ। ਇਸ ਕਰਕੇ ਇਹ ਬਹੁਤ ਹੀ ਬੁਨਿਆਦੀ ਗੱਲ ਆ। ਤੁਹਾਨੂੰ ਲੱਗੇਗਾ ਕਿ ਮੈਂ ਕਿਹੜੀ ਗੱਲ ਕਰ ਰਿਹਾ, ਪਰ ਇਹ ਮੇਰਾ ਤਾਂ ਸਾਰਾ ਜਾਣੀ ਕਿ ਜਿੰਨਾ ਦਾ ਨਿਚੋੜ ਆ ਕਿ ਭਾਈ ਇਹ ਤਾਂ ਬੇਸਿਕ ਆ ਕਿ ਹਰ ਕੋਈ, ਹਰ ਮਾਈ ਭਾਈ ਆਪਣੇ ਅੰਦਰ ਝਾਤੀ ਮਾਰੇ, ਦੇਖੇ ਕਿ ਭਾਈ ਤੁਸੀਂ ਗੁਰੂ ਨਾਲ ਜੁੜੇ ਹੋ ਆ, ਗੁਰੂ ਦੀ ਮੰਨ ਰਹੇ ਆ, ਉਹਦੇ ਅਨੁਸਾਰ ਜਿਉ ਰਹੇ, ਅਮਲ ਕਰ ਰਹੇ ਆ, ਸ਼ਖਸੀ ਤੌਰ ਤੇ ਜਮਾਤੀ ਤੌਰ ਤੇ ਆਪਾਂ ਦੇਖਾਂਗੇ ਕਿ ਬਹੁਤ ਕੁਝ ਉਸ ਤਰ੍ਹਾਂ ਨਹੀਂ ਗਾ। ਬਹੁਤ ਕੁਝ ਅਸੀਂ ਓਪਰਿਆਂ ਦੇ ਬਡਾਨੀ ਆਸ ਤੇ ਹੋਰਾਂ ਦੇ ਅਸਰ ਥੱਲੇ ਕਰ ਰਹੇ ਹਾਂ। ਇੱਥੋਂ ਤੱਕ ਕਿ ਅਸੀਂ ਕਈ ਵਾਰ ਸੰਘਰਸ਼ ਵੀ ਉਹਨਾਂ ਤਰੀਕਿਆਂ ਨਾਲ ਕਰਦੇ ਹਾਂ, ਆਪਣੇ ਗੋਲ ਵੀ ਉੱਦਾਂ ਡਿਫਾਈਨ ਕਰ ਲੈਂਦੇ। ਜਿਹੜੀਆਂ ਗੱਲਾਂ ਪ੍ਰਭਜੋਤ ਸਿੰਘ ਹੋਣਾ ਨੇ ਬਹੁਤ ਖੂਬਸੂਰਤੀ ਨਾਲ ਰੱਖੀਆਂ। ਡਾਕਟਰ ਅਮਰਜੀਤ ਸਿੰਘ, ਬਲਪ੍ਰੀਤ ਸਿੰਘ ਹੁਣ ਸਾਡੇ ਪੁਰਾਣੇ ਸਾਥੀ ਆ, ਜਿਨ੍ਹਾਂ ਦੀ ਬੜੀ ਸੇਵਾ ਆ, ਤੇ ਬੜੀ ਤਸੱਲੀ ਦੀ ਗੱਲ ਆ ਕਿ ਉਹ ਲਗਾਤਾਰ ਉਸੇ ਸੇਵਾ 'ਚ ਲੱਗੇ ਆ। ਬੜੀ ਖੁਸ਼ੀ ਦੀ ਗੱਲ ਆ। ਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਆ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਉਹਨਾਂ ਨੇ ਜ਼ਿੰਮੇਵਾਰੀ ਸਾਂਭੀ ਆ ਤੇ ਉਹ ਗੱਲ ਹੋਰ ਵੀ ਬਿਹਤਰ ਤਰੀਕੇ ਨਾਲ ਰਿਸੀਵ ਕਰ ਰਹੇ ਆ, ਸਮਝ ਰਹੇ ਆ ਤੇ ਸਮਝਾ ਰਹੇ ਆ। ਜ਼ਿੰਮੇਵਾਰੀ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ। ਜ਼ਿੰਮੇਵਾਰੀ ਬਣਨਾ, ਉਹਦੇ ਵਿੱਚ ਕਮਿਟਮੈਂਟ ਤੇ ਇਮਾਨਦਾਰੀ ਹੁੰਦੀ ਹੈ। ਤੇ ਉਸ ਤੋਂ ਵੀ ਹੋਰ ਖੁਸ਼ੀ ਵਾਲੀ ਗੱਲ ਆ, ਮੈਨੂੰ ਦੇਖ ਰਿਹਾ ਕਿ ਜਿਹੜੀ ਤੁਹਾਡੀ ਸੰਗਤ ਆ ਵਿੰਡਸਰ ਦੀ, ਮੈਂ ਕਹਿ ਸਕਦਾ ਕਿ ਇੱਥੇ ਪੰਜਾਬ 'ਚ ਤੇ ਸਾਰੀ ਦੁਨੀਆ 'ਚ ਜੇ ਦੇਖੀਏ ਕਿ ਜਿਨ੍ਹਾਂ ਨੇ ਜਦੋਂ ਤੋਂ ਆਪਾਂ ਇਹ ਕੀਤਾ ਕਿ ਇਹ 40ਵੀਂ ਵਰ੍ਹੇਗੰਢ ਮਨਾਉਣੀ ਆ, ਹਰ ਥਾਂ ਤੇ ਉਹ ਗੱਲ ਆਪਣੀ ਅਗਲੀ ਨਸਲ ਕੋਲ ਲੈ ਕੇ ਜਾਣੀ ਆ, ਸਾਰੀ ਦੁਨੀਆ ਕੋਲ ਲੈ ਕੇ ਜਾਣੀ ਆ, ਤੇ ਗੁਰੂ ਖਾਲਸਾ ਪੰਥ ਦਾ ਜਿਹੜਾ ਅਸਲ ਜੋ ਤੱਤ ਆ, ਜੋ ਜਜ਼ਬਾ ਆ, ਉਹ ਸਾਰੇ ਥਾਂ ਫੈਲਾਉਣਾ ਆ, ਦੁਆਰਾ ਰੀਵਾਈਟਲਾਈਜ਼ ਕਰਨਾ ਆ। ਤੇ ਇਹ ਇੱਕ ਹੋਰ ਕਈ ਸੰਗਤਾਂ ਦੇ ਨਾਲ ਇਹ ਇੱਕ ਸੰਗਤ ਆ ਜਿਨ੍ਹਾਂ ਨੇ ਬਹੁਤ ਹੀ ਬਿਹਤਰ ਤਰੀਕੇ ਨਾਲ ਉਹਨੂੰ ਗ੍ਰਹਿਣ ਕੀਤਾ ਤੇ ਅਮਲ 'ਚ ਲੈ ਕੇ ਆਂਦਾ। ਤੇ ਆਪਣੇ ਫਿਊਚਰ ਦਾ ਰਾਹ ਵੀ ਇਹੀ ਹੈ ਕਿ ਜਿੱਥੇ ਸਾਨੂੰ ਇੱਕ ਆਪਣੇ ਆਲ ਵਰਲਡ ਲੈਵਲ ਤੇ ਇੱਕ ਕੇਂਦਰੀ ਜਥਾ ਜਿਹੜਾ ਅਕਾਲ ਤਖਤ ਤੇ ਚਾਹੀਦਾ ਆ, ਜਿੱਥੇ ਸਾਡੀ ਇੱਕ ਰਾਏ ਹੋ ਸਕੇ, ਜਿਹਨੂੰ ਅਸੀਂ ਗੁਰਮਤਾ ਕਹਿੰਦੇ ਆ, ਪੰਚ ਪ੍ਰਧਾਨੀ ਕਹਿੰਦੇ ਆ, ਉਹਦੀ ਜ਼ਰੂਰਤ ਹੈ। ਨਾਲ ਹੀ ਉਹਦੇ ਇਸੇ ਤਰੀਕੇ ਨਾਲ ਸੰਗਤਾਂ ਨੂੰ ਸਰਗਰਮ ਹੋਣ ਦੀ ਜ਼ਰੂਰਤ ਆ, ਜਥੇ ਬਣਾਉਣ ਦੀ ਜ਼ਰੂਰਤ ਆ, ਤੇ ਜਥੇ ਬਣਾ ਕੇ ਜੋ ਖਾਲਸੇ ਦੇ ਫਰਜ਼ ਆ, ਜੋ ਉਹਦਾ ਧਰਮ ਆ, ਉਹ ਕਰਨ ਦੀ ਜ਼ਰੂਰਤ ਆ। ਗਰੀਬ ਨਾਲ ਖੜਨਾ, ਜਰਵਾਨੇ ਦੇ ਵਿਰੁੱਧ ਖੜਨਾ, ਸਰਬਤ ਦੇ ਭਲੇ ਵਾਲੇ ਕਾਰਜ ਕਰਨੇ, ਸਾਂਝੀਵਾਲਤੇ ਵਾਲੇ ਘਰ, ਸਾਰਿਆਂ ਨੂੰ ਜੋੜਨਾ, ਪਿਆਰ ਮੁਹੱਬਤ ਨਾਲ ਇੱਕ ਉਹ ਸੰਗਤ ਬਣਾਉਣੀ, ਬੇਗਮਪੁਰੇ ਵਰਗੀ ਸੁਸਾਇਟੀ ਬਣਾਉਣੀ ਤੇ ਹਲੇਮੀ ਰਾਜ ਵਰਗਾ ਸਾਰਾ ਪ੍ਰਬੰਧ ਬਣਾਉਣਾ। ਇਹ ਕੰਮ ਆ ਜਿੱਥੇ ਵੀ, ਇਹ ਨਹੀਂ ਕਿ ਸਿਰਫ ਪੰਜਾਬ 'ਚ ਹੀ ਜਾਂ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਤੇ, ਜਿੱਥੇ ਵੀ ਤੁਸੀਂ ਹੋ ਉੱਥੇ ਹੀ ਗੁਰਦੁਆਰਾ ਤੁਹਾਡਾ ਕੇਂਦਰ ਆ, ਤੁਹਾਡੇ ਕਿਲੇ ਨੇ। ਇਹ ਸਟੇਟ ਵਿਦਨ ਸਟੇਟ ਆ ਜੋ ਗੁਰੂ ਨੇ ਤੁਹਾਨੂੰ ਬਖਸ਼ਿਸ਼ ਕੀਤੇ ਆ। ਤੇ ਤੁਸੀਂ ਦੇਖਿਆ ਕਿ ਪਿਛਲੇ ਸਮਿਆਂ 'ਚ ਜਦੋਂ ਵੀ ਕ੍ਰਾਈਸਿਸ ਆਉਂਦਾ, ਕੋਈ ਕੋਵਿਡ ਆਉਂਦਾ ਜਾਂ ਇੱਥੇ ਕਿਸਾਨ ਮੋਰਚਾ ਆਉਂਦਾ ਜਾਂ ਹੋਰ ਕ੍ਰਾਈਸਿਸ, ਤੇ ਉਹ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਸਾਰੀਆਂ ਗੱਲਾਂ ਪ੍ਰਗਟ ਹੁੰਦੀਆਂ ਨੇ। ਤੁਸੀਂ ਹਰ ਥਾਂ ਤੇ ਇਸ ਤਰੀਕੇ ਨਾਲ ਆਰਗੇਨਾਈਜ਼ ਹੋ ਸਕਦੇ, ਤੇ ਇਹੀ ਸਮੇਂ ਦੀ ਜ਼ਰੂਰਤ ਆ। ਹੰਨੇ ਮੀਰੀ ਵਾਲੇ ਕਨਸੈਪਟ ਦੇ ਰਾਹੀਂ ਉਸੇ ਤਰੀਕੇ ਨਾਲ ਆਪਣੇ ਆਪ ਨੂੰ ਜਥੇਬੰਦ ਕਰੀਏ। ਇਹੀ ਸਾਡਾ ਲੀਡਰਸ਼ਿਪ ਦਾ ਤਰੀਕਾ ਆ। ਸਾਡੇ ਸਿੱਖਾਂ 'ਚ ਕੋਈ ਇੱਕ ਲੀਡਰ ਜਾਂ ਇੱਕ ਜਥੇਬੰਦੀ ਵਾਲੀ ਕਨਸੈਪਟ ਨਹੀਂ ਕਦੇ ਵੀ
ਇਤਿਹਾਸ 'ਚ ਨਹੀਂ ਰਿਹਾ, ਨਾ ਸਾਡੇ ਖਾੜਕੂ ਸੰਘਰਸ਼ ਸੀ। ਉਸ ਵੇਲੇ ਵੀ ਇਦਾਂ ਹੀ ਜਥੇ ਸੀ ਤੇ ਇਦਾਂ ਹੀ ਸਾਂਝੀ ਹੀ ਰਾਏ ਤੇ ਗੁਰਮਤੇ ਨਾਲ ਹੀ ਸਾਰਾ ਕੁਝ ਕੀਤਾ ਜਾਂਦਾ ਸੀ। ਇਸ ਕਰਕੇ ਜੋ ਫਿਊਚਰ ਦਾ ਆਪਣਾ ਜਿਹੜਾ ਕੰਮ ਕਰਨ ਵਾਲਾ ਕਿ ਨਹੀਂ, ਉਹ ਇਹੀ ਆ ਕਿ ਸੰਗਤਾਂ ਕਾਇਮ ਕਰੀਏ। ਸੰਗਤ ਨਾਮ ਦੇ ਆਸਰੇ ਹੁੰਦੀ ਹੈ, ਗੁਰੂ ਦੇ ਨਾਮ ਦੇ ਨਾਮ ਉਹਦਾ ਕੇਂਦਰ ਹੁੰਦਾ ਹੈ, ਕਮਾਈ ਹੁੰਦੀ ਹੈ, ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਤੇ ਉਹ ਚੋਂ ਹੀ ਅੱਗੇ ਸੰਘਰਸ਼ ਨਿਕਲਦਾ ਹੈ। ਤੇ ਉਹਦੇ ਅਗਲੇ ਰਾਹ ਹੀ ਆ ਰਾਜ ਜਿਹੜੇ ਆ, ਉਹ ਗੁਰੂ ਨੇ ਰਾਜ ਤੁਹਾਨੂੰ ਆਪ ਹੀ ਬਖਸ਼ ਦੇਣਾ ਜਦੋਂ ਤੁਸੀਂ ਆਪ ਇਹ ਜਿਹੜੀਆਂ ਬੁਨਿਆਦੀ ਗੱਲਾਂ ਕਰੋ। ਇਹੀ ਪਾਤਰ ਬਣਨ ਵਾਲੀ ਗੱਲ ਆ ਕਿ ਆਪਾਂ ਜਿਹੜੇ ਰਾਜ ਦੀ ਗੱਲ ਕਰਦੇ ਆ, ਜਿੱਥੇ ਜਿੱਥੇ ਅਸੀਂ ਹਾਂ ਉੱਥੇ ਉਹੋ ਜਿਹਾ ਸੁਸਾਇਟੀ, ਉਹੋ ਜਿਹਾ ਪ੍ਰਬੰਧ ਆਪਾਂ ਸਿਰਜੀਏ ਆਪਣੇ ਆਲੇ ਦੁਆਲੇ, ਆਪਣੇ ਅਮਲੀ ਜੀਵਨ ਦੇ ਵਿੱਚ। ਇਹ ਕੰਮ ਕਰਨ ਵਾਲਾ ਆ। ਤੇ ਅੱਜ ਕੱਲ੍ਹ ਨੌਜਵਾਨਾਂ ਦਾ ਮੈਂ ਦੇਖਦਾ ਕਿ ਉਹ ਬਹੁਤ ਮਿਲਦੇ ਨੇ, ਉਹਨਾਂ ਦੀ ਇਹ ਹੁੰਦੀ ਆ, ਬਹੁਤ ਜਜ਼ਬਾਤੀ ਹੁੰਦੇ ਆ, ਐਕਸ਼ਨ ਓਰੀਐਂਟਡ ਹੁੰਦੇ ਆ ਕਿ ਦੱਸੋ ਜੀ ਕੰਮ ਕੀ ਕਰਨਾ ਹੈ, ਹਨਾ, ਕਿ ਸਾਨੂੰ ਐਕਸ਼ਨ ਦਿਓ। ਐਕਸ਼ਨ ਇਹੀ ਆ ਜਿਹੜਾ ਸਮਾਂ ਆ, ਇਹ ਜਿਵੇਂ ਲਰਨਰਡ ਸਪੀਕਰਸ ਨੇ ਦੱਸਿਆ ਕਿ ਭਾਈ ਇਹ ਬੜਾ ਹੀ ਵੋਲਟਾਈਲ ਸਮਾਂ ਆ, ਅਨਸਟੇਬਲ ਸਮਾਂ ਆ, ਪੁਰਾਣਾ ਸਭ ਕੁਝ ਟਹਿਰਿਆ, ਨਵਾਂ ਹਾਲੇ ਬਣਿਆ ਨਹੀਂ, ਬਣਨਾ ਆ। ਅਗਲੇ 10-15 ਸਾਲ ਬਹੁਤ ਕ੍ਰਿਟੀਕਲ ਆ, ਵੱਡੀਆਂ ਓਪਰਚੁਨਿਟੀਜ਼ ਤੇ ਵੱਡੀਆਂ ਚੈਲੰਜਸ ਨੇ। ਤੇ ਇਹਦੇ ਵਿੱਚ ਕੀ ਆ ਕਿ ਸਭ ਤੋਂ ਬੇਸਿਕ ਗੱਲ ਆ ਕਿ ਇਹਦੇ ਜੇ ਤੁਸੀਂ ਇਹਦੇ ਸਮਰੱਥ ਬਣਨਾ ਕਿ ਆਪਣੇ ਆਪ ਨੂੰ ਪੰਥਕ ਤੌਰ ਤੇ ਸੂਤਰਧਾਰ ਕਰਨਾ, ਆਰਗੇਨਾਈਜ਼ ਕਰਨਾ। ਅਸੀਂ ਪਿਛਲੇ 1 ਸਦੀ ਤੋਂ ਬਗਾਨਿਆਂ ਦੇ ਤੌਰ ਤੇ ਆਰਗੇਨਾਈਜ਼, ਵਿਗਿਆਨੀਆਂ ਦੇ ਸਿਖਾਏ ਤਰੀਕਿਆਂ ਤੇ ਡਿਸੀਜਨ ਮੇਕਿੰਗ ਤੇ ਬਗਾਨਿਆਂ ਦੇ ਤਰ੍ਹਾਂ ਸਿਖਾਏ ਤਰੀਕਿਆਂ ਤੇ ਲੀਡਰਸ਼ਿਪ ਦੇ ਨਮੂਨੇ ਲੱਭ ਰਹੇ ਹਾਂ ਤੇ ਉਹਨਾਂ ਦੀਆਂ ਹੋਰਾਂ ਦੀਆਂ ਆਸਾਂ ਤੇ ਬੈਠੇ। ਹੁਣ 1 ਸਦੀ ਬਾਅਦ ਉਹ ਸਾਰਾ ਕੁਝ ਢਹਿ ਰਿਹਾ ਆ। ਆਲਮੀ ਤੌਰ ਤੇ ਪੰਜਾਬ 'ਚ ਵੀ ਸਿੱਖ ਪੰਥ ਤੇ ਵੀ ਤੁਸੀਂ ਦੇਖ ਰਹੇ ਹੋ, ਅਕਾਲੀ ਦਲ, SGPC ਤੇ ਅਕਾਲ ਤਖਤ ਦੇ ਪੱਧਰ ਤੇ ਕੀ ਹੋ ਰਿਹਾ ਹੈ। ਇਹ ਪੋਹ ਦਾ ਮਹੀਨਾ ਆ, ਸ਼ਹਾਦਤਾਂ ਦਾ ਮਹੀਨਾ ਆ, ਤੇ ਉਸ ਮੰਚ ਤੇ ਕੀ ਹੋ ਰਿਹਾ ਹੈ ਤੇ ਉਹ ਜਿਹੜੇ ਐਕਟਰਸ ਨੇ ਕਿਸ ਤਰੀਕੇ ਨਾਲ ਬਿਹੇਵ ਕਰ ਰਹੇ ਨੇ, ਉਹ ਤੋਂ ਤੁਹਾਨੂੰ ਸਭ ਕੁਝ ਪਤਾ ਲੱਗ ਜੂ ਕਿ ਕੀ ਲੈਵਲ ਤੇ ਬਹੁਤ ਕੁਝ ਗੁਰੂ ਦੀ ਕਿਰਪਾ ਨਾਲ ਐਕਸਪੋਜ਼ ਹੋ ਰਿਹਾ ਹੈ। ਤੇ ਗੁਰੂ ਦੀ ਕਿਰਪਾ ਨਾਲ ਹੀ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਆ, ਜਿਵੇਂ ਸੰਘਰਸ਼ ਹੋ ਰਹੇ ਨੇ, ਕਿਰਤੀ ਕਿਸਾਨ ਸੰਘਰਸ਼ ਕਰ ਰਹੇ ਨੇ, ਉਹ ਵੀ ਇੱਕ ਮੋਰਚਾ ਆ। ਦੇਖੋ ਪੰਜਾਬ ਦੀ ਸਰਹੱਦਾਂ ਤੇ ਪਿਛਲੇ ਸਾਲ ਤੋਂ ਲੱਗਿਆ ਆ। ਇਹਨਾਂ ਪੋਹ ਦੇ ਮਹੀਨੇ 'ਚ ਇੱਕ ਗੁਰਸਿੱਖ ਆਪਣੀ ਸਿਦਕ 'ਚ ਬੈਠਾ ਆ ਤੇ ਆਪਣੇ ਸਰੀਰ ਦੀ ਚਰਬੀ ਢਾਲ ਰਿਹਾ ਤੇ ਸ਼ਹਾਦਤ ਵੱਲ ਨੂੰ ਵੱਧ ਰਿਹਾ ਆ। ਸਰਦਾਰ ਜਗਜੀਤ ਸਿੰਘ ਡੱਲੇਆਲ, ਤੇ ਅਸੀਂ ਕੱਲ ਉਹਨਾਂ ਕੋਲ ਫਿਰ ਜਾ ਰਹੇ ਹਾਂ। ਤੇ ਇਹ ਗੱਲਾਂ ਸਾਰੀਆਂ ਨਾਲ ਹੋ ਰਹੀਆਂ ਆ ਤੇ ਇਹਨਾਂ ਨੂੰ ਜੋੜਨ ਦੀ ਜ਼ਰੂਰਤ ਆ। ਸਮਝੋ ਕਿ ਇਹ ਜੋ ਕੁਝ ਹੋ ਰਿਹਾ ਆ ਆਲਮੀ ਪੱਧਰ ਤੇ, ਜੋ ਚੈਲੰਜਸ, ਜੋ ਓਪਰਚੁਨਿਟੀਜ਼ ਆ, ਤੇ ਜੋ ਤੁਸੀਂ ਇੱਕ ਸੈਂਟਰ ਸਟੇਜ 'ਚ ਆ ਰਹੇ ਹੋ ਡਿਊ ਟੂ ਜੀਓਪੋਲਿਟੀਕਲ ਰੀਜ਼ਨਸ, ਜਿਓਗ੍ਰਾਫੀ ਤੇ ਹਿਸਟਰੀ ਕਰਕੇ, ਸਭ ਤੋਂ ਵੱਡੀ ਗੁਰੂ ਦੀ ਕਿਰਪਾ ਕਰਕੇ, ਸੰਘਰਸ਼ ਕਰਕੇ, ਸ਼ਹਾਦਤਾਂ ਕਰਕੇ। ਇਹਦੇ ਵਿੱਚ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਆ ਕਿ ਅਸੀਂ ਆਪਣੇ ਆਪ ਨੂੰ ਵਰਲਡ ਲੈਵਲ ਤੇ ਆਰਗੇਨਾਈਜ਼ ਕਰੀਏ, ਪੰਥਕ ਅੰਦਰਲੇ ਤੌਰ ਤੇ। ਅਸੀਂ ਤਾਂ ਹੀ ਲੜ ਸਕਾਂਗੇ ਜੇ ਅਸੀਂ ਸੂਤਰਬੱਧ ਹੋਵਾਂਗੇ। ਤੇ ਸੂਤਰਬੱਧ ਦਾ ਸਭ ਤੋਂ ਬੇਸਿਕ ਜੋ ਸਾਨੂੰ ਗੁਰੂ ਨੇ ਦਿੱਤੀਆਂ ਸੰਸਥਾਵਾਂ ਦਾ ਤਰੀਕਾ ਆ, ਉਹ ਅਕਾਲ ਤਖਤ ਆ, ਉੱਤੇ ਗੁਰਮਤ ਆਇਆ, ਪੰਜ ਪ੍ਰਧਾਨੀ ਪ੍ਰਣਾਲੀ ਰਾਹੀਂ ਗੁਰਮਤ ਆਇਆ। ਉਹ ਅੱਜ ਦੇ ਸਮਿਆਂ 'ਚ ਦੁਨੀਆ ਭਰ ਦੇ ਜੋ ਸਭ ਤੋਂ ਨਿਸ਼ਕਾਮ, ਸੰਗਰਾਮੀ ਤੇ ਆਪਾ ਵਾਰਨ ਵਾਲੇ ਸਿੱਖ ਆ, ਉਹਨਾਂ ਦਾ ਇੱਕ ਜਥਾ ਬਣਾਉਣਾ ਜਿੱਥੇ ਸਾਂਝੀ ਰਾਏ ਹੋ ਜਾਵੇ। ਸਭ ਤੋਂ ਬੇਸਿਕ ਗੱਲ ਆ। ਤੇ ਇਹਦੇ ਨਾਲ ਹੀ ਹੈ ਕਿ ਸਭ ਥਾਂ ਹੰਨੇ ਮੇਰੀ ਦੇ ਕਨਸੈਪਟ ਦੇ ਅਨੁਸਾਰ ਸੰਗਤਾਂ ਆਪਣੇ ਆਪ ਨੂੰ ਕਾਇਮ ਕਰਨ, ਗੁਰੂ ਘਰਾਂ ਰਾਹੀਂ
ਗੁਰੂ ਘਰ ਸਾਡੇ ਕਿਹੜੇ ਨੇ, ਤੇ ਜੋ ਖਾਲਸੇ ਦੇ ਕੰਮ ਸੀ, ਜੋ ਖਾਲਸਾ ਪਹਿਲਾਂ ਕੰਮ ਕਰਦਾ ਸੀਗਾ, ਜੋ ਜੀਵਨ ਜਾਚ ਗੁਰਮੁਖ ਬਣਨਾ ਤੇ ਗੁਰਮੁਖ ਬਣਾਉਣਾ, ਗੁਰੂ ਦੀ ਜੁਗਤ ਅਨੁਸਾਰ ਜੀਵਨ ਜਿਉਣਾ, ਉਹਦੀ ਰਜ਼ਾ ਅਨੁਸਾਰ, ਤੇ ਉਹ ਸਾਰੀ ਲੁਕਾਈ ਨੂੰ ਦੱਸਣਾ। ਤੇ ਇਹ ਸਮਾਜ ਇੱਕ ਬੇਗਮਪੁਰੇ ਵਾਲਾ, ਜੋ ਬਰਾਬਰੀ ਵਾਲਾ, ਸਾਂਝੀਵਾਲਤਾ ਵਾਲਾ, ਨਿਰਭੈਤਾ ਵਾਲਾ, ਉਦਮ ਵਾਲਾ, ਚਾਅ ਵਾਲਾ, ਸਾਰਿਆਂ ਦੇ ਬਰਾਬਰੀ ਵਾਲਾ ਬਣਾਉਣਾ, ਤੇ ਇੱਕ ਹਲੇਮੀ ਰਾਜ ਜੋ ਸੱਚ ਨਿਆਓ ਵਾਲਾ, ਰੀਅਲ ਜਸਟਿਸ ਵਾਲਾ, ਉਹ ਲੈ ਕੇ ਆਉਣਾ। ਇਹ ਸਾਡਾ ਫਰਜ਼ ਆ, ਜੋ ਸਾਨੂੰ ਅਕਾਲ ਪੁਰਖ ਨੇ ਸਾਡੇ ਤੇ ਫਰਜ਼ ਆਇਦ ਕੀਤਾ ਹੈ, ਗੁਰੂ ਖਾਲਸਾ ਪੰਥ ਤੇ। ਅਸੀਂ ਕਿਸੇ ਤੋਂ ਰਾਜ ਨਹੀਂ ਲੈਣਾ, ਨਾ ਸਾਨੂੰ ਕਿਸੇ ਨੇ ਰਾਜ ਦੇਣਾ, ਨਾ ਕਦੀ ਦਿੱਤਾ ਸੀ। ਸਾਨੂੰ ਅਕਾਲ ਪੁਰਖ ਨੇ ਇਹ ਸਾਡੇ ਤੇ ਫਰਜ਼ ਆਇਦ ਕੀਤਾ ਆ। ਜਿਹੜੀ ਪਾਤਸ਼ਾਹੀ ਦਾਵਾ ਹੈ, ਇਹ ਸਾਡਾ ਬੁਨਿਆਦੀ ਇਸ ਸਿਧਾਂਤ ਆ, ਇਹਦੇ ਤੌਰ ਤੇ ਅਸੀਂ ਰਾਜ ਦੀ ਗੱਲ ਕਰ ਰਹੇ ਹਾਂ। ਤੇ ਜੇ ਤੁਸੀਂ ਜਿਹੜਾ ਸਭ ਤੋਂ ਬੁਨਿਆਦੀ ਗੱਲ ਆ, ਜੋ ਜਪਜੀ ਸਾਹਿਬ 'ਚ ਇੱਕ ਹੁਕਮ ਰਜ਼ਾਈ ਚੱਲਣਾ, ਕਿ ਉਹਦੇ ਅਨੁਸਾਰ, ਰਜ਼ਾ ਅਨੁਸਾਰ ਜੀਵਨ ਜਿਉਣਾ, ਜੀਵਨ ਜੁਗਤ ਕਰਨਾ, ਤੇ ਉਹ ਤੁਸੀਂ ਗੁਰੂ ਦੇ ਰਾਹੀਂ ਹੀ ਉਹ ਹੁਕਮ ਨੂੰ ਪਛਾਣ ਸਕਦੇ ਆ। ਉਹ ਜਿਹਾ ਗੁਰਮੁਖ ਵਾਲਾ ਜੀਵਨ ਜਿਉਣਾ ਤੇ ਹੋਰਾਂ ਨੂੰ ਗੁਰਮੁਖ ਬਣਾਉਣਾ, ਤੇ ਉਹਦੇ ਲਈ ਬੁਨਿਆਦੀ ਗੱਲ ਆ ਕਿ ਉਹ ਜਿਹਾ ਸਮਾਜ ਹੋਵੇ ਜੋ ਅੰਦਰੂਨੀ ਤੇ ਬਾਹਰੀ ਕਲੇਸ਼ਾਂ ਤੋਂ ਮੁਕਤ ਹੋਵੇ, ਸਾਂਝੀਵਾਲਤਾ ਵਾਲਾ, ਪਿਆਰ ਵਾਲਾ, ਉਦਮ ਵਾਲਾ, ਚਾਅ ਵਾਲਾ, ਬਰਾਬਰਤਾ ਵਾਲਾ। ਤੇ ਉਹ ਸਮਾਜ ਤਾਂ ਹੀ ਟਿਕ ਸਕਦਾ ਜੇ ਇੱਕ ਰਾਜ ਹੋਵੇ ਜਿਹੜਾ ਹਲੇਮੀ ਰਾਜ ਆ, ਜਿਹੜਾ ਸੱਚ ਨਿਆਓ ਤੇ ਖੜਾ ਆ, ਦੈਵੀ ਕੀਮਤਾਂ ਤੇ ਖੜਾ ਆ। ਇਸ ਕਰਕੇ ਜਿਹੜਾ ਇਹ ਖਾਲਿਸਤਾਨ ਦਾ ਜੰਗ ਆ, ਇਹ ਕੋਈ ਸਾਡਾ ਕਿਸੇ ਨੇ ਸਾਡੇ ਤੇ ਥੋਪਿਆ ਜਾਂ ਕਿਸੇ ਨੇ ਸਾਨੂੰ ਟਰੈਪ 'ਚ ਕੀਤਾ ਜਾਂ ਇਹੋ ਜਿਹੀ ਗੱਲ ਨਹੀਂ, ਕੋਈ ਬਾਹਰੋਂ ਨਹੀਂ। ਸਾਡੀ ਬੁਨਿਆਦੀ ਗੱਲ ਆ ਸਾਡੇ ਜੀਵਨ ਦੇ ਜਿਉਣ ਦੀ, ਰਜ਼ਾ ਨੂੰ ਫੋਲੋ ਕਰਨ ਦੀ, ਤੇ ਬੇਗਮਪੁਰੇ ਵਾਲਾ ਸਮਾਜ ਤੇ ਹਲੇਮੀ ਰਾਜ ਬਣਾਉਣਾ, ਉਹ ਸਾਡੀ ਬੁਨਿਆਦ ਆ। ਉਹਦੇ ਚੋਂ ਹੀ ਇਹ ਨਿਕਲਦਾ ਆ। ਸਾਨੂੰ ਰਾਜ ਗੁਰੂ ਨੇ ਦੇਣਾ ਆ, ਸਦਾ ਗੁਰੂ ਨੇ ਦਿੱਤਾ ਆ, ਅਰਦਾਸ ਨੇ ਦੇਣਾ ਆ, ਸੰਘਰਸ਼ ਦੇ ਨੇ ਦੇਣਾ ਆ, ਸ਼ਹਾਦਤਾਂ ਨੇ ਦੇਣਾ ਆ। ਤੇ ਉਹ ਜਦੋਂ ਵੀ ਕੋਈ ਜਰਵਾਨਾ ਜਾਂ ਅਪਰੈਸਰ ਜੋ ਅਕਾਲ ਪੁਰਖ ਦੀ ਰਜ਼ਾ ਦੇ ਅਗੇਂਸਟ ਜਾਂਦਾ ਆ, ਉਹ 'ਚ ਵਿਗਾੜ ਪੈਦਾ ਕਰਦਾ ਆ, ਤੇ ਉਹ ਖਾਲਸੇ ਦਾ ਫਰਜ਼ ਆ ਕਿ ਉਹਨੂੰ ਕਰੈਕਟ ਕਰੇ, ਉਹਨੂੰ ਸੋਧੇ, ਉਹਨੂੰ ਜੜੋਂ ਉਖਾੜੇ, ਤੇ ਉੱਥੇ ਜੋ ਹਲੇਮੀ ਰਾਜ ਆ, ਜੋ ਖਾਲਸੇ ਦਾ ਰਾਜ ਆ, ਉਹ ਸਥਾਪਿਤ ਕਰੇ। ਇਹ ਸਾਡੇ ਤੇ ਫਰਜ਼ ਆਇਦ ਹੈ। ਇਹਦੇ ਤਹਿਤ ਹੀ ਅਸੀਂ ਸੰਘਰਸ਼ ਕਰ ਰਹੇ ਹਾਂ। ਇਹ ਬਹੁਤ ਬੁਨਿਆਦੀ ਗੱਲਾਂ ਆ। ਤੇ ਜਿਹੜੀ ਗੱਲ ਆ ਕਿ ਮੈਂ ਹੁਣ ਕਰਾਂ ਕਿ ਜੋ ਅਸੀਂ ਸੰਘਰਸ਼ 'ਚ ਆਏ, ਮੈਨੂੰ ਕਦੇ ਵੀ ਨਹੀਂ, ਮੈਨੂੰ ਸ਼ੁਰੂ ਤੋਂ ਹੀ ਇਹ ਲੱਗਦਾ ਕਿ ਜਾਣੀ ਕਿ ਸਾਡਾ ਤਾਂ ਸਦਾ ਹੀ ਵਿਸ਼ਵਾਸ ਸੀ ਕਿ ਜੋ ਅਸੀਂ ਕਰ ਰਹੇ ਹਾਂ ਉਹ ਇੱਕ ਰਜ਼ਾ 'ਚ ਕਰ ਰਹੇ ਹਾਂ, ਗੁਰੂ ਦਾ ਹੁਕਮ ਆ। ਜਦੋਂ ਮੈਂ ਪੜ੍ਹਦਾ ਸੀ, ਮੈਨੂੰ ਬਹੁਤ ਪਹਿਲਾਂ ਪਤਾ ਸੀ, ਜਦੋਂ ਸੰਤ ਜੀ ਸਟੇਜ ਤੇ ਆਏ, ਅਸੀਂ ਮੈਂ ਕਦੀ ਮਿਲਿਆ ਨਹੀਂ, ਕਿ ਪਤਾ ਸੀ ਕਿ ਸਾਡਾ ਰਾਹ ਉੱਥੇ ਆ, ਉੱਥੇ ਜਾਣਾ ਆ। ਤੇ ਸਾਡੇ ਹੋਰ ਜਿੰਨੇ ਵੀ ਸਾਥੀ ਸੀ, ਕਿ ਜੋ ਅਸੀਂ ਕਰ ਰਹੇ ਹਾਂ ਉਹ ਰਜ਼ਾ ਆ ਗੁਰੂ ਦੀ, ਉਹ ਹੁਕਮ ਆ। ਤੇ ਸਾਨੂੰ ਇਹ ਕਦੇ ਵੀ ਨਹੀਂ ਲੱਗਿਆ ਕਿ ਅਸੀਂ ਹਾਰ ਗਏ ਆ ਜਾਂ ਹਾਰ ਜਾਵਾਂਗੇ। ਭਾਵੇਂ ਸਾਡੇ ਸਾਰੇ ਸ਼ਹੀਦ ਹੋ ਗਏ, ਜੇਲਾਂ ਚਲੇ ਗਏ, ਔਖੇ ਸਮੇਂ, ਵਿਖੜੇ ਸਮੇਂ ਕੋਈ ਵੀ ਨਹੀਂ, ਆਪਣੇ ਵੀ ਅਗੇਂਸਟ ਹੋ ਗਏ ਜਾਂ ਗਲਤ ਪ੍ਰਚਾਰ 'ਚ ਆ ਗਏ, ਸਾਨੂੰ ਕਦੇ ਨਹੀਂ ਲੱਗਿਆ। ਇਹ ਸਾਡੀ ਫਤਿਹ ਤਾਂ ਅਟੱਲ ਆ, ਇਸ ਮੂਮੈਂਟ 'ਚ ਆ, ਸਾਡਾ ਜੀਵਨ ਹੀ ਇਸ ਮੂਮੈਂਟ 'ਚ ਆ। ਇਸ ਕਰਕੇ ਗੁਰੂ ਹੀ ਹੈ ਸਭ ਕੁਛ। ਗੁਰਬਾਣੀ ਆ, ਉਸ ਤੋਂ ਬਾਅਦ ਸੰਗਤ ਆ, ਉਸ ਤੋਂ ਬਾਅਦ ਤੁਹਾਡਾ ਜੀਵਨ ਆ, ਉਸ ਤੋਂ ਬਾਅਦ ਸੰਘਰਸ਼ ਆ। ਇਹ ਬੁਨਿਆਦੀ ਗੱਲਾਂ ਆ। ਤੇ ਜੋ ਖਾਲਿਸਤਾਨ ਦੀ ਤੁਸੀਂ ਗੱਲ ਕਰਦੇ ਹੋ ਭਾਈ, ਜੋ ਅੱਜ ਦੇ ਸਮਿਆਂ 'ਚ ਜਿਹੜੀ ਜੋ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੈ, ਗੁਰੂ ਖਾਲਸਾ ਪੰਥ ਨੇ, ਅੱਜ ਦੇ ਸਮਿਆਂ 'ਚ ਉਹਨੂੰ ਅਸੀਂ ਖਾਲਿਸਤਾਨ ਦੇ ਨਾਮ ਨਾਲ
ਯਾਦ ਕਰਦੇ ਹਾਂ, ਬੁਲਾਉਂਦੇ ਹਾਂ। ਖਾਲਿਸਤਾਨ ਕੋਈ ਸਿਰਫ ਇੱਕ ਨਾਰਾ ਹੀ ਨਹੀਂ ਹੈ। ਖਾਲਿਸਤਾਨ ਦੇ ਬੜੇ ਹੀ ਮਤਲਬ ਆ। ਜਦੋਂ ਅਸੀਂ ਸੰਘਰਸ਼ ਕਰਦੇ ਆ, ਜਿੱਦਾਂ ਜੋ ਜ਼ਾਲਮ ਰਾਜ ਆ ਦਿੱਲੀ ਦਾ, ਉਹਨੂੰ ਜੜੋਂ ਖਾੜਨਾ, ਇਹ ਵੀ ਖਾਲਿਸਤਾਨ ਆ। ਉਹਦੇ ਤੋਂ ਸੈਪਰੇਟ ਹੋਣਾ, ਇਹ ਵੀ ਖਾਲਿਸਤਾਨ ਆ। ਇੱਕ ਨਿਆਈ ਰਾਜ ਸਥਾਪਿਤ ਕਰਨਾ, ਇਹ ਵੀ ਖਾਲਿਸਤਾਨ ਆ। ਮਜ਼ਲੂਮ, ਦਲਿਤ ਸਾਰਿਆਂ ਨੂੰ ਆਜ਼ਾਦ ਕਰਨਾ, ਇਹ ਵੀ ਖਾਲਿਸਤਾਨ ਆ। ਇੱਕ ਆਦਰਸ਼ ਜੀਵਨ, ਇੱਕ ਜੋ ਸਾਰੀ ਕਾਇਨਾਤ ਦਾ ਆਦਰਸ਼, ਉਹ ਵੀ ਖਾਲਿਸਤਾਨ ਆ। ਜੋ ਆਦਰਸ਼ ਪੋਲੀਟੀਕਲ ਸਿਸਟਮ ਆ, ਜੋ ਆਦਰਸ਼ ਸੋਸ਼ਲ ਪੋਲੀਟੀਕਲ ਸਿਸਟਮ ਆ, ਉਹ ਵੀ ਖਾਲਿਸਤਾਨ ਆ। ਜੋ ਇੱਕ ਸਦੀਵੀ ਜੰਗ ਆ ਨੇਕੀ ਦਾ ਤੇ ਬਦੀ ਦਾ, ਉਹ ਵੀ ਖਾਲਿਸਤਾਨ ਆ। ਤੇ ਗੁਰੂ ਸ਼ਬਦ ਗੁਰੂ ਤੇ ਜੋ ਵਿਪਰ ਦਾ ਜੰਗ ਆ, ਉਹ ਵੀ ਖਾਲਿਸਤਾਨ ਹੈ। ਪਰ ਸਭ ਤੋਂ ਬੁਨਿਆਦੀ ਗੱਲ ਜੋ ਸਾਨੂੰ ਗੁਰੂ ਨੇ ਦੱਸੀ, ਉਹ ਇਹ ਆ ਕਿ ਆਪਣੇ ਗੁਰੂ ਦੀ ਹੁਕਮ 'ਚ, ਗੁਰੂ ਦੀ ਰਜ਼ਾ 'ਚ ਜੀਵਨ ਜਿਉਣਾ, ਗੁਰੂ ਦੀ ਜੁਗਤ ਅਨੁਸਾਰ, ਤੇ ਉਹੋ ਜਿਹਾ ਸਮਾਜ ਬਣਾਉਣਾ ਬੇਗਮਪੁਰਾ, ਤੇ ਉਹੋ ਜਿਹਾ ਰਾਜ, ਹਲੀਮੀ ਰਾਜ ਸਥਾਪਿਤ ਕਰਨਾ, ਤੇ ਅਪਰੈਸਰ ਨੂੰ ਜੜੋਂ ਉਖਾੜਨਾ, ਤੇ ਦੀਨ ਦੀ ਰੱਖਿਆ ਕਰਨਾ। ਇਹ ਬੁਨਿਆਦੀ ਗੱਲ ਆ। ਤੇ ਇਹਦੇ ਨਾਲ ਹੀ ਇਹ ਆ ਜਾਂਦਾ ਕਿ ਜੋ ਸਾਡੀ ਧਰਤੀ ਆ 5 ਦਰਿਆਵਾਂ ਦੀ, ਜੋ ਸਾਡੀ ਹਿਸਟੋਰੀਕਲ ਧਰਤੀ, ਜਿੱਥੇ ਸਾਡੀ ਹਿਸਟਰੀ ਤੇ ਸ਼ਹਾਦਤਾਂ ਆ, ਉੱਥੇ ਇਹੋ ਜਿਹਾ ਰਾਜ ਸਥਾਪਿਤ ਕਰਨਾ ਤਾਂ ਸਭ ਤੋਂ ਪਹਿਲੀ ਗੱਲ ਆ। ਉਹ ਤਾਂ ਬੁਨਿਆਦੀ ਗੱਲ ਆ। ਤੇ ਜਿਹੜੀ ਗੱਲ ਹੈ ਕਿ ਖਾਲਿਸਤਾਨ, ਕੁਛ ਆਪਣੇ ਵੀਰਾਂ ਨੇ ਗੱਲ ਕੀਤੀ ਕਿ ਡਰ ਜਾਂਦੇ ਆ ਜਾਂ ਖਊਆ ਬਣਾਤਾ, ਉਹ ਵੀ ਗੱਲ ਸਹੀ ਹੈ ਕਿ ਅਸੀਂ ਜੋ ਸੰਘਰਸ਼ ਕਰਦੇ ਰਹੇ, ਅਸੀਂ ਤਾਂ ਸੰਘਰਸ਼ 'ਚ ਹੀ ਰਹੇ ਹਾਂ। ਜਿਹੜਾ ਸ਼ਹੀਦ ਸੰਤ ਜਰਨੈਲ ਸਿੰਘ ਹੋਣਾ ਨੇ ਸੰਘਰਸ਼ ਲੜਿਆ ਅਕਾਲ ਤਖਤ ਤੇ, ਗੁਰੂ ਖਾਲਸਾ ਪੰਥ ਦੇ ਪਹਿਰੇਦਾਰ ਬਣ ਕੇ, ਅਕਾਲ ਤਖਤ ਦੇ ਪਹਿਰੇਦਾਰ ਬਣ ਕੇ, ਆਪਣੇ ਚੋਣਵੇਂ ਸਾਥੀਆਂ ਨੂੰ ਚੁਣ ਕੇ, ਉਹ ਬਹੁਤ ਹੀ ਅਜ਼ੀਮ ਤੇ ਵੱਡਾ ਜੰਗ ਤੇ ਸ਼ਹਾਦਤ ਸੀ। ਉਹਨਾਂ ਨੇ ਇੱਕ ਨੀਂਹ ਧਰੀ। ਜਦੋਂ ਉਹਨਾਂ ਨੇ ਕਿ ਨੀਂਹ ਰੱਖੀ ਜਾਏਗੀ, ਉਹਨਾਂ ਦਾ ਮਤਲਬ ਸੀ ਕਿ ਸਾਰਾ ਕੁਝ ਗੁਰੂ ਖਾਲਸਾ ਪੰਥ ਦਾ ਅਸੀਂ ਭੁੱਲ ਚੁੱਕੇ ਹਾਂ, ਵਿਸਰ ਚੁੱਕੇ ਹਾਂ, ਗੁਰੂ ਤੋਂ ਦੂਰ ਹੋ ਚੁੱਕੇ ਹਾਂ। ਗੁਰੂ ਖਾਲਸਾ ਪੰਥ ਦੇ ਰਾਹ ਨੂੰ ਵਿਪਰ ਦੇ ਪ੍ਰਭਾਵ ਥੱਲੇ ਭੁਲਾ ਚੁੱਕੇ ਆ। ਉਹ ਉਹਨਾਂ ਨੂੰ ਯਾਦ ਕਰਾਇਆ ਤੁਹਾਨੂੰ, ਤੇ ਉੱਥੋਂ ਸਾਰਾ ਰਾਹ ਤੁਰਿਆ। ਉਹ ਜਿਹੜਾ ਉਹਨਾਂ ਨੇ ਸ਼ਹਾਦਤਾਂ ਤੇ ਜੰਗ ਅਜ਼ੀਮ, ਉੱਥੇ ਉਹਨਾਂ ਨੇ, ਅਸੀਂ ਅਖਲਾਕੀ ਤੌਰ ਤੇ ਜਿੱਤੇ ਆ। ਉਹ ਸਾਡੀ ਜਿੱਤ ਸੀ ਬਹੁਤ ਸਿਧਾਂਤਿਕ ਤੇ ਅਖਲਾਕੀ ਤੌਰ ਤੇ। ਉੱਥੇ ਹਾਰ ਗਏ, ਸਿਰਫ ਇਹੀ ਨਹੀਂ ਹਾਰੇ, ਸਾਰੇ ਤਖਤ ਹਾਰੇ ਨੇ। ਕਾਲ ਤਖਤ ਤੇ ਗੁਰੂ ਖਾਲਸਾ ਪੰਥ ਜਿੱਤਿਆ ਹੈ। ਤੇ ਉਹਦੇ ਚੋਂ ਅਸੀਂ ਨਿਕਲੇ ਹਾਂ, ਉਸ ਅਰਦਾਸ ਚੋਂ, ਉਸ ਪੰਥ ਦੀ ਵਹਿਣ ਚੋਂ। ਤੇ ਉਹ ਜਿਹੜਾ ਜੰਗ ਅਸੀਂ ਲੜਿਆ, ਉਹ ਉਸ ਦੀ ਦੇਣ ਸੀ, ਉਸ ਜੰਗ ਦੀ। ਤੇ ਉਹ ਜਿਹੜਾ ਗੁਰੂ ਖਾਲਸਾ ਪੰਥ ਦਾ ਜਿਹੜਾ ਰਾਹ ਆ, ਉਹਨੂੰ ਹੋਰ ਰੌਸ਼ਨ ਕਰਨਾ, ਉਹਦੇ ਸਾਰੇ ਪਸਾਰਾਂ ਨੂੰ ਵਧਾਉਣਾ, ਉਸ ਦਰਿਆ ਨੂੰ ਦੁਬਾਰਾ ਉਸ ਤਰੀਕੇ ਨਾਲ ਹੀ ਪ੍ਰਜਵਲਿਤ ਕਰਨਾ, ਸ਼ਹਾਦਤਾਂ ਤੇ ਜੰਗਾਂ ਰਾਹੀਂ ਹੋਣਾ ਸੀ। ਉਹ ਸਾਡਾ ਕੰਮ ਸੀ, ਸਾਡਾ ਫਰਜ਼ ਸੀ, ਉਹ ਅਸੀਂ ਕੀਤਾ। ਸਾਡੇ ਤੋਂ ਗੁਰੂ ਨੇ ਸੇਵਾ ਲਈ। ਜਿਹੜੀਆਂ ਇੰਨੀਆਂ ਸ਼ਹਾਦਤਾਂ ਹੋਈਆਂ, ਐਡੀਆਂ ਉੱਚੀਆਂ ਸ਼ਹਾਦਤਾਂ ਹੋਈਆਂ, ਜੋ ਸਾਰਾ ਇਤਿਹਾਸ ਅਰਦਾਸ ਵਾਲਾ ਇੱਥੇ ਦੁਹਰਾਇਆ ਗਿਆ, ਉਹ ਗੁਰੂ ਦੀ ਕਿਰਪਾ ਨਾਲ ਹੋਇਆ ਹੈ। ਹੁਣ ਦੇ ਸਮਿਆਂ 'ਚ ਉਹ ਕਿਤੇ ਕੋਈ ਆਪਣੇ ਹੱਠ ਨਾਲ ਜਾਂ ਕਿਤੇ ਹੋਰ ਕਿਸੇ ਤਰੀਕੇ ਨਾਲ ਹੋ ਸਕਦਾ ਹੈ। ਤੇ ਜੋ ਸਾਡਾ ਜੋ, ਮੈਂ ਉਸ ਸਮੇਂ ਦੀ ਯਾਦ ਕਰਾਂ, ਜਿੱਦਾਂ ਪੋਹ ਦੇ ਸਮੇਂ, ਕਿ
ਜੋ ਇਹਨਾਂ ਦੇ ਬੁੱਚੜਖਾਨਿਆਂ 'ਚ, ਇਹਨਾਂ ਦੀ ਕੈਦਾਂ 'ਚ, ਲਾਲ ਕਿਲੇ ਦੀ ਕੈਦਾਂ ਜਿੱਥੋਂ ਕਦੀ ਸਿੰਘ ਬਾਹਰ ਹੀ ਨਹੀਂ ਆਏ, ਇਹਨਾਂ ਦਿਨਾਂ 'ਚ ਜੋ ਉਹ ਸਾਰੇ ਉਹਨਾਂ ਨੇ ਤਸ਼ੱਦਦ ਤੇ ਇੰਨੇ ਲੰਬੀਆਂ ਕੈਦਾਂ ਝੱਲੀਆਂ ਤੇ ਸਿਦਕ ਨਹੀਂ ਡੋਲਿਆ ਕਦੀ ਵੀ। ਕਦੀ ਨਹੀਂ ਕਿਹਾ ਕਿ ਸਾਨੂੰ ਛਡਾ ਲਓ, ਸਾਨੂੰ ਆਹ ਕਰ ਲਓ, ਕੋਈ ਸਮਝੌਤਾ। ਕਿ ਮੈਨੂੰ ਇੱਕ ਯਾਦ ਆ ਗਈ ਗੱਲ ਕਿ ਇਹ 86 ਦੇ ਇਹਨਾਂ ਦਿਨਾਂ ਦੀ ਗੱਲ ਹੈ। ਉਸ ਤੋਂ ਪਹਿਲਾਂ 85 ਵਿੱਚ ਸਰਕਾਰ ਦੀ ਬੜੀ ਜ਼ਰੂਰਤ ਸੀ ਕਿ ਦੁਨੀਆ ਨੂੰ ਦਿਖਾਇਆ ਜਾਵੇ ਕਿ ਕਿਸੇ ਤਰੀਕਾ ਕੋਈ ਸਿੱਖਾਂ ਨੂੰ ਰਾਜ ਦੇ ਤੌਰ ਤੇ ਲਿਆਂਦੇ। ਉਹਨਾਂ ਨੇ ਇੱਕ ਬੜੀ ਜਾਣੀ ਕਿ ਲਾਮਬੰਦੀ ਕਰਕੇ ਬਰਨਾਲੇ ਵਾਲੀ ਸਰਕਾਰ ਲੈ ਕੇ ਆਂਦੀ, ਆਪ ਹੀ ਉਹਨਾਂ ਨੂੰ ਜਿਤਾਇਆ ਤੇ ਲੈ ਕੇ ਆਂਦਾ। ਪਰ ਥੋੜੇ ਚਿਰ ਬਾਅਦ ਹੀ ਉਹ ਫੇਲ ਹੋ ਗਈ, ਫੇਲ ਹੀ ਹੋਣੀ ਸੀ ਹਨਾ। ਤੇ ਉਹਨਾਂ ਨੇ ਵੀ ਕੋਈ ਇਮਾਨਦਾਰ ਨਹੀਂ ਸੀ, ਉਹਨਾਂ ਨੇ ਤਾਂ ਇੱਕ ਉਹਨਾਂ ਨੂੰ ਯੂਜ਼ ਹੀ ਕਰਨਾ ਸੀ। ਤੇ ਜਦੋਂ ਉਹ ਫੇਲ ਹੋ ਗਏ ਤੇ 86 ਦੇ ਅਖੀਰ ਦੇ ਵਿੱਚ ਇਹਨਾਂ ਦਿਨਾਂ 'ਚ ਹੀ ਉਹਨਾਂ ਨੇ ਪਹਿਲੀ ਵਾਰ ਜਾਣੀ ਕਿ ਖਾੜਕੂਆਂ ਨਾਲ ਜਾਣੀ ਕਿ ਗੱਲਬਾਤ ਸ਼ੁਰੂ ਕੀਤੀ। ਉਸ ਵਕਤ ਸਿੱਖ ਸਟੂਡੈਂਟ ਫੈਡਰੇਸ਼ਨ ਬਹੁਤ ਹੀ ਪਾਵਰਫੁਲ ਜਾਣੀ ਕਿ ਬੜੀ ਪ੍ਰਭਾਵਸ਼ਾਲੀ ਜਥੇਬੰਦੀ ਸੀ ਸਾਰੀ ਪੰਜਾਬ ਵਿੱਚ, ਤੇ ਗੁਰਜੀਤ ਸਿੰਘ ਹੁਣੀ ਇਹਨਾਂ ਦੇ ਲੀਡਰ ਸੀਗੇ। ਤੇ ਉਹਨਾਂ ਰਾਹੀਂ ਗੱਲਬਾਤ ਸ਼ੁਰੂ ਕੀਤੀ ਕਿ ਸਾਨੂੰ ਪਤਾ ਲੱਗਿਆ ਕਿ ਗੱਲਬਾਤ ਹੋਈ, ਅਖਬਾਰਾਂ ਵਿੱਚ ਵੀ ਆ ਗਏ ਹਨ। ਤੇ ਕੁਛ ਖਾੜਕੂ ਸੰਘਰਸ਼ ਵਿੱਚ ਲੀਡਰਸ਼ਿਪ 'ਚ ਇਹ ਵੀ ਹੋ ਗਿਆ ਕਿ ਇਹ ਕੀ ਹੋ ਰਿਹਾ ਹੈ, ਸਾਨੂੰ ਤਾਂ ਹਨਾ ਪਤਾ ਨਹੀਂ। ਕਿ ਫਿਰ ਅਸੀਂ ਇਹਨਾਂ ਨੂੰ ਜਾਣੀ ਕਿ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਕੋਈ ਜਿਹੜੇ ਸੈਂਟਰ ਦੇ ਬੰਦੇ ਆ, ਰਿਸਪੌਂਸੀਬਲ ਬੰਦੇ ਆ ਕੇ ਮਿਲੇ ਆ। ਤੇ ਫਿਰ ਅਸੀਂ ਉਹਨੂੰ ਗੁਰਜੀਤ ਸਿੰਘ ਨੂੰ, ਫੈਡਰੇਸ਼ਨ ਵਾਲਿਆਂ ਨੂੰ ਬੁਲਾਇਆ। ਇਹ ਗੱਲ ਹੈਗੀ ਆ ਛਤਬੀਰ ਜਿਹੜਾ ਉਹ ਜੂ ਆ ਚੰਡੀਗੜ੍ਹ ਕੋਲ, ਉੱਥੇ ਦੀ ਗੱਲ ਆ, ਇਹਨਾਂ ਦਿਨਾਂ ਦੀ ਗੱਲ ਆ। ਬੜੀ ਠੰਡ ਸੀਗੀ, ਬੱਦਲਵਾਹੀ ਹੋਈ ਸੀਗੀ। ਤੇ ਅਸੀਂ ਗੁਰਜੀਤ ਸਿੰਘ ਹੁਣੀ ਦੀ ਫੈਡਰੇਸ਼ਨ ਦੀ ਟੀਮ ਨਾਲ ਆਏ। ਇੱਧਰੋਂ ਪੰਥਕ ਕਮੇਟੀ ਵੱਲੋਂ ਭਾਈ ਗੁਰਦੇਵ ਸਿੰਘ ਹੁਣੀ, ਉੱਧਰੋਂ ਭਾਈ ਦਲਵਿੰਦਰ ਸਿੰਘ ਹੁਣੀ, ਬਾਬਾ ਅਜੀਤ ਸਿੰਘ ਜਿਹੜੇ ਰਬੀਰੋ ਵਾਲੇ, ਬਾਬਾ ਤੰਨਾ ਸਿੰਘ, ਭਾਈ ਲਾਭ ਸਿੰਘ ਹੁਣੀ, ਦਿੱਲੀ ਤੋਂ ਹਰਜਿੰਦਰ ਸਿੰਘ ਜਿੰਦਾ, ਮਥੁਰਾ ਸਿੰਘ ਹੁਣੀ, ਸਤਨਾਮ ਸਿੰਘ ਹੁਣੀ। ਇੱਧਰੋਂ ਅਸੀਂ ਗਏ, ਚਰਨਜੀਤ ਸਿੰਘ ਹੁਣੀ, ਗੁਰਦੇਵ ਸਿੰਘ ਹੁਣੀ, ਗੁਰਜੰਟ ਸਿੰਘ ਰਾਜਸਥਾਨੀ, ਪਰਮਜੀਤ ਸਿੰਘ ਪੰਜਵੜ। ਉਦੋਂ ਇਹ ਤਾਂ ਹਾਲੇ ਸ਼ੁਰੂ ਹੀ ਆਏ ਸੀਗੇ। ਤੇ ਭਾਈ ਕਮਰਜੀਤ ਸਿੰਘ ਹੁਣੀ, ਨਿਰਮਲ ਸਿੰਘ ਮੀਆਂ ਪਿੰਡ, ਹੋਰ ਬਹੁਤ ਸਿੰਘ, ਕੋਈ 40-50 ਸਿੰਘ ਹੋ ਗਏ ਹੋਵਾਂਗੇ ਉੱਥੇ। ਤੇ ਕੋਈ ਇਕੱਠੇ ਹੋਏ ਤੇ ਉੱਥੇ ਗੱਲ ਹੋਈ, ਚੱਲੀ। ਤੇ ਪੁੱਛਿਆ ਗਿਆ ਕਿ ਗੁਰਜੀਤ ਸਿੰਘ ਨੂੰ ਕਿ ਭਾਈ ਦੱਸੋ ਆਪਣੀ ਪੋਜੀਸ਼ਨ। ਤੇ ਉੱਥੇ ਉਹਨੇ ਦੱਸੀ ਕਿ ਨਹੀਂ, ਸਾਨੂੰ ਇਸ ਤਰੀਕੇ ਨਾਲ ਆਏ ਸੀਗੇ ਗਵਰਨਮੈਂਟ ਦੇ ਹੋਮ ਮਿਨਿਸਟਰੀ ਵੱਲੋਂ, ਤੇ ਉਹ ਕਿ ਭਾਈ ਕਿ ਤੁਸੀਂ ਆਪਣਾ ਨੁਮਾਇੰਦਾ ਭੇਜੋ, ਅਸੀਂ ਹਨਾ ਤੁਸੀਂ ਗੱਲ ਕਰਨਾ ਚਾਹੁੰਦੇ ਆ। ਤੇ ਸਾਡਾ ਇੱਕ ਬੰਦਾ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਆ ਕਿ ਅਸੀਂ ਦੇਖ ਲਿਆ ਕਿ ਸਿੱਖਾਂ ਵਿੱਚ ਰਿਪਰੈਜ਼ੈਂਟੇਸ਼ਨ ਤੁਹਾਡੀ ਆ, ਜਿਹੜੇ ਅਕਾਲੀ ਆ ਇਹ ਤਾਂ ਜਿੱਦਾਂ ਹੁਣ ਸਾਰੀ ਇੰਡੀਆ 'ਚ ਕਰਪਟ ਆ, ਸਾਰੇ ਪੋਲੀਟੀਸ਼ੀਅਨ ਇਹ ਵੀ ਕਰਪਟ ਆ, ਇਹਨਾਂ ਕੋਲ ਕੁਛ ਨਹੀਂ ਗਾ। ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਰਿਪਰੈਜ਼ੈਂਟੇਟਿਵਸ ਰੀਅਲ ਆ, ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ। ਤੇ ਅਸੀਂ ਚਾਹੁੰਦੇ ਕਿ ਅਸੀਂ ਇਲੈਕਸ਼ਨ ਕਰਵਾਉਣੇ ਆ, ਕਿ ਤੁਸੀਂ ਇਲੈਕਸ਼ਨ ਲੜੋ ਤੇ ਤੁਸੀਂ ਜਿੱਤ ਜਾਣਾ ਆ, ਤੇ ਤੁਸੀਂ ਆਪਣੀ ਇੱਥੇ ਸਰਕਾਰ ਬਣਾ ਕੇ ਜੋ ਤੁਸੀਂ ਚਾਹੁੰਦਾ ਹੈ ਉਹ ਕਰੋ, ਤੁਹਾਡੇ 'ਚ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ। ਇਹ ਉਹਨਾਂ ਨੇ ਗੱਲ ਕਹੀ। ਅੱਛਾ, ਜੋ ਆਈ ਸੀ ਉਹਨਾਂ ਨੇ ਦੱਸ ਦਿੱਤੀ, ਉਹਨਾਂ ਤਾਂ ਇਹ ਕੋਈ ਗੱਲ ਨਹੀਂ ਸੀ। ਤੇ ਉੱਥੇ ਜਿਹੜੀ ਗੱਲ ਆਪਾਂ ਕਰਦੇ ਆ, ਆਪਣੇ ਬੁਲਾਰਿਆਂ ਨੇ ਕੀਤੀ ਸੀ, ਲਹਿਣਾ ਸਿੰਘ ਭੰਗੀ ਵਾਲੀ, ਦੀਵਾਨ ਦਰਬਾਰਾ ਸਿੰਘ ਵਾਲੀ। ਮੈਂ ਕਹਿੰਦਾ ਉਹਨਾਂ ਰਿਲੇਟ ਕਰੀਏ, ਉੱਥੇ ਜਦੋਂ ਇਹ ਗੱਲ ਹੋਈ, ਭਾਊ ਲਾਭ ਸਿੰਘ, ਭਾਈ ਗੁਰਦੇਵ ਸਿੰਘ ਹੋਣੀ ਤੇ ਬਾਬਾ ਅਜੀਤ ਸਿੰਘ ਹੋਣੀ, ਉਹਨਾਂ ਨੂੰ ਬੜਾ ਜਾਣੀ ਕਿ ਸਾਰਿਆਂ ਨੂੰ ਬੜੇ ਉਹ ਰੌਂਚ ਤੇ ਬੜੇ ਤੈਸ਼ ਬਾਬਾ ਅਜੀਤ ਸਿੰਘ ਹੋਣੀ ਕਹਿੰਦੇ ਕਿ ਦੱਸੋ ਕਿ ਇਹਨਾਂ ਦਿਨਾਂ 'ਚ ਸਾਡਾ ਪ੍ਰੇਰਨਾ ਸਰੋਤ ਸਾਹਿਬਜ਼ਾਦੇ ਛੋਟੇ, ਉਹ ਜਦੋਂ ਸੂਬੇ ਦੀ ਕਚਹਿਰੀ 'ਚ ਜਾਂਦੇ ਆ ਤੇ ਆਪਣੀ ਜੁੱਤੀ ਅੱਗੇ ਕਰਦੇ ਆ, ਸਿਰ ਨਹੀਂ ਨਵਾਉਂਦੇ, ਪਹਿਲਾਂ ਜੁੱਤੀ ਦਰਵਾਜ਼ੇ 'ਚ ਅੰਦਰ ਲੈ ਕੇ ਜਾਂਦੇ ਆ। ਤੇ ਉਹ ਸਾਡੇ ਪ੍ਰੇਰਨਾ ਸਰੋਤ ਹੋਣ ਤੇ ਸਾਨੂੰ ਇਹ ਜੁਰਤ ਕਰਨ ਕਿ ਸਾਡੇ ਕੋਲ ਇੱਕ ਸੂਬੇਦਾਰੀ ਭੇਜ ਰਹੇ ਆ।
ਤੇ ਉਹਨਾਂ ਨੇ ਬੁਰੀ ਤਰੀਕੇ ਨਾਲ ਰਿਜੈਕਟ ਕਰ ਦਿੱਤੀ ਸਾਰੀ ਜਿਹੜੀ ਮੂਵਮੈਂਟ ਸੀ ਉਸ ਵੇਲੇ, ਕਿ ਬਿਲਕੁਲ ਮਤਲਬ ਨਹੀਂ, ਇਹ ਇੱਕ ਟ੍ਰੈਪ ਆ, ਜਾਣੀ ਕਿ ਸਾਨੂੰ ਮੂਵਮੈਂਟ ਨੂੰ ਵੰਡਣ ਦਾ, ਕਿਉਂਕਿ ਇਲੈਕਸ਼ਨਸ ਦੇ ਰਾਹੀਂ ਉਹਨਾਂ ਦਾ ਸਾਰਾ ਹੀ ਰਿਹਾ ਕਿ ਜਿੰਨੀਆਂ ਮੂਵਮੈਂਟਸ ਨੂੰ ਇਹਦੇ ਵਿੱਚ ਪਾ ਕੇ ਡਿਵੀਜ਼ਨ ਕ੍ਰੀਏਟ ਕੀਤਾ ਜਾਵੇ, ਇਹਨੂੰ ਡਿਲੂਟ ਕੀਤਾ ਜਾਵੇ, ਜਾਂ ਕਰਾਹੇ ਪਾਇਆ ਵਿੱਚ ਕੁਛ ਹਿੱਸਿਆਂ ਨੂੰ ਕਰਪਟ ਕੀਤਾ ਜਾਵੇ। ਉਹ ਬੜਾ ਸਹੀ ਪਛਾਣ ਕੇ ਉਹਨਾਂ ਨੇ ਉਸ ਵਕਤ ਹੀ ਉਹਨੂੰ ਰਿਜੈਕਟ ਕੀਤਾ, ਤੇ ਗੁਰਜੀਤ ਸਿੰਘ ਨੂੰ ਕਿਹਾ ਕਿ ਭਾਈ ਤੈਨੂੰ ਪੁੱਛ ਕੇ ਜਾਣਾ ਚਾਹੀਦਾ ਸੀ, ਜਿਹੜਾ ਚਲੋ ਬੰਦਾ, ਤੁਸੀਂ ਤਾਂ ਨਹੀਂ ਗਏ, ਜਿਹੜੇ ਵੀ ਗਏ ਆ ਉਹਨਾਂ ਨੇ ਗਲਤੀ ਮੰਨੀ ਤੇ ਉਹਨੂੰ ਕੋਈ ਤਨਖਾਹ ਲਾਈ, ਕਿ ਇਹ ਤਾਂ। ਤੇ ਫਿਰ ਹੋਰ ਮੈਂ ਗੱਲ ਇਸ ਮਹੀਨੇ ਦੀ ਗੱਲ ਕਰੀਏ ਕਿ ਇਸ ਮਹੀਨਾ ਇਸ ਤਰ੍ਹਾਂ ਦਾ ਹੁੰਦਾ ਸੀ, ਧੁੰਦਾਂ ਦਾ, ਠੰਡਾਂ ਦਾ ਹੁੰਦਾ ਸੀ, ਤੇ ਇਹਦੇ ਵਿੱਚ ਐਕਸ਼ਨ ਵੀ ਬਹੁਤ ਕਰੀਦੇ ਸੀ ਅਸੀਂ, ਕਿਉਂਕਿ ਇਹ 'ਚ ਧੁੰਦ ਤੇ ਰਾਤਾਂ ਲੰਬੀਆਂ ਹੁੰਦੀਆਂ ਸੀ, ਜਿਹੜੇ ਸਿਕਿਉਰਿਟੀ ਵਾਲੇ ਬੜੇ ਢਿੱਲੇ ਹੋ ਜਾਂਦੇ ਸੀ, ਤੇ ਬਾਰਡਰ ਵੀ ਬਹੁਤ ਕ੍ਰਾਸ ਲਈ ਸਭ ਤੋਂ ਬੈਸਟ ਸੀਗੇ, ਤੇ ਬਾਰਡਰ 'ਚ ਬਹੁਤ ਬੰਦੇ ਸ਼ਹੀਦ ਵੀ ਹੋ ਜਾਂਦੇ ਸੀ। ਮੈਨੂੰ ਯਾਦ ਹੈ ਕਿ ਆਪਣੇ, ਤੁਸੀਂ ਹੁਣ ਜਿਹੜੀ ਥਾਂ ਤੇ ਬੈਠੇ ਟੋਰਾਂਟੋ ਦੇ, ਉੱਥੋਂ ਦੇ ਜਿਹੜੇ ਤੁਹਾਡੇ ਸਿੰਘ ਆਏ ਹੋ ਸੀ, ਭਾਈ ਬਲਵੀਰ ਸਿੰਘ ਖੈਰੇ ਹੁਣੀ, ਇੱਥੋਂ ਇੱਕ ਸਿੰਘ ਸੀਗਾ ਤੁਹਾਡੇ ਸ਼ਹਿਰ ਦਾ ਸ਼ਹੀਦ ਮਹਿੰਦਰ ਸਿੰਘ, ਉਹ ਉੱਥੇ ਬਾਰਡਰ ਕ੍ਰਾਸ ਕਰਦੇ ਸ਼ਹੀਦ ਹੋਏ। ਉਹ ਥੋੜਾ ਜਿਹਾ ਕ੍ਰੋਲ ਕਰਕੇ ਜਾ ਰਹੇ ਸੀ, ਤੇ ਥੋੜਾ ਜਿਹਾ ਕਿਤੇ ਉੱਤੇ ਉੱਠੇ ਤੇ ਉਹਨਾਂ ਦੇ ਗੋਲੀ ਲੱਗ ਕੇ ਤੇ ਉਹ ਉੱਥੇ ਸ਼ਹੀਦ ਹੋ ਗਏ ਸੀ। ਤੇ ਇੱਕ ਇਸੇ ਤਰੀਕੇ ਨਾਲ ਮੈਂ ਜਦੋਂ ਉੱਥੇ ਸੀ ਇਹਨਾਂ ਦਿਨਾਂ 'ਚ ਇੱਕ ਨੌਜਵਾਨ ਕੋਲ ਅਸੀਂ ਗਏ, ਤੇ ਉਹ ਵੀ ਬਾਰਡਰ ਤੇ ਬਹੁਤ ਛੋਟੀ ਉਮਰ ਦਾ ਨੌਜਵਾਨ ਸੀਗਾ, ਤੇ ਉਹਦਾ ਨਾਂ ਸੀ ਜੱਗਾ, ਤੇ ਉਹ ਬਾਰਡਰ ਟੱਪ ਕੇ ਆਇਆ। ਉਹ ਪਹਿਲਾਂ ਕਦੀ ਨਹੀਂ ਸੀ ਉਹਨੇ ਕੋਈ ਹਥਿਆਰ ਚਲਾਏ, ਤੇ ਬਾਰਡਰ ਤੇ ਉਹ ਬੜਾ ਹੀ ਤਕੜਾ ਉਹਨਾਂ ਨੇ ਜੰਗ ਕੀਤਾ, ਸਿਕਿਉਰਿਟੀ ਫੋਰਸ ਬੜੇ ਬੰਦੇ ਮਾਰੇ, ਸਵੇਰ ਤੱਕ ਲੜਦੇ ਰਹੇ, ਉਹਦਾ ਇੱਕ ਗੋਡੇ ਦੀ ਚੱਪਣੀ ਉੜ ਗਈ, ਤੇ ਉਹ ਫਿਰ ਜਾ ਕੇ ਆਪਣੇ ਇੱਕ ਜਿਹੜਾ ਸ਼ਹੀਦ ਸਿੰਘ ਉਹਨੂੰ ਵਾਪਸ ਲਿਆਇਆ। ਤੇ ਜਦੋਂ ਅਸੀਂ ਉੱਥੇ ਸਵੇਰੇ ਗਏ ਉਹ ਪੋਸਟ ਵਾਲਿਆਂ ਕੋਲ, ਤੇ ਪੋਸਟ ਵਾਲਿਆਂ ਦਾ ਜਿਹੜਾ ਕਮਾਂਡੈਂਟ ਸੀ ਉਹ ਕਹਿੰਦਾ, ਯਾਰ ਤੁਹਾਡੇ ਬੰਦੇ, ਅਣਜਾਣ ਬੰਦੇ ਇਸ ਤਰ੍ਹਾਂ ਲੜਦੇ ਨੇ, ਇਹਦੀ ਬੰਦੇ ਦੀ ਚੱਪਣੀ ਉੜ ਗਈ, ਅਸੀਂ ਇਹਨੂੰ ਲੈ ਕੇ ਆਏ ਹਾਂ। ਇਹ ਜਿਸ ਤਰੀਕੇ ਨਾਲ ਉੱਥੇ ਲੜਿਆ ਆ, ਇਹ ਕਮਾਲ ਆ ਕਿ ਇਹ ਜਿਹੇ ਬੰਦੇ ਸਾਡੇ ਕੋਲ ਹੋਣ ਤਾਂ ਅਸੀਂ ਇਹਨਾਂ ਨੂੰ ਬਾਹਮਣਾਂ ਨੂੰ ਕੱਲ ਲੈ ਲਈਏ, ਕਿ ਏਦਾਂ ਦੇ ਸਿੰਘ ਸੀਗੇ। ਤੇ ਜਿਹੜੇ ਸਿੰਘ ਸੀਗੇ, ਮੈਨੂੰ ਬੜਾ ਮਾਣ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਆ ਕਿ ਮੈਂ ਬਹੁਤ ਹੀ ਵੱਡੇ ਵੱਡੇ ਜਿਹੜੇ ਸਿੰਘ ਆ ਉਹਨਾਂ ਦੀ ਸੰਗਤ ਮਾਣੀ। ਸਾਰੀਆਂ ਜਥੇਬੰਦੀਆਂ 'ਚ ਅਸੀਂ ਸ਼ੁਰੂ ਹੋਏ ਭਾਈ ਅਨੋਖ ਸਿੰਘ, ਸੁਲੱਖਣ ਸਿੰਘ ਹੋਣਾ ਤੋਂ ਲੱਗ ਕੇ ਹੋਰ ਸਾਰੇ ਵੱਡੇ ਸਿੰਘ ਜਿੰਨੇ, ਸਾਰੀਆਂ ਜਥੇਬੰਦੀਆਂ, ਸਾਰਿਆਂ ਨਾਲ ਰਹੇ ਹਾਂ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਜਿਹੜੇ ਕੋਰ ਸੀਗੇ, ਜਿਹੜੇ ਸਾਰੇ ਸੰਘਰਸ਼ ਦੇ, ਉਹ ਕੋਰ ਸਿਰਫ ਲੜਨ ਵਾਲੀ ਸ਼ਕਤੀ ਨਹੀਂ ਸੀ, ਉਹ ਜਿੰਨੀਆਂ ਠਹਿਰਾਂ ਵਾਲੇ, ਜਿੰਨੇ ਸਾਡੇ ਲਈ ਅਰਦਾਸ ਕਰਨ ਵਾਲੇ, ਬੀਬੀਆਂ, ਸਾਡੇ ਬਜ਼ੁਰਗ, ਮਾਵਾਂ ਭੈਣਾਂ, ਸਾਡੀਆਂ ਬੇਟੀਆਂ ਭੈਣਾਂ, ਐਵਰੀਬੋਡੀ ਜੋ ਪੰਥ ਨਾਲ ਜੁੜੇ ਸੀ, ਜਿਹਨਾਂ ਦੀ ਅਰਦਾਸ ਇੱਕ ਸੀ, ਜਿਹਨਾਂ ਦਾ ਸਭ ਕੁਝ ਇੱਕ ਸੀ, ਵਾਰ ਦਿੱਤਾ ਸੀ, ਸਭ ਕੁਝ ਤਿਆਗ ਦਿੱਤਾ ਸੀ, ਉਹ ਬਹੁਤ ਵੱਡਾ ਹਿੱਸਾ ਸੀ ਜਿਹਨੂੰ ਅਸੀਂ ਕੋਰ ਕਹਿ ਸਕਦੇ ਹਾਂ, ਜਿਹੜਾ ਰੀਅਲ ਸੀ, ਜਿਹਦੇ ਕਰਕੇ ਉਹ ਸਾਰਾ ਸੰਘਰਸ਼ ਚੱਲ ਰਿਹਾ ਸੀ, ਜਿਹਦੀ ਅਰਦਾਸ ਕਰਕੇ, ਤੇ ਜਿਹੜਾ ਅੱਜ ਵੀ ਹੈਗਾ, ਉਹ ਅੱਜ ਡੋਰਮੈਂਟਲੀ ਚੱਲ ਰਿਹਾ ਹੈ ਨਾ, ਸਦਾ ਹੀ ਸੀਗਾ। ਤੇ ਉਹਦੇ ਵਿੱਚ ਤਾਂ ਇਸ ਤਰ੍ਹਾਂ ਸੀਗਾ ਕਿ ਉਹ ਤਾਂ ਉਹਦੀ ਜਿਹੜੀ ਬੁਨਿਆਦ ਸੀ ਉਹ ਅਰਦਾਸ ਸੀ, ਪਾਠ ਸੀ, ਸਿਮਰਨ ਸੀ, ਕਮਾਈ ਸੀ। ਉਹ ਜਿਹੜੇ ਬੰਦੇ ਤੇ ਬਹੁਤ ਵੱਡੀਆਂ ਵੱਡੀਆਂ ਕਮਾਈਆਂ ਸੀ, ਜਿੱਦਾਂ ਹੁਣ ਤੁਸੀਂ ਭਾਈ ਅਨੋਖ ਸਿੰਘ ਆ, ਬਾਬਾ ਸੁਰਿੰਦਰ ਸਿੰਘ ਆ, ਭਾਈ ਨਵਨੀਤ ਸਿੰਘ ਆ, ਬਾਬਾ ਦਲਵਿੰਦਰ ਸਿੰਘ, ਭਾਈ ਗੁਰਦੇਵ ਸਿੰਘ ਆ, ਬਾਬਾ ਦਲਵੀਰ ਸਿੰਘ ਹੋਣੀ ਆ, ਜਾਂ ਭਾਈ ਬਲਵੀਰ ਸਿੰਘ ਹੋਣੀ, ਸੁਲੱਖਣ ਸਿੰਘ ਹੋਣੀ, ਇਹਨਾਂ ਦੀਆਂ ਬਹੁਤ ਵੱਡੇ ਚੌਂਕੜੇ ਸੀਗੇ, ਕਈਆਂ ਦੀਆਂ ਬਹੁਤ ਵੱਡੀਆਂ ਅਵਸਥਾਵਾਂ ਸੀਗੀਆਂ। ਤੇ ਸਾਡੇ ਨਾਲ ਉਦੋਂ ਤਾਂ ਆਮ ਸਾਨੂੰ ਇਹ ਹੁੰਦਾ ਸੀ, ਜਦੋਂ ਕਿਤੇ ਹੁੰਦਾ ਸੀ, ਆਮ ਹੀ ਗੱਲ ਹੁੰਦੀ ਸੀ ਕਿ ਸਾਡੇ ਨਾਲ ਸ਼ਹੀਦੀ ਪੈ ਰਹੇ ਆ, ਸਾਨੂੰ ਇਹ ਮਹਿਸੂਸ ਹੁੰਦੇ ਸੀਗੇ। ਉਹ ਸਮਾਂ ਇਦਾਂ ਦਾ ਸੀ, ਤੇ ਸਾਰਾ ਪੰਥ ਸਾਡੇ ਨਾਲ ਖੜਾ ਸੀ, ਇੱਥੇ ਉਹਨਾਂ ਦੀ ਅਰਦਾਸ ਖੜੀ ਸੀ। ਤੇ ਉਹਦੇ ਵਿੱਚ ਜਿਹੜੇ ਸਿੰਘ ਲੜ ਰਹੇ ਸੀਗੇ, ਉਹਨਾਂ ਦਾ ਜਿਹੜਾ
ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਜਾਂ ਉਹਨਾਂ ਦਾ ਜਿਹੜਾ ਗੋਲ ਸੀ, ਉਹ ਗੁਰੂ ਦੇ ਦਰਬਾਰ 'ਚ ਪ੍ਰਵਾਨ ਹੋਣਾ ਸੀ, ਉਹਦੀ ਖੁਸ਼ੀ ਹਾਸਲ ਕਰਨਾ ਸੀ, ਉਹ ਸੀ ਸ਼ਹਾਦਤ ਨੂੰ ਪਹੁੰਚਣਾ ਸੀਗਾ, ਕੋਈ ਹੋਰ ਨਹੀਂ ਸੀਗਾ। ਜੰਗ ਕਰਨਾ ਤੇ ਸ਼ਹਾਦਤ, ਇਹੀ ਸੀ। ਇੱਕ ਵਾਰ ਅਸੀਂ ਇਸ ਤਰ੍ਹਾਂ ਹੀ ਬੈਠੇ, ਕਾਫੀ ਜਣੇ ਸੀਗੇ, ਤੇ ਉੱਥੇ ਗੱਲ ਹੋਈ ਕਿ ਖਾਲਿਸਤਾਨ ਦੀ ਗੱਲ ਹੋਈ ਕਿ ਕਦੋਂ ਬਣੂਗਾ ਕੀ, ਹਨਾ। ਉੱਥੇ ਅਸੀਂ 9-10 ਜਣੇ, ਸਾਰੇ ਬਹੁਤ ਕਲੀਅਰ ਸੀ ਕਿ ਮਤਲਬ ਹੀ ਨਹੀਂ, ਅਸੀਂ ਤਾਂ ਸਾਰਿਆਂ ਨੇ ਸ਼ਹੀਦ ਹੋਣਾ ਆ, ਤੇ ਜੰਗ ਆ ਜਿਹੜੀ ਖਾਲਿਸਤਾਨ ਦੀ ਗੱਲ ਆ, ਉਹ ਹਾਲੇ ਸਾਨੂੰ ਤਾਂ ਪੂਰੀ ਹੋ ਸਕਦਾ ਸਮਝ ਵੀ ਨਾ ਹੋਵੇ। ਇਹ ਤਾਂ ਗੁਰੂ ਦੀ ਕਲਾ ਆ, ਅੱਗੇ ਉਹਦੀਆਂ ਫੌਜਾਂ ਨੇ ਆਉਣਾ ਆ, ਅੱਗੇ ਇਵੋਲਵ ਹੋਣਾ ਸਭ ਕੁਛ। ਤੇ ਜਿਹੜੀ ਅੱਜ ਆਪਾਂ ਤੁਸੀਂ ਗੱਲ ਕਰਦੇ ਸੀ ਨੇਸ਼ਨ ਦੀ, ਪੰਥ ਦੀ, ਇਹ ਮੈਨੂੰ ਯਾਦ ਆ ਕਿ ਇੱਕ ਰਾਤ ਦੀ, ਹੁਣ ਮੈਨੂੰ ਯਾਦ ਆ, ਭਾਈ ਅਵਤਾਰ ਸਿੰਘ ਦਾਊ ਮਾਜਰਾ ਬੜੀ ਉੱਚੀ ਅਵਸਥਾ ਵਾਲਾ ਸਿੰਘ ਸੀ, ਬਹੁਤ ਗਿਆਨ ਵਾਲਾ ਵੀ ਸੀ, ਪੜ੍ਹਿਆ ਲਿਖਿਆ ਇੰਜੀਨੀਅਰ, ਤੇ ਭਾਈ ਨਵਨੀਤ ਸਿੰਘ, ਉਹ ਦੋਵੇਂ ਕਲਾਸ ਫੈਲੋ ਸੀ GNE ਦੇ। ਉਹਨਾਂ ਨਾਲ ਮੈਂ ਰਾਤ ਨੂੰ ਅਸੀਂ ਸੁੱਤੇ, ਤੇ ਅਵਤਾਰ ਸਿੰਘ ਬਹੁਤ ਪੜ੍ਹਦਾ ਰਹਿੰਦਾ ਸੀ, ਉਹ ਨੈਸ਼ਨਲਿਜ਼ਮ ਤੇ ਉਹਨਾਂ ਦਿਨ ਪੜ੍ਹ ਰਿਹਾ ਸੀ, ਤੇ ਉਹਨੇ ਉੱਠ ਕੇ ਸਾਨੂੰ ਕਰਨ ਲੱਗ ਪਿਆ ਕਿ ਇਹ ਕੋਈ ਗੱਲ ਹੈਗੀ 88 ਦੀ, ਕਿ ਭਾਜੀ ਕੀ ਜਾਣੀ ਕਿ ਇਹ ਜਿਹੜੀ ਗੱਲ ਆ ਨੈਸ਼ਨਲਿਜ਼ਮ ਵਾਲੀ, ਜਿਹੜੀ ਆਪਣੇ ਬਹੁਤ ਬੰਦੇ ਕਰਦੇ, ਜਿਹੜਾ ਪੰਥ ਆ ਉਹ ਨੇਸ਼ਨ ਨਹੀਂਗਾ, ਪੰਥ ਤਾਂ ਨੇਸ਼ਨ ਤੋਂ ਬਹੁਤ ਬਿਯੋਂਡ ਦੀ ਗੱਲ ਆ। ਨੇਸ਼ਨ ਦਾ ਸਾਰਾ ਕੁਝ ਪੰਥ 'ਚ ਹੈ, ਔਰ ਪੰਥ ਤਾਂ ਉਸ ਤੋਂ ਬਹੁਤ ਅੱਗੇ ਦੀ ਗੱਲ ਆ, ਉਹ ਤਾਂ ਸਭ ਕੁਝ ਬਹੁਤ ਬਿਯੋਂਡ ਆ। ਇਸੇ ਕਰਕੇ ਜਿਹੜਾ ਖਾਲਸਾ ਰਾਜ ਆ, ਜਿਹੜਾ ਖਾਲਿਸਤਾਨ ਆ, ਉਹ ਸਿਰਫ ਸਿਰਫ ਜਿਓਗ੍ਰਾਫੀਕਲ ਲਿਮਿਟਸ ਹੀ ਨਹੀਂ ਗਏ, ਜਿਓਗ੍ਰਾਫੀਕਲ ਵੀ ਬਹੁਤ ਇੰਪੋਰਟੈਂਟ ਹੈ, ਉਹ ਵੀ ਹੈ, ਪਰ ਉਹਦਾ ਸਰੋਕਾਰ ਤਾਂ ਜੋ ਗੁਰੂ ਨੇ ਸਾਡੇ ਤੇ ਫਰਜ਼ ਆਇਦ ਕੀਤਾ ਆ, ਜੋ ਹਲੇਮੀ ਰਾਜ, ਬੇਗਮਪੁਰ ਰਾਜ, ਜੋ ਸਰਬਤ ਦੇ ਭਲੇ ਵਾਲਾ ਰਾਜ, ਉਹ ਆ, ਉਹ ਬੁਨਿਆਦ ਆ। ਇਹ ਤਾਂ ਜਿਹੜੇ ਕੋਰ ਆ, ਉਹਦੇ ਵਿੱਚ ਇਹ ਗੱਲਾਂ ਤਾਂ ਬਹੁਤ ਕਲੀਅਰ ਸੀ ਕਿ ਸਾਡੇ ਲਈ ਤਾਂ ਸ਼ਹਾਦਤਾਂ ਨੇ, ਜੰਗ ਆ, ਸ਼ਹਾਦਤਾਂ, ਤੇ ਅੱਗੇ ਜਿਹੜੇ ਸਾਡੇ ਅਗਲੀਆਂ ਪੀੜ੍ਹੀਆਂ ਆ, ਇਹ ਉਹਨਾਂ ਦਾ ਕੰਮ ਹੈ। ਇਸੇ ਕਰਕੇ ਜਿਵੇਂ ਗੱਲ ਹੋਈ ਆ ਕਿ ਭਾਈ ਇਹ ਜਿਹੜਾ ਸਮਾਂ ਆ, ਤਿਆਰੀ ਦਾ ਸਮਾਂ ਆ, ਇਹ ਕੋਈ ਵਾਇਲੈਂਸ ਦਾ ਸਮਾਂ ਨਹੀਂ ਕਿ ਆਪਾਂ ਆਪਣੇ ਵੱਲੋਂ ਕੋਈ ਕਲਾਈਮੈਕਸ ਜਾਂ ਉਹ ਜਿਹੀ ਸਿਚੁਏਸ਼ਨ ਲਿਆਈਏ ਕਿ ਆਪਾਂ ਕਿਸੇ ਚੀਜ਼ 'ਚ ਉਲਝੀਏ ਜਿੱਥੇ ਹਾਲੇ ਨਹੀਂ ਉਲਝਣਾ ਚਾਹੀਦਾ। ਦੁਸ਼ਮਣ ਜ਼ਰੂਰ ਇਹ ਕੋਸ਼ਿਸ਼ ਕਰਦਾ ਕਿ ਤੁਸੀਂ ਲਗਾਤਾਰ ਐਕਸਾਈਟ ਰਹੋ, ਹਾਈਪ 'ਚ ਰਹੋ, ਕਨਫਿਊਜ਼ ਰਹੋ, ਐਜੀਟੇਟਡ ਰਹੋ, ਇਸ ਕਰਕੇ ਕਿ ਤੁਸੀਂ ਆਰਗੇਨਾਈਜ਼ ਨਾ ਹੋ ਸਕੋ, ਤੁਸੀਂ ਆਪ ਸੂਤਰਬੱਧ ਨਾ ਹੋ ਸਕੋ। ਸਾਨੂੰ ਇਹ ਸਮਾਂ ਤਿਆਰੀ ਦਾ ਆ, ਗੁਰਸਿੱਖਾਂ ਵਜੋਂ ਤਕੜੇ ਹੋਣਾ, ਚੌਂਕੜਿਆਂ ਵਜੋਂ, ਸਿਮਰਨ ਵਜੋਂ ਤਕੜੇ ਹੋਣਾ, ਤੇ ਦੁਨਿਆਵੀ ਗਿਆਨ ਵਜੋਂ ਤਕੜੇ ਹੋਣਾ, ਤੇ ਇੱਕ ਫੌਜ ਵਜੋਂ ਤਕੜੇ ਹੋਣਾ, ਤੇ ਉਸ ਤਰੀਕੇ ਨਾਲ ਸਾਰੇ ਥਾਂ ਸੰਗਤਾਂ ਬਣਾਉਣੀਆਂ, ਜਥੇ ਬਣਾਉਣੇ, ਤੇ ਉਹ ਸਾਰੇ ਖਾਲਸੇ ਵਾਲੇ ਕੰਮ ਕਰਨੇ ਜੋ ਖਾਲਸਾ ਸਦਾ ਕਰਦਾ ਆਇਆ ਹੈ, ਸਰਬਤ ਦੇ ਭਲੇ ਵਾਲੇ, ਬੇਗਮਪੁਰੇ ਅਗੇ ਸਮਾਜ ਵਾਲੇ। ਇਹ ਸਾਡਾ ਅੱਜ ਦਾ ਸਾਡੇ ਟਾਸਕ ਨਿਕਲਦੇ ਨੇ। ਤੇ ਇਹ ਮੈਂ ਫਿਰ ਤੁਹਾਨੂੰ ਵਧਾਈ ਦੇਵਾਂਗਾ ਕਿ ਭਾਈ ਤੁਸੀਂ, ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਸਾਰਾ ਜੁਆਇਨ ਕਰਕੇ, ਤੁਹਾਨੂੰ ਸੁਣ ਕੇ ਕਿ ਪੁਰਾਣੇ ਵੀ ਬੈਠੇ ਆ, ਨਵੇਂ ਵੀ ਬੈਠੇ ਆ, ਸਾਰਾ ਕੁਝ ਬਹੁਤ ਪ੍ਰੋਮਿਸਿੰਗ ਹੈ, ਪੁਰਾਣਿਆਂ ਤੋਂ ਨਵਾਂ ਨੂੰ ਟ੍ਰਾਂਸਫਰ ਹੋ ਰਿਹਾ। ਇਹੀ ਚਾਹੀਦਾ ਹੈ ਕਿ ਜੋ ਸਾਡੇ 'ਚ ਹੈ, ਸਾਡੇ ਅੱਗੇ ਜਾਵੇ ਉਸ ਤੋਂ ਵੀ ਬਿਹਤਰ ਤਰੀਕੇ ਨਾਲ, ਕਿਉਂਕਿ ਪੁਰਾਣੇ ਸਮੇਂ ਸਾਡੇ ਤੇ ਬਹੁਤ ਜ਼ਿਆਦਾ ਕੰਡੀਸ਼ਨਿੰਗ ਤੇ ਧੁੰਦ ਰਹੀ ਹੈ, ਪਰ ਗੁਰੂ ਦੀ ਕਿਰਪਾ ਨਾਲ ਨਿਖਾਰ ਆ ਰਿਹਾ ਆ, ਤੇ ਉਹਦੇ ਲਈ ਤਿਆਰ ਹੋਈਏ। ਤੇ ਤਿਆਰ ਬਿਲਕੁਲ ਬਹੁਤ ਬੁਨਿਆਦ ਤੋਂ, ਇੱਕ ਓਮਕਾਰ ਤੋਂ, ਮੂਲ ਮੰਤਰ ਤੋਂ ਸ਼ੁਰੂ ਹੁੰਦਾ ਆ, ਸਿਮਰਨ ਤੋਂ ਸ਼ੁਰੂ ਹੁੰਦਾ ਆ, ਪਾਠ ਤੋਂ ਸ਼ੁਰੂ ਹੁੰਦਾ ਆ, ਨਿਤਨੇਮ ਤੋਂ ਸ਼ੁਰੂ ਹੁੰਦਾ ਆ, ਅੰਮ੍ਰਿਤ ਛਕਣ ਤੋਂ ਸ਼ੁਰੂ ਹੁੰਦਾ ਆ, ਉਹ ਜਿਹਾ ਜੀਵਨ ਤੋਂ ਸ਼ੁਰੂ ਹੁੰਦਾ ਹੈ, ਫਿਰ ਜਮਾਤੀ ਜੀਵਨ ਤੋਂ ਸ਼ੁਰੂ ਹੁੰਦਾ। ਉੱਦਾਂ ਲੱਗਦਾ ਭਾਈ ਇਹ ਕੰਮ ਕਰਨ ਵਾਲੇ ਆ, ਇੱਧਰ ਨੂੰ ਚੱਲੀਏ। ਤੇ
ਸਦਾ ਆਸਵੰਦ ਰਹੀਏ। ਸਭ ਕੁਝ ਅੱਗੇ ਖਾਲਸੇ ਦੇ ਸਾਰੇ ਰਾਹ ਖੁੱਲੇ ਆ। ਬਸ ਗੱਲ ਸਿਰਫ ਇਹੀ ਆ, ਅਸੀਂ ਉਸ ਜੋਗੇ ਹੋਈਏ। ਸਿਰਫ ਤੇ ਸਿਰਫ ਇਹ ਗੱਲ ਆ, ਜ਼ਿਆਦਾ ਗੱਲਾਂ ਕਰਨੀਆਂ, ਜ਼ਿਆਦਾ ਦਾਅਵੇ ਕਰਨੀਆਂ, ਉਹਨੂੰ ਛੱਡੀਏ ਤੇ ਉਹ ਬਣੀਏ ਜੋ ਹੋਣਾ ਚਾਹੀਦਾ। ਮੈਨੂੰ ਇੱਕ ਹੋਰ ਵੀ ਗੱਲ ਯਾਦ ਆ ਗਈਆਂ, ਕਹਿਣੀਆਂ ਚਾਹੀਦੀਆਂ ਆ। ਟਾਈਮ ਤਾਂ ਬਹੁਤ ਹੋ ਗਿਆ, ਤੁਸੀਂ ਬਹੁਤ ਚਿਰ ਤੋਂ, ਕਿ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ, ਕਿ ਇਹ ਗੱਲ ਸਹੀ ਆ ਕਿ ਦੁਸ਼ਮਣ ਨੇ ਖਾਲਿਸਤਾਨ ਬਾਰੇ ਬਹੁਤ ਜ਼ਿਆਦਾ ਪ੍ਰਚਾਰ ਕਰਕੇ ਉਹ ਬਹੁਤ ਨੈਗੇਟਿਵਿਟੀ ਫੈਲਾਈ, ਕਿਉਂਕਿ ਉਹ ਕੋਲ ਬਹੁਤ ਸਾਧਨ ਸੀ। ਜੇ ਅਸੀਂ 1% ਕੀਤਾ, ਉਹਨੇ 99% ਕੀਤਾ। ਇਹਦੇ ਨਾਲ ਇਹ ਵੀ ਹੈ ਕਿ ਆਪਣੇ ਵੀ ਕੁਝ ਹਿੱਸਿਆਂ ਨੇ ਤੇ ਹੁਣ ਵੀ ਉਹਨਾਂ ਦੇ ਐਕਸ਼ਨਸ ਨੇ ਵੀ ਇਸ ਚੀਜ਼ ਨੂੰ ਹੌਲਿਆਂ ਕੀਤਾ। ਜਾਂ ਤਾਂ ਉਹਨਾਂ ਨੇ ਗੱਲ ਨੂੰ ਸਮਝਿਆ ਨਹੀਂ, ਵਾਲਿਆਂ ਨੇ, ਕਈਆਂ ਨੇ ਬਹੁਤ ਸੀਮਤ ਕਰ ਦਿੱਤਾ, ਜਾਂ ਐਕਟਰ ਹੀ ਕਈ ਇੰਨੇ ਜਾਣੀ ਕਿ ਸੁਪਰਫਿਸ਼ੀਅਲ ਤੇ ਹੋਸ਼ੀ ਅੱਗੇ ਆ ਜਾਂਦੇ, ਉਹਦੇ ਨਾਲ ਸੰਗਤ ਦੂਰ ਹੋ ਜਾਂਦੀ ਹੈ। ਜਿਹੜੇ ਸੀਰੀਅਸ ਦੀ ਅਸਲ ਕਮਾਈ ਵਾਲੇ ਬੰਦੇ ਪਿੱਛੇ ਰਹਿ ਜਾਂਦੇ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਤੇ ਆਪਾਂ ਵੀ ਖਾਲਿਸਤਾਨ ਦੇ ਜਿਹੜੇ ਮੀਨਿੰਗ ਨੇ, ਇੰਟਰਪ੍ਰੀਟੇਸ਼ਨ, ਉਹਨਾਂ ਨੂੰ ਲਿਮਟ ਕੀਤਾ ਹੈ, ਉਹਨੂੰ ਸੀਮਤ ਕੀਤਾ ਹੈ। ਜਦੋਂ ਕਿ ਗੁਰੂ ਦਾ ਜਿਹੜਾ ਖਾਲਸਾ ਆ, ਬੁਨਿਆਦ ਦੀ ਤਾਂ ਖਾਲਸਾ ਆ ਕਿ ਨਹੀਂ, ਉਦੋਂ ਬਾਅਦ ਹੀ ਖਾਲਿਸਤਾਨ ਆਉਂਦਾ ਹੈ, ਕਿ ਆਪਾਂ ਨੂੰ ਉਧਰ ਚੱਲਣਾ ਚਾਹੀਦਾ ਆ। ਤੇ ਜਿਹੜੀਆਂ ਬੁਨਿਆਦ, ਫਿਰ ਮੈਂ ਕਹਾਂਗਾ ਵੀ ਭਾਈ ਬੁਨਿਆਦ ਕਿਰਦਾਰ ਆ, ਕਰੈਕਟਰ ਆ, ਕਮਾਈ ਆ, ਉਸ ਤੋਂ ਬਿਨਾਂ ਕੁਛ ਨਹੀਂਗਾ। ਹੁਣ ਤੁਸੀਂ ਪਿਛਲੇ ਸਮੇਂ 'ਚ ਦੇਖਦੇ ਆ ਕਿ ਜੇ ਉਹ ਨਾ ਹੋਵੇ, ਜੋ ਮਰਜ਼ੀ ਤੁਸੀਂ ਲਿਆਓ, ਉਹ ਸਭ ਨੇ ਡਿੱਗ ਪੈਣਾ ਹੈ। ਇਸ ਵਕਤ ਵੀ ਜੋ ਕੁਛ ਡਰਾਮਾ ਹੋ ਰਿਹਾ, ਇਸ ਤੋਂ ਪਹਿਲਾਂ ਜੋ ਕੁਛ ਵੀ ਹੋ ਰਿਹਾ, ਜੋ ਕੁਛ ਵੀ ਔਨ ਸਕਰੀਨ ਜਾਂ ਨਕਲ ਹੋ ਰਿਹਾ ਜਾਂ ਹੋਇਆ, ਕੁਛ ਨਹੀਂ ਰਹਿ ਸਕਦਾ ਬਿਨਾਂ ਕਮਾਈ ਤੋਂ, ਬਿਨਾਂ ਚੌਂਕੜਿਆਂ ਤੋਂ, ਬਿਨਾਂ ਸੰਘਰਸ਼ ਤੋਂ, ਬਿਨਾਂ ਅਸਲ ਅਮਲ ਤੋਂ ਨਹੀਂ ਰਹਿਣਾ ਹੈਗਾ। ਇਸ ਕਰਕੇ ਬੁਨਿਆਦ ਤੇ ਆਈਏ, ਤਿਆਰੀ ਕਰੀਏ, ਤੇ ਜੋ ਖਾਲਸੇ ਨੂੰ ਸੋਭਦਾ ਉਹ ਕਰੀਏ, ਜੋ ਨਹੀਂ ਸੋਭਦਾ ਉਹ ਮੈਂ ਹੁਣ ਨਹੀਂ ਕਰਾਂਗਾ ਗੱਲਾਂ, ਉਹ ਨਹੀਂ ਕਰਨਾ ਚਾਹੀਦੀਆਂ, ਜਿਹੜੀਆਂ ਖਾਲਸੇ ਨਾਲ ਜੁੜਦੀਆਂ ਨਹੀਂ। ਉਸ ਤੋਂ ਬਹੁਤ ਥੱਲੇ ਦੀਆਂ ਗੱਲਾਂ ਆ, ਉਹ ਕਈ ਇਸ ਤਰੀਕੇ ਦੀਆਂ ਆ ਰਹੀਆਂ, ਖਾਲਸਾ ਜਾਂ ਖਾਲਸੇ ਨਾਲ ਜੁੜਦੀਆਂ। ਆਪਣੇ ਆਪ ਹੀ ਆਪਾਂ ਉਹਨਾਂ ਨੂੰ ਰੋਕੀਏ, ਘਟਾਈਏ, ਕਿ ਖਾਲਸਾ ਦਾ ਤਾਂ ਜੀਵਨ ਹੀ ਬਹੁਤ ਵੱਡਾ, ਉਹ ਤੁਸੀਂ ਉਹੋ ਜਿਹੀਆਂ ਗੱਲਾਂ ਉਮੀਦ ਨਹੀਂ ਕੀਤੀਆਂ ਜਾ ਸਕਦੀਆਂ। ਤੇ ਸਾਰਾ ਫਿਊਚਰ ਸਾਡਾ ਆ, ਖਾਲਸੇ ਦਾ ਆ, ਗੁਰੂ ਦੀ ਕਿਰਪਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇਸ਼ ਤੌਰ ਤੇ ਸਾਡੇ ਨਾਲ ਆਨਲਾਈਨ ਪੰਜਾਬ ਤੋਂ ਜੁੜੇ ਭਾਈ ਦਲਜੀਤ ਸਿੰਘ ਜੀ, ਜਿਨ੍ਹਾਂ ਦੇ ਸਾਥੀਆਂ, ਜੋ ਉਹਨਾਂ ਦੇ ਨਾਲ ਜਿਹੜੇ ਪੰਥ ਸੇਵਕ ਸੀਗੇ, ਜਿਹੜੀਆਂ ਸਮਾਗਮਾਂ ਦੀ ਲੜੀ ਆਪਾਂ ਚਲਾਈ ਆ, ਉਹ ਉਹਨਾਂ ਦੀ ਇੰਸਪੀਰੇਸ਼ਨ, ਉਹਨਾਂ ਦਾ ਜੋ ਸੁਨੇਹਾ ਅਪ੍ਰੈਲ 9 ਨੂੰ ਇਸ ਸਾਲ ਦੇ ਵਿੱਚ ਆਇਆ ਕਿ ਸਮਾਗਮਾਂ ਦੀ ਸ਼ਹੀਦਾਂ ਦੇ ਸਮਾਗਮਾਂ ਦੀਆਂ ਲੜੀਆਂ ਚਲਾਈਆਂ ਜਾਣ ਪੂਰੀ ਦੁਨੀਆ ਦੇ ਵਿੱਚ। ਉਹ ਇੰਸਪੀਰੇਸ਼ਨ ਇਹਨਾਂ ਤੋਂ ਹੀ ਮਿਲੀ, ਉਹ ਆਈਡੀਆ ਇਹਨਾਂ ਤੋਂ ਹੀ ਮਿਲਿਆ। ਤੇ ਸਾਡੇ ਸੰਘਰਸ਼ ਦੇ ਅੱਜ ਤੱਕ ਬਹੁਤ ਵੱਡੇ ਟਾਵਰਿੰਗ ਫਿਗਰ ਰਹੇ ਆ। 1984 ਤੋਂ ਲੈ ਕੇ ਹੁਣ ਤੱਕ ਇਹ ਜੰਗ ਦੇ ਸਭ ਤੋਂ ਸ਼ੁੱਧ ਰੂਪ ਦੇ ਵਿੱਚ, ਸਭ ਤੋਂ ਜਿਹੜਾ ਸ਼ੁੱਧ ਰੂਪ ਜਿਨ੍ਹਾਂ ਨੇ ਜੰਗ ਆਪਣੇ ਸੀਨੇ ਜਾਂ ਆਪਣੇ ਸਰੀਰ ਉੱਤੇ ਹੰਢਾਇਆ, ਉਹਨਾਂ ਵਿੱਚੋਂ ਰਹੇ ਆ। ਉਹਨਾਂ ਦੀ ਸੰਗਤ ਕੀਤੀ ਆ, ਜਾਂ ਸੁਭਾਗ ਉਹਨਾਂ ਨੂੰ ਮਿਲਿਆ, ਜਿਨ੍ਹਾਂ ਨੇ ਜਿਹੜੇ ਬਹੁਤ ਵੱਡੇ ਸੰਘਰਸ਼ ਦੇ ਵਿੱਚ ਯੋਧੇ ਵੀ ਹੋਇਆ, ਗੁਰਮੁਖ ਵੀ ਹੋਇਆ, ਗੁਰਸਿੱਖ ਵੀ ਹੋਇਆ। ਤੇ ਉਹਨਾਂ ਨੇ ਇਸ ਵੇਲੇ ਪਿਛਲੇ 2-3 ਸਾਲਾਂ ਤੋਂ ਜੋ ਸੰਘਰਸ਼ ਉੱਤੇ ਕਿਤਾਬਾਂ ਲਿਖੀਆਂ, 2 ਕਿਤਾਬਾਂ ਲਿਖੀਆਂ, ਖਾੜਕੂ ਸੰਘਰਸ਼ ਦੀ ਸਾਖੀ ਦੇ 2 ਭਾਗ, ਤੇ ਹਾਲੇ ਤੱਕ ਵੀ ਉਹ ਕੰਪਰੋਮਾਈਜ਼ ਨਹੀਂ ਕੀਤੇ, ਤੇ ਹੁਣ ਵੀ ਥੱਕੇ ਜਾਕੇ ਨਹੀਂ ਗਏ। ਸੰਘਰਸ਼ ਨੂੰ ਤੇ ਕੌਮ ਨੂੰ ਆਪਣੀਆਂ ਸੇਵਾਵਾਂ ਨਾਲ ਹੀ ਸੇਧ ਦੇ ਰਹੇ ਆ। ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹੋਏ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬਹੁਤ ਖੁਸ਼ੀ ਆ ਤੁਹਾਡੇ ਨਾਲ ਜੁੜ ਕੇ, ਤੇ ਸਾਰੇ ਬੁਲਾਰਿਆਂ ਨੂੰ ਮੈਂ ਸੁਣਿਆ, ਤੇ ਬਹੁਤ ਖੁਸ਼ੀ ਵਾਲੀ ਗੱਲ ਆ। ਤੇ ਸਭ ਤੋਂ ਜ਼ਿਆਦਾ ਵਧਾਈ ਵਾਲੀ ਗੱਲ ਤੁਹਾਡੀ ਵਿੰਡਸਰ ਵਾਲੀ ਸੰਗਤ ਨੂੰ ਆ,
ਭਾਈ ਹਰਜਿੰਦਰ ਸਿੰਘ ਹੋਣਾ ਨੂੰ ਕਿ ਉਹਨਾਂ ਨੇ ਇੱਕ ਅਮਲੀ ਤੌਰ ਤੇ ਦੱਸਿਆ ਹੈ ਕਿ ਸੰਗਤਾਂ ਤੇ ਜਥੇ ਕਿਵੇਂ ਬਣਾਉਣੇ ਆ, ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਜੋ ਅੱਜ ਦੀ ਜ਼ਰੂਰਤ ਆ। ਇਹ ਪੋਹ ਦਾ ਮਹੀਨਾ ਆ, ਪਰਖਾਂ ਦਾ, ਸਿਦਕ ਦਾ ਤੇ ਸ਼ਹਾਦਤ ਦਾ। ਸ਼ਹਾਦਤ ਸਾਡੀ ਨੀਂਹ ਆ ਸਾਡੇ ਪੰਥ ਦੀ। ਗੱਲ ਮੈਂ ਆਪਣੇ ਤੋਂ ਸ਼ੁਰੂ ਕਰਾਂ ਕਿ ਅਸੀਂ ਕਿਵੇਂ ਸੰਘਰਸ਼ ਵਿੱਚ ਆਏ। ਮੇਰੇ ਵਰਗੇ ਹੋਰ ਸੈਂਕੜੇ ਨੌਜਵਾਨ ਕਿਵੇਂ ਆਏ, ਤੇ ਜੋ ਹੁਣ ਸਮਝ ਬਣੀ ਆ ਜਾਂ ਬਣ ਰਹੀ ਆ, ਤੁਸੀਂ ਦੇਖੋ ਕਿ ਇਹ ਆਪਾਂ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਆ, ਤੇ ਤੁਸੀਂ 40 ਸਮਾਗਮ ਵੀ ਕੀਤੇ ਆ। ਤੇ ਆਪਾਂ ਦੇਖੀਏ ਕਿ ਲਗਾਤਾਰ ਜੋ ਇੱਕ ਗੁਰੂ ਦੀ ਕਲਾ ਵਰਤ ਰਹੀ ਆ, ਜਿਹਦੀ ਆਪਾਂ ਗੱਲ ਕੀਤੀ ਆ, ਉਹ ਇਹ ਆ ਕਿ ਲਗਾਤਾਰ ਜਿਹੜੀ ਇਸ ਤੀਸਰੇ ਘੱਲੂਘਾਰੇ ਵਾਲੀ ਜਿਹੜੀ ਸਮਝ ਆ, ਉਹ ਆਪਣੀ ਲਗਾਤਾਰ ਵੱਧ ਰਹੀ ਹੈ। ਕਿ ਹੁਣ ਸਮਝ ਇੱਥੇ ਤੱਕ ਆ ਗਈ ਹੈ ਕਿ ਇਹ ਘੱਲੂਘਾਰਾ ਸਾਰੀ ਸ੍ਰਿਸ਼ਟੀ ਦੇ ਇੱਕ ਬੁਨਿਆਦੀ ਯਾਨੀ ਕਿ ਇੱਕ ਨੁਕਤਾ ਆ, ਚੰਗਿਆਈ ਤੇ ਬੁਰਾਈ ਦੀ ਲੜਾਈ, ਸ਼ਬਦ ਗੁਰੂ ਤੇ ਵਿਪਰ ਦੀ ਲੜਾਈ। ਤੇ ਜੋ ਵੀ ਗੁਰੂ ਖਾਲਸਾ ਪੰਥ ਦਾ ਜੋ ਅਕਾਲ ਪੁਰਖ ਨੇ ਜੋ ਮਾਰਗ ਸਿੱਧ ਕੀਤਾ, ਉਹ ਇੱਥੋਂ ਸ਼ੁਰੂ ਹੁੰਦਾ ਆ। ਜਦੋਂ ਜਦੋਂ ਟਾਈਮ ਬੀਤੀ ਜਾਂਦਾ ਤੇ ਆਪਣੀ ਸਮਝ ਜੋ ਘੱਲੂਘਾਰੇ ਬਾਰੇ ਉਹ ਲਗਾਤਾਰ ਵੱਧ ਰਹੀ ਹੈ। ਇਸੇ ਤਰ੍ਹਾਂ ਜਿਹੜੀ ਖਾਲਿਸਤਾਨ ਵਾਲੀ ਗੱਲ ਆ, ਕਿ ਜਿਵੇਂ ਹੁਣ ਆਪਾਂ ਦੇਖੀਏ ਕਿ ਖਾਲਿਸਤਾਨ ਦੀ ਵੀ ਜਿਹੜੀ ਸਮਝ ਆ, ਜਿਹੜੀ ਉਹਦੇ ਬਾਰੇ ਜਿਹੜੀ ਗਹਿਰਾਈ ਆ, ਜਾਂ ਉਹਦੇ ਬਾਰੇ ਜਿਹੜੀ ਪਸਾਰ ਆ, ਪਹੁੰਚ ਆ, ਲਗਾਤਾਰ ਆਪਣਾ ਵੱਧ ਰਿਹਾ ਤੇ ਨਿਖਰ ਰਿਹਾ ਤੇ ਸ਼ੁੱਧ ਰੂਪ ਵੱਲ ਜਾ ਰਿਹਾ। ਜਿਵੇਂ ਆਪਾਂ ਇਹਨਾਂ ਨੌਜਵਾਨਾਂ ਚੋਂ ਪ੍ਰਭਜੋਤ ਸਿੰਘ, ਮਨਿੰਦਰ ਸਿੰਘ ਹੋਣਾ ਨੇ ਜਿਹੜੀਆਂ ਗੱਲਾਂ ਕੀਤੀਆਂ, ਉਹ ਇੱਕ ਗੁਰੂ ਦੀ ਬਖਸ਼ਿਸ਼ ਹੀ ਆ ਕਿ ਲਗਾਤਾਰ ਸਾਰਾ ਕੁਝ ਗੁਰੂ ਦੀ ਕਲਾ ਤੇ ਬਖਸ਼ਿਸ਼ ਨਾਲ ਅੱਗੇ ਨੂੰ ਜਾ ਰਿਹਾ ਆ। ਤੇ ਜਿਵੇਂ ਆਪਾਂ ਇਹ ਵੀ ਗੱਲ ਕਰਦੇ ਆ ਕਿ ਭਾਈ ਨਿੱਜਰ ਹੋਣਾ ਦੀ ਸ਼ਹਾਦਤ ਇੱਕ ਟਰਨਿੰਗ ਪੁਆਇੰਟ ਹੈ, ਇਹ ਵੀ ਬਿਲਕੁਲ ਠੀਕ ਆ। ਇਹ ਵੀ ਇੱਕ ਉਹ ਵੱਡੀ ਜਿਹੜੀ ਗੁਰੂ ਦੀ ਜੋ ਕਲਾ ਆ, ਉਹਦੇ 'ਚ ਹੀ ਆ ਕਿ ਅਸੀਂ ਜਿਨ੍ਹਾਂ ਸਮਿਆਂ 'ਚ ਸੰਘਰਸ਼ ਲੜ ਰਹੇ ਸੀ ਇੱਥੇ, ਉਦੋਂ ਕਿਸੇ ਵੀ ਪੱਛਮ ਵਾਲੇ ਅਖਬਾਰ ਨੇ ਸਾਡੀ ਕਦੀ ਵੀ ਕੋਈ ਖਬਰ ਨਹੀਂ ਸੀ ਲਾਈ। ਹੁਣ ਉਹ ਸਾਰੀ ਜਿਹੜੀ ਕਮਾਈ ਆ, ਘਾਲਣਾ ਆ, ਉਹ ਸ਼ਹਾਦਤਾਂ ਦੀ, ਕਮਾਈਆਂ ਦੀ, ਸੰਘਰਸ਼ਾਂ ਦੀ, ਅਰਦਾਸਾਂ ਦੀ, ਉਹ ਅੱਗੇ ਆ ਰਹੀ ਹੈ। ਤੇ ਉਹ ਜਿਹੜਾ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਸਾਡੇ ਤੇ ਇੱਕ ਦਬਾਅ ਪਾ ਸਕਦੇ ਹਾਂ ਇਹਨਾਂ ਸ਼ਹਾਦਤਾਂ ਦੀ, ਉਹ ਸਾਰੀ ਦੁਨੀਆ ਦੇ ਸਾਹਮਣੇ ਆ ਰਿਹਾ ਆ ਕਿ ਸਿੱਖਾਂ ਦੀ ਗੱਲ, ਆਪਣੇ ਖਾਲਸੇ ਦੀ ਗੱਲ, ਖਾਲਿਸਤਾਨ ਦੀ ਗੱਲ, ਉਹ ਪਹਿਲਾਂ ਇਸ ਤਰ੍ਹਾਂ ਕਦੀ ਨਹੀਂ ਆਈ। ਉਹ ਸਾਰੀ ਇਹ ਗੁਰੂ ਦੀਆਂ ਬਖਸ਼ਿਸ਼ਾਂ ਤੇ ਬਰਕਤਾਂ ਆ, ਤੇ ਸਾਡੀ ਤਾਂ ਇਹ ਐਫਰਟਸ ਆ, ਅਰਦਾਸ ਆ ਤੇ ਸੰਘਰਸ਼ ਆ। ਤੇ ਜਿਹੜਾ ਹੁਣ ਲੇਟੈਸਟ ਵੀ ਆਪਾਂ ਦੇਖੀਏ ਕਿ ਜਿਹੜੀ ਆਪਾਂ ਗੱਲ ਕਰਦੇ ਆ ਭਾਈ ਨਰੈਣ ਸਿੰਘ ਹੋਣਾ ਵਾਲੀ, ਪਹਿਲਾਂ ਭਾਵੇਂ ਆਪਾਂ ਜਿਵੇਂ ਮਰਜ਼ੀ ਸੋਚੀਏ ਕੋਈ, ਪਰ ਜੋ ਉਸ ਤੋਂ ਬਾਅਦ ਜੋ ਉਹਨਾਂ ਦੇ ਉਸ ਖੜਾਕ ਤੋਂ ਬਾਅਦ ਜੋ ਕੁਝ ਹੋਇਆ, ਜੋ ਕੁਝ ਸਾਰਾ ਐਕਸਪੋਜ਼ ਹੋ ਗਿਆ, ਉਹ ਵੀ ਇੱਕ ਗੁਰੂ ਦੀ ਕਲਾ ਹੀ ਆ। ਇਸ ਕਰਕੇ ਬਹੁਤ ਹੀ ਬੁਨਿਆਦੀ ਗੱਲ ਇਹ ਆ ਕਿ ਭਾਈ
ਜਿਵੇਂ ਕਿਹਾ ਕਿ ਗੁਰੂ ਦਾ ਖਾਲਸਾ ਆ, ਗੁਰੂ ਨੇ ਆਪ ਹੀ ਰੱਖਣਾ ਆ ਤੇ ਗੁਰੂ ਹੀ ਸਭ ਕੁਝ ਕਰਾਉਂਦਾ ਆ, ਤੇ ਆਪਾਂ ਤਾਂ ਸਿਰਫ ਇੱਕ ਮੇਰੇ ਵਹੀਕਲਸ ਆ। ਆਪਾਂ ਗੁਰੂ ਤੇ ਵਿਸ਼ਵਾਸ ਕਰੀਏ, ਗੁਰੂ ਵਾਲੇ ਬਣੀਏ, ਗੁਰੂ ਦੀ ਮੰਨੀਏ। ਅਸਲ ਗੱਲ ਇਹ ਆ ਕਿ ਉਸ ਜੋ ਗੁਰੂ ਤੁਹਾਨੂੰ ਦੇਣਾ ਚਾਹੁੰਦਾ ਉਹਦੇ ਪਾਤਰਤਾ ਦੇ ਹੱਕਦਾਰ ਬਣ ਜਾਈਏ। ਉਹ ਆਪਣਾ ਕੰਮ ਕਰਦਾ ਇਸ ਵਕਤ, ਉਹ ਬੁਨਿਆਦੀ ਗੱਲ ਆ। ਗੁਰਸਿੱਖੀ ਨੂੰ, ਖਾਲਸੇ ਨੂੰ ਜਿਵੇਂ ਉਹ ਅਸਲ ਆ ਉਦਾਂ ਸਮਝਣਾ, ਆਪਣੀ ਦ੍ਰਿਸ਼ਟੀ ਤੋਂ, ਆਪਣੇ ਪਰਸਪੈਕਟਿਵ ਤੋਂ। ਜਿਹੜੇ ਵਿਪਰ ਨੇ ਪੜਦੇ ਪਾਏ ਆ, ਵਿਪਰ ਕੱਲਾ ਕੋਈ ਬ੍ਰਾਹਮਣ ਹੀ ਨਹੀਂ, ਵਿਪਰ ਜਿੰਨੀ ਵੀ ਜੋ ਹੋਰ ਤਾਕਤਾਂ ਆ ਜਿਹੜੀਆਂ ਦੁਨਿਆਵੀ ਕੀਮਤਾਂ ਤੇ ਖੜੀਆਂ, ਉਹ ਸਭ ਵਿਪਰ ਹੀ ਆ। ਜੋ ਸਾਡੀ ਸੁਰਤ ਤੇ ਸਾਡੇ ਅਮਲਾਂ ਤੇ ਪੜਦੇ ਤੇ ਰੋਕਣ ਲੱਗੀਆਂ ਇੰਨੇ ਚਿਰ ਤੋਂ, ਅਸੀਂ ਗੁਰੂ ਤੋਂ ਵਿਛੜੇ ਆ, ਉਸ ਸੁਰਤ ਤੋਂ ਵਿਛੜੇ ਆ, ਗੁਰੂ ਖਾਲਸਾ ਪੰਥ ਦੇ ਰੌਂ ਤੋਂ ਵਿਛੜੇ ਆ। ਉਸ ਸਾਰੇ ਜੋ ਵੱਡਾ ਦਰਿਆ ਆ ਉਹਨੂੰ ਭੁੱਲੇ ਹੋਏ ਆ, ਉਹਦੇ ਨਾਲ ਜੁੜੀਏ ਕਿ ਸਿੱਖੀ ਨੂੰ ਬਿਲਕੁਲ ਬੁਨਿਆਦ, ਆਪਣੀਆਂ ਜੋ ਧਰਤੀ, ਆਪਣੀ ਬੁਨਿਆਦ ਆ ਸ਼ਬਦ ਗੁਰੂ, ਸੰਗਤ, ਸੇਵਾ, ਸਿਮਰਨ, ਸੰਘਰਸ਼, ਸ਼ਹਾਦਤ, ਅਰਦਾਸ, ਸਭ ਕੁਝ ਉਹਦੇ 'ਚ ਆ। ਉੱਤੇ ਹੀ ਟੇਕ ਰੱਖੀਏ, ਉੱਥੋਂ ਚਲੀਏ। ਉਹ ਬੁਨਿਆਦ ਆ, ਪਹਿਲਾਂ ਵੀ ਸਭ ਕੁਝ ਉੱਥੋਂ ਹੀ ਖੜਾ ਹੋਇਆ ਹੈ, ਰਾਜ ਵੀ ਉੱਥੋਂ ਹੀ ਆਏ ਆ, ਅਸੀਂ ਸੰਘਰਸ਼ ਵੀ ਉਸ ਦੇ ਆਸਰੇ ਹੀ ਲੜਿਆ, ਤੇ ਹੁਣ ਜੋ ਕੁਝ ਹੋ ਰਿਹਾ ਉਹ ਵੀ ਉਹਦੇ ਆਸਰੇ ਹੀ ਹੋ ਰਿਹਾ ਆ। ਉਹ ਕਮਾਈਆਂ ਕਰਕੇ ਹੀ ਹੋ ਰਿਹਾ ਜੋ ਕੁਝ ਸਾਹਮਣੇ ਆ ਰਿਹਾ, ਤੇ ਅੱਗੇ ਵੀ ਭਾਈ ਉਹਦੇ ਕਰਕੇ ਹੀ ਹੋਣਾ ਆ। ਇਹ ਗੱਲ ਬੜੀ ਜਾਣੀ ਕਿ ਓਪਰੀ ਜੀ ਲੱਗਦੀ ਕਿ ਆਪਾਂ ਸਾਰੇ ਹੀ ਕਹਿੰਨੇ ਕਿ ਆਪਾਂ ਗੁਰੂ ਵਾਲੇ ਆ, ਖਾਲਸੇ ਆ, ਖਾਲਸੇ ਨੂੰ ਪ੍ਰਣਾਏ ਆ, ਖਾਲਿਸਤਾਨ ਨੂੰ ਪ੍ਰਣਾਏ ਆ। ਪਰ ਇਹ ਵੀ ਅਸਲੀਅਤ ਹੈ ਕਿ ਆਪਾਂ ਜਿਵੇਂ ਗੁਰੂ ਸ਼ਬਦ ਹੈ, ਜੋ ਗੁਰੂ ਇਤਿਹਾਸ ਹੈ, ਜੋ ਗੁਰੂ ਪਰੰਪਰਾ ਹੈ, ਉਹਨੂੰ ਉਸ ਤਰ੍ਹਾਂ ਸਮਝ ਨਹੀਂ ਰਹੇ, ਕਿਉਂਕਿ ਪਿਛਲੇ ਬਹੁਤ ਲੰਮੇ ਸਦੀ ਤੋਂ, ਇਸ ਤੋਂ ਵੀ ਜ਼ਿਆਦਾ ਸਮੇਂ ਤੋਂ ਸਾਡੇ ਤੇ ਬਹੁਤ ਹੋਰਨਾਂ ਦੇ ਅਸਰ ਹੋਏ ਹੋਏ, ਬਹੁਤ ਲੰਬੀ ਕੰਡੀਸ਼ਨਿੰਗ ਹੋ ਗਈ ਹੈ। ਆਪਣੇ ਆਪ ਬਾਰੇ ਅਸੀਂ ਸ਼ੱਕ ਕਰਦੇ ਰਹਿੰਦੇ ਹਾਂ, ਇੰਟਰਪ੍ਰੀਟੇਸ਼ਨ ਗਲਤ ਕਿਸੇ ਹੋਰ ਦੀ ਲਈ ਜਾਂਦੇ ਆ। ਇਸ ਕਰਕੇ ਇਹ ਬਹੁਤ ਹੀ ਬੁਨਿਆਦੀ ਗੱਲ ਆ। ਤੁਹਾਨੂੰ ਲੱਗੇਗਾ ਕਿ ਮੈਂ ਕਿਹੜੀ ਗੱਲ ਕਰ ਰਿਹਾ, ਪਰ ਇਹ ਮੇਰਾ ਤਾਂ ਸਾਰਾ ਜਾਣੀ ਕਿ ਜਿੰਨਾ ਦਾ ਨਿਚੋੜ ਆ ਕਿ ਭਾਈ ਇਹ ਤਾਂ ਬੇਸਿਕ ਆ ਕਿ ਹਰ ਕੋਈ, ਹਰ ਮਾਈ ਭਾਈ ਆਪਣੇ ਅੰਦਰ ਝਾਤੀ ਮਾਰੇ, ਦੇਖੇ ਕਿ ਭਾਈ ਤੁਸੀਂ ਗੁਰੂ ਨਾਲ ਜੁੜੇ ਹੋ ਆ, ਗੁਰੂ ਦੀ ਮੰਨ ਰਹੇ ਆ, ਉਹਦੇ ਅਨੁਸਾਰ ਜਿਉ ਰਹੇ, ਅਮਲ ਕਰ ਰਹੇ ਆ, ਸ਼ਖਸੀ ਤੌਰ ਤੇ ਜਮਾਤੀ ਤੌਰ ਤੇ ਆਪਾਂ ਦੇਖਾਂਗੇ ਕਿ ਬਹੁਤ ਕੁਝ ਉਸ ਤਰ੍ਹਾਂ ਨਹੀਂ ਗਾ। ਬਹੁਤ ਕੁਝ ਅਸੀਂ ਓਪਰਿਆਂ ਦੇ ਬਡਾਨੀ ਆਸ ਤੇ ਹੋਰਾਂ ਦੇ ਅਸਰ ਥੱਲੇ ਕਰ ਰਹੇ ਹਾਂ। ਇੱਥੋਂ ਤੱਕ ਕਿ ਅਸੀਂ ਕਈ ਵਾਰ ਸੰਘਰਸ਼ ਵੀ ਉਹਨਾਂ ਤਰੀਕਿਆਂ ਨਾਲ ਕਰਦੇ ਹਾਂ, ਆਪਣੇ ਗੋਲ ਵੀ ਉੱਦਾਂ ਡਿਫਾਈਨ ਕਰ ਲੈਂਦੇ। ਜਿਹੜੀਆਂ ਗੱਲਾਂ ਪ੍ਰਭਜੋਤ ਸਿੰਘ ਹੋਣਾ ਨੇ ਬਹੁਤ ਖੂਬਸੂਰਤੀ ਨਾਲ ਰੱਖੀਆਂ। ਡਾਕਟਰ ਅਮਰਜੀਤ ਸਿੰਘ, ਬਲਪ੍ਰੀਤ ਸਿੰਘ ਹੁਣ ਸਾਡੇ ਪੁਰਾਣੇ ਸਾਥੀ ਆ, ਜਿਨ੍ਹਾਂ ਦੀ ਬੜੀ ਸੇਵਾ ਆ, ਤੇ ਬੜੀ ਤਸੱਲੀ ਦੀ ਗੱਲ ਆ ਕਿ ਉਹ ਲਗਾਤਾਰ ਉਸ ਹੀ ਸੇਵਾ 'ਚ ਲੱਗੇ ਆ। ਬੜੀ ਖੁਸ਼ੀ ਦੀ ਗੱਲ ਆ। ਤੇ ਉਸ ਤੋਂ ਵੀ ਜ਼ਿਆਦਾ ਖੁਸ਼ੀ ਦੀ ਗੱਲ ਆ ਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਆ, ਮਨਿੰਦਰ ਸਿੰਘ, ਪ੍ਰਭਜੋਤ ਸਿੰਘ, ਉਹਨਾਂ ਨੇ ਜ਼ਿੰਮੇਵਾਰੀ ਸਾਂਭੀ ਆ, ਤੇ ਉਹ ਗੱਲ ਹੋਰ ਵੀ ਬਿਹਤਰ ਤਰੀਕੇ ਨਾਲ ਰਿਸੀਵ ਕਰ ਰਹੇ ਆ, ਸਮਝ ਰਹੇ ਆ ਤੇ ਸਮਝਾ ਰਹੇ ਆ। ਜ਼ਿੰਮੇਵਾਰੀ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਜ਼ਿੰਮੇਵਾਰੀ ਬਣਨਾ। ਉਹਦੇ ਵਿੱਚ
ਕਮਿਟਮੈਂਟ ਤੇ ਇਮਾਨਦਾਰੀ ਹੁੰਦੀ ਹੈ। ਤੇ ਉਸ ਤੋਂ ਵੀ ਹੋਰ ਖੁਸ਼ੀ ਵਾਲੀ ਗੱਲ ਆ, ਮੈਨੂੰ ਦੇਖ ਰਿਹਾ ਕਿ ਜਿਹੜੀ ਤੁਹਾਡੀ ਸੰਗਤ ਆ ਵਿੰਡਸਰ ਦੀ, ਮੈਂ ਕਹਿ ਸਕਦਾ ਕਿ ਇੱਥੇ ਪੰਜਾਬ 'ਚ ਤੇ ਸਾਰੀ ਦੁਨੀਆ 'ਚ ਜੇ ਦੇਖੀਏ ਕਿ ਜਿਨ੍ਹਾਂ ਨੇ ਜਦੋਂ ਤੋਂ ਆਪਾਂ ਇਹ ਕੀਤਾ ਕਿ ਇਹ 40ਵੀਂ ਵਰ੍ਹੇਗੰਢ ਮਨਾਉਣੀ ਆ, ਹਰ ਥਾਂ ਤੇ ਉਹ ਗੱਲ ਆਪਣੀ ਅਗਲੀ ਨਸਲ ਕੋਲ ਲੈ ਕੇ ਜਾਣੀ ਆ, ਸਾਰੀ ਦੁਨੀਆ ਕੋਲ ਲੈ ਕੇ ਜਾਣੀ ਆ, ਤੇ ਗੁਰੂ ਖਾਲਸਾ ਪੰਥ ਦਾ ਜਿਹੜਾ ਅਸਲ ਜੋ ਤੱਤ ਆ, ਜੋ ਜਜ਼ਬਾ ਆ, ਉਹ ਸਾਰੇ ਥਾਂ ਫੈਲਾਉਣਾ ਆ, ਦੁਬਾਰਾ ਰੀਵਾਈਟਲਾਈਜ਼ ਕਰਨਾ ਆ। ਤੇ ਇਹ ਇੱਕ ਹੋਰ ਕਈ ਸੰਗਤਾਂ ਦੇ ਨਾਲ ਇਹ ਇੱਕ ਸੰਗਤ ਆ ਜਿਨ੍ਹਾਂ ਨੇ ਬਹੁਤ ਹੀ ਬਿਹਤਰ ਤਰੀਕੇ ਨਾਲ ਉਹਨੂੰ ਗ੍ਰਹਿਣ ਕੀਤਾ ਤੇ ਅਮਲ 'ਚ ਲੈ ਕੇ ਆਂਦਾ। ਤੇ ਆਪਣੇ ਫਿਊਚਰ ਦਾ ਰਾਹ ਵੀ ਇਹੀ ਹੈ ਕਿ ਜਿੱਥੇ ਸਾਨੂੰ ਇੱਕ ਆਪਣੇ ਆਲ ਵਰਲਡ ਲੈਵਲ ਤੇ ਇੱਕ ਕੇਂਦਰੀ ਜਥਾ ਜਿਹੜਾ ਅਕਾਲ ਤਖਤ ਤੇ ਚਾਹੀਦਾ ਆ, ਜਿੱਥੇ ਸਾਡੀ ਇੱਕ ਰਾਏ ਹੋ ਸਕੇ, ਜਿਹਨੂੰ ਅਸੀਂ ਗੁਰਮਤਾ ਕਹਿੰਦੇ ਆ, ਪੰਚ ਪ੍ਰਧਾਨੀ ਕਹਿੰਦੇ ਆ, ਉਹਦੀ ਜ਼ਰੂਰਤ ਹੈ। ਨਾਲ ਹੀ ਉਹਦੇ ਇਸੇ ਤਰੀਕੇ ਨਾਲ ਸੰਗਤਾਂ ਨੂੰ ਸਰਗਰਮ ਹੋਣ ਦੀ ਜ਼ਰੂਰਤ ਆ, ਜਥੇ ਬਣਾਉਣ ਦੀ ਜ਼ਰੂਰਤ ਆ, ਤੇ ਜਥੇ ਬਣਾ ਕੇ ਜੋ ਖਾਲਸੇ ਦੇ ਫਰਜ਼ ਆ, ਜੋ ਉਹਦਾ ਧਰਮ ਆ, ਉਹ ਕਰਨ ਦੀ ਜ਼ਰੂਰਤ ਆ। ਗਰੀਬ ਨਾਲ ਖੜਨਾ, ਜਰਵਾਨੇ ਦੇ ਵਿਰੁੱਧ ਖੜਨਾ, ਸਰਬਤ ਦੇ ਭਲੇ ਵਾਲੇ ਕਾਰਜ ਕਰਨੇ, ਸਾਂਝੀਵਾਲਤੇ ਵਾਲੇ ਘਰ, ਸਾਰਿਆਂ ਨੂੰ ਜੋੜਨਾ, ਪਿਆਰ ਮੁਹੱਬਤ ਨਾਲ ਇੱਕ ਉਹ ਸੰਗਤ ਬਣਾਉਣੀ, ਬੇਗਮਪੁਰੇ ਵਰਗੀ ਸੁਸਾਇਟੀ ਬਣਾਉਣੀ, ਤੇ ਹਲੇਮੀ ਰਾਜ ਵਰਗਾ ਸਾਰਾ ਪ੍ਰਬੰਧ ਬਣਾਉਣਾ। ਇਹ ਕੰਮ ਆ ਜਿੱਥੇ ਵੀ, ਇਹ ਨਹੀਂ ਕਿ ਸਿਰਫ ਪੰਜਾਬ 'ਚ ਹੀ ਜਾਂ ਜਿਹੜੀ ਪੰਜ ਦਰਿਆਵਾਂ ਦੀ ਧਰਤੀ ਤੇ, ਜਿੱਥੇ ਵੀ ਤੁਸੀਂ ਹੋ ਉੱਥੇ ਹੀ ਗੁਰਦੁਆਰਾ ਤੁਹਾਡਾ ਕੇਂਦਰ ਆ, ਤੁਹਾਡੇ ਕਿਲੇ ਨੇ। ਇਹ ਸਟੇਟ ਵਿਦਨ ਸਟੇਟ ਆ ਜੋ ਗੁਰੂ ਨੇ ਤੁਹਾਨੂੰ ਬਖਸ਼ਿਸ਼ ਕੀਤੇ ਆ। ਤੇ ਤੁਸੀਂ ਦੇਖਿਆ ਕਿ ਪਿਛਲੇ ਸਮਿਆਂ 'ਚ ਜਦੋਂ ਵੀ ਕ੍ਰਾਈਸਿਸ ਆਉਂਦਾ, ਕੋਈ ਕੋਵਿਡ ਆਉਂਦਾ, ਜਾਂ ਇੱਥੇ ਕਿਸਾਨ ਮੋਰਚਾ ਆਉਂਦਾ, ਜਾਂ ਹੋਰ ਕ੍ਰਾਈਸਿਸ, ਤੇ ਉਹ ਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਸਾਰੀਆਂ ਗੱਲਾਂ ਪ੍ਰਗਟ ਹੁੰਦੀਆਂ ਨੇ। ਤੁਸੀਂ ਹਰ ਥਾਂ ਤੇ ਇਸ ਤਰੀਕੇ ਨਾਲ ਆਰਗੇਨਾਈਜ਼ ਹੋ ਸਕਦੇ, ਤੇ ਇਹੀ ਸਮੇਂ ਦੀ ਜ਼ਰੂਰਤ ਆ। ਹੰਨੇ ਹੰਨੇ ਮੀਰੀ ਵਾਲੇ ਕੰਸੈਪਟ ਦੇ ਰਾਹੀਂ ਉਸੇ ਤਰੀਕੇ ਨਾਲ ਆਪਣੇ ਆਪ ਨੂੰ ਜਥੇਬੰਦ ਕਰੀਏ। ਇਹੀ ਸਾਡਾ ਲੀਡਰਸ਼ਿਪ ਦਾ ਤਰੀਕਾ ਆ। ਸਾਡੇ ਸਿੱਖਾਂ 'ਚ ਕੋਈ ਇੱਕ ਲੀਡਰ ਜਾਂ ਇੱਕ ਜਥੇਬੰਦੀ ਵਾਲੀ ਕੰਸੈਪਟ ਨਹੀਂ, ਕਦੇ ਵੀ ਇਤਿਹਾਸ 'ਚ ਨਹੀਂ ਰਿਹਾ। ਨਾ ਸਾਡੇ ਖਾੜਕੂ ਸੰਘਰਸ਼ ਸੀ, ਉਸ ਵੇਲੇ ਵੀ ਇਦਾਂ ਹੀ ਜਥੇ ਸੀ, ਤੇ ਇਦਾਂ ਹੀ ਸਾਂਝੀ ਹੀ ਰਾਏ ਤੇ ਗੁਰਮਤੇ ਨਾਲ ਹੀ ਸਾਰਾ ਕੁਝ ਕੀਤਾ ਜਾਂਦਾ ਸੀ। ਇਸ ਕਰਕੇ ਜੋ ਫਿਊਚਰ ਦਾ ਆਪਣਾ ਜਿਹੜਾ ਕੰਮ ਕਰਨ ਵਾਲਾ ਕਿ ਨਹੀਂ, ਉਹ ਇਹੀ ਆ ਕਿ ਸੰਗਤਾਂ ਕਾਇਮ ਕਰੀਏ। ਸੰਗਤ ਨਾਮ ਦੇ ਆਸਰੇ ਹੁੰਦੀ ਹੈ, ਗੁਰੂ ਦੇ ਨਾਮ ਦੇ ਨਾਮ ਉਹਦਾ ਕੇਂਦਰ ਹੁੰਦਾ ਹੈ, ਕਮਾਈ ਹੁੰਦੀ ਹੈ, ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਤੇ ਉਹ ਚੋਂ ਹੀ ਅੱਗੇ ਸੰਘਰਸ਼ ਨਿਕਲਦਾ ਹੈ। ਤੇ ਉਹਦੇ ਅਗਲੇ ਰਾਹ ਹੀ ਆ ਰਾਜ ਜਿਹੜੇ ਆ, ਉਹ ਗੁਰੂ ਨੇ ਰਾਜ ਤੁਹਾਨੂੰ ਆਪ ਹੀ ਬਖਸ਼ ਦੇਣਾ ਜਦੋਂ ਤੁਸੀਂ ਆਪ ਇਹ ਜਿਹੜੀਆਂ ਬੁਨਿਆਦੀ ਗੱਲਾਂ ਕਰੋ। ਇਹੀ ਪਾਤਰ ਬਣਨ ਵਾਲੀ ਗੱਲ ਆ ਕਿ ਆਪਾਂ ਜਿਹੜੇ ਰਾਜ ਦੀ ਗੱਲ ਕਰਦੇ ਆ, ਜਿੱਥੇ ਜਿੱਥੇ ਅਸੀਂ ਹਾਂ ਉੱਥੇ ਉਹੋ ਜਿਹਾ ਸੁਸਾਇਟੀ, ਉਹੋ ਜਿਹਾ ਪ੍ਰਬੰਧ ਆਪਾਂ ਸਿਰਜੀਏ ਆਪਣੇ ਆਲੇ ਦੁਆਲੇ, ਆਪਣੇ ਅਮਲੀ ਜੀਵਨ ਦੇ ਵਿੱਚ। ਇਹ ਕੰਮ ਕਰਨ ਵਾਲਾ ਆ। ਤੇ ਅੱਜ ਕੱਲ੍ਹ ਨੌਜਵਾਨਾਂ ਦਾ ਮੈਂ ਦੇਖਦਾ ਕਿ ਉਹ ਬਹੁਤ ਮਿਲਦੇ ਨੇ, ਉਹਨਾਂ ਦੀ ਇਹ ਹੁੰਦੀ ਆ, ਬਹੁਤ ਜਜ਼ਬਾਤੀ ਹੁੰਦੇ ਆ, ਐਕਸ਼ਨ ਓਰੀਐਂਟਡ ਹੁੰਦੇ ਆ ਕਿ ਦੱਸੋ ਜੀ ਕੰਮ ਕੀ ਕਰਨਾ ਹੈ, ਹਨਾ, ਕਿ ਸਾਨੂੰ ਐਕਸ਼ਨ ਦਿਓ। ਐਕਸ਼ਨ ਇਹੀ ਆ। ਆ ਜਿਹੜਾ ਸਮਾਂ ਆ, ਇਹ ਜਿਵੇਂ ਲਰਨਰਡ ਸਪੀਕਰਸ ਨੇ ਦੱਸਿਆ ਕਿ ਭਾਈ ਇਹ ਬੜਾ ਹੀ ਵੋਲਟਾਈਲ ਸਮਾਂ ਆ, ਅਨਸਟੇਬਲ ਸਮਾਂ ਆ। ਪੁਰਾਣਾ ਸਭ ਕੁਝ ਟਹਿਰਿਆ, ਨਵਾਂ ਹਾਲੇ ਬਣਿਆ ਨਹੀਂ, ਬਣਨਾ ਆ। ਅਗਲੇ 10-15 ਸਾਲ ਬਹੁਤ ਕ੍ਰਿਟੀਕਲ ਆ। ਵੱਡੀਆਂ ਓਪਰਚੁਨਿਟੀਜ਼ ਤੇ ਵੱਡੀਆਂ ਚੈਲੰਜਸ ਨੇ। ਤੇ ਇਹਦੇ ਵਿੱਚ ਕੀ ਆ ਕਿ ਸਭ ਤੋਂ ਬੇਸਿਕ ਗੱਲ ਆ ਕਿ ਇਹਦੇ ਜੇ ਤੁਸੀਂ ਇਹਦੇ ਸਮਰੱਥ ਬਣਨਾ ਕਿ ਆਪਣੇ ਆਪ ਨੂੰ ਪੰਥਕ ਤੌਰ ਤੇ ਸੂਤਰਧਾਰ ਕਰਨਾ, ਆਰਗੇਨਾਈਜ਼ ਕਰਨਾ। ਅਸੀਂ ਪਿਛਲੇ 1 ਸਦੀ ਤੋਂ ਬਗਾਨਿਆਂ ਦੇ ਤੌਰ ਤੇ ਆਰਗੇਨਾਈਜ਼, ਬਗਾਨਿਆਂ ਦੇ
ਸਿਖਾਏ ਤਰੀਕਿਆਂ ਤੇ ਡਿਸੀਜਨ ਮੇਕਿੰਗ ਤੇ ਬਗਾਨਿਆਂ ਦੇ ਤਰ੍ਹਾਂ ਸਿਖਾਏ ਤਰੀਕਿਆਂ ਤੇ ਲੀਡਰਸ਼ਿਪ ਦੇ ਨਮੂਨੇ ਲੱਭ ਰਹੇ ਹਾਂ ਤੇ ਉਹਨਾਂ ਦੀਆਂ ਹੋਰਾਂ ਦੀਆਂ ਆਸਾਂ ਤੇ ਬੈਠੇ। ਹੁਣ ਇੱਕ ਸਦੀ ਬਾਅਦ ਉਹ ਸਾਰਾ ਕੁਝ ਢਹਿ ਰਿਹਾ ਆ। ਆਲਮੀ ਤੌਰ ਤੇ ਪੰਜਾਬ 'ਚ ਵੀ ਸਿੱਖ ਪੰਥ ਤੇ ਵੀ ਤੁਸੀਂ ਦੇਖ ਰਹੇ ਹੋ ਅਕਾਲੀ ਦਲ, SGPC ਤੇ ਅਕਾਲ ਤਖਤ ਦੇ ਪੱਧਰ ਤੇ ਕੀ ਹੋ ਰਿਹਾ ਹੈ। ਇਹ ਪੋਹ ਦਾ ਮਹੀਨਾ ਆ, ਸ਼ਹਾਦਤਾਂ ਦਾ ਮਹੀਨਾ ਆ, ਤੇ ਉਸ ਮੰਚ ਤੇ ਕੀ ਹੋ ਰਿਹਾ ਹੈ ਤੇ ਉਹ ਜਿਹੜੇ ਐਕਟਰਸ ਨੇ ਕਿਸ ਤਰੀਕੇ ਨਾਲ ਬਿਹੇਵ ਕਰ ਰਹੇ ਨੇ ਉਹ ਤੋਂ ਤੁਹਾਨੂੰ ਸਭ ਕੁਝ ਪਤਾ ਲੱਗ ਜੂਗੀ ਕੀ ਲੈਵਲ ਤੇ ਬਹੁਤ ਕੁਝ ਗੁਰੂ ਦੀ ਕਿਰਪਾ ਨਾਲ ਐਕਸਪੋਜ਼ ਹੋ ਰਿਹਾ ਹੈ। ਤੇ ਗੁਰੂ ਦੀ ਕਿਰਪਾ ਨਾਲ ਹੀ ਬਹੁਤ ਵੱਡੀਆਂ ਗੱਲਾਂ ਹੋ ਰਹੀਆਂ ਆ, ਜਿਵੇਂ ਸੰਘਰਸ਼ ਹੋ ਰਹੇ ਨੇ, ਕਿਰਤੀ ਕਿਸਾਨ ਸੰਘਰਸ਼ ਕਰ ਰਹੇ ਨੇ, ਉਹ ਵੀ ਇੱਕ ਮੋਰਚਾ ਆ। ਦੇਖੋ ਪੰਜਾਬ ਦੀ ਸਰਹੱਦਾਂ ਤੇ ਪਿਛਲੇ ਸਾਲ ਤੋਂ ਲੱਗਿਆ ਆ। ਇਹਨਾਂ ਪੋਹ ਦੇ ਮਹੀਨੇ 'ਚ ਇੱਕ ਗੁਰਸਿੱਖ ਆਪਣੀ ਸਿਦਕ 'ਚ ਬੈਠਾ ਆ ਤੇ ਆਪਣੇ ਸਰੀਰ ਦੀ ਚਰਬੀ ਢਾਲ ਰਿਹਾ ਹੈ ਤੇ ਸ਼ਹਾਦਤ ਵੱਲ ਨੂੰ ਵਧ ਰਿਹਾ ਹੈ। ਸਰਦਾਰ ਜਗਜੀਤ ਸਿੰਘ ਡੱਲੇਆਲ, ਤੇ ਅਸੀਂ ਕੱਲ ਉਹਨਾਂ ਕੋਲ ਫਿਰ ਜਾ ਰਹੇ ਹਾਂ। ਤੇ ਇਹ ਗੱਲਾਂ ਸਾਰੀਆਂ ਨਾਲ ਨਾਲ ਹੋ ਰਹੀਆਂ ਆ ਤੇ ਇਹਨਾਂ ਨੂੰ ਜੋੜਨ ਦੀ ਜ਼ਰੂਰਤ ਆ। ਸਮਝੋ ਕਿ ਇਹ ਜੋ ਕੁਝ ਹੋ ਰਿਹਾ ਆ ਆਲਮੀ ਪੱਧਰ ਤੇ, ਜੋ ਚੈਲੰਜਸ, ਜੋ ਓਪਰਚੁਨਿਟੀਜ਼ ਆ, ਤੇ ਜੋ ਤੁਸੀਂ ਇੱਕ ਸੈਂਟਰ ਸਟੇਜ 'ਚ ਆ ਰਹੇ ਹੋ ਡਿਊ ਟੂ ਜੀਓਪੋਲਿਟੀਕਲ ਰੀਜ਼ਨਸ, ਜਿਓਗ੍ਰਾਫੀ ਤੇ ਹਿਸਟਰੀ ਕਰਕੇ, ਸਭ ਤੋਂ ਵੱਡੀ ਗੁਰੂ ਦੀ ਕਿਰਪਾ ਕਰਕੇ, ਸੰਘਰਸ਼ ਕਰਕੇ, ਸ਼ਹਾਦਤਾਂ ਕਰਕੇ। ਇਹਦੇ ਵਿੱਚ ਸਾਡੇ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਵਰਲਡ ਲੈਵਲ ਤੇ ਆਰਗੇਨਾਈਜ਼ ਕਰੀਏ। ਪੰਥਕ ਅੰਦਰਲੇ ਤੌਰ ਤੇ ਅਸੀਂ ਤਾਂ ਹੀ ਲੜ ਸਕਾਂਗੇ ਜੇ ਅਸੀਂ ਸੂਤਰਬੱਧ ਹੋਵਾਂਗੇ। ਤੇ ਸੂਤਰਬੱਧ ਦਾ ਸਭ ਤੋਂ ਬੇਸਿਕ ਜੋ ਸਾਨੂੰ ਗੁਰੂ ਨੇ ਦਿੱਤੀਆਂ ਸੰਸਥਾਵਾਂ ਦਾ ਤਰੀਕਾ ਆ ਉਹ ਅਕਾਲ ਤਖਤ ਆ, ਉੱਤੇ ਗੁਰਮਤ ਆਇਆ, ਪੰਜ ਪ੍ਰਦਾਨੀ ਪ੍ਰਣਾਲੀ ਰਾਹੀਂ ਗੁਰਮਤ ਆਇਆ। ਉਹ ਅੱਜ ਦੇ ਸਮਿਆਂ 'ਚ ਦੁਨੀਆ ਭਰ ਦੇ ਜੋ ਸਭ ਤੋਂ ਨਿਸ਼ਕਾਮ, ਸੰਗਰਾਮੀ ਤੇ ਆਪਾ ਵਾਰਨ ਵਾਲੇ ਸਿੱਖ ਆ, ਉਹਨਾਂ ਦਾ ਇੱਕ ਜਥਾ ਬਣਾਉਣਾ ਜਿੱਥੇ ਸਾਂਝੀ ਰਾਏ ਹੋ ਜਾਵੇ। ਸਭ ਤੋਂ ਬੇਸਿਕ ਗੱਲ ਆ। ਤੇ ਇਹਦੇ ਨਾਲ ਹੀ ਹੈ ਕਿ ਸਭ ਥਾਂ ਹੰਨੇ ਮੇਰੀ ਦੇ ਕਨਸੈਪਟ ਦੇ ਅਨੁਸਾਰ ਸੰਗਤਾਂ ਆਪਣੇ ਆਪ ਨੂੰ ਕਾਇਮ ਕਰਨ। ਗੁਰੂ ਘਰਾਂ ਰਾਹੀਂ, ਗੁਰੂ ਘਰ ਸਾਡੇ ਕਿਰੇ ਨੇ, ਤੇ ਜੋ ਖਾਲਸੇ ਦੇ ਕੰਮ ਸੀ, ਜੋ ਖਾਲਸਾ ਪਹਿਲਾਂ ਕੰਮ ਕਰਦਾ ਸੀਗਾ, ਜੋ ਜੀਵਨ ਜਾਚ ਗੁਰਮੁਖ ਬਣਨਾ ਤੇ ਗੁਰਮੁਖ ਬਣਾਉਣਾ, ਗੁਰੂ ਦੀ ਜੁਗਤ ਅਨੁਸਾਰ ਜੀਵਨ ਜਿਉਣਾ, ਉਹਦੀ ਰਜ਼ਾ ਅਨੁਸਾਰ, ਤੇ ਉਹ ਸਾਰੀ ਲਕਾਈ ਨੂੰ ਦੱਸਣਾ। ਤੇ ਇਹ ਸਮਾਜ ਇੱਕ ਬੇਗਮਪੁਰੇ ਵਾਲਾ, ਜੋ ਬਰਾਬਰੀ ਵਾਲਾ, ਸਾਂਝੀਵਾਲਤਾ ਵਾਲਾ, ਨਿਰਭੈਤਾ ਵਾਲਾ, ਉਦਮ ਵਾਲਾ, ਚਾਅ ਵਾਲਾ, ਸਾਰਿਆਂ ਦੇ ਬਰਾਬਰੀ ਵਾਲਾ ਬਣਾਉਣਾ, ਤੇ ਇੱਕ ਹਲੇਮੀ ਰਾਜ ਜੋ ਸੱਚ ਨਿਆਂ ਵਾਲਾ, ਰੀਅਲ ਜਸਟਿਸ ਵਾਲਾ, ਉਹ ਲੈ ਕੇ ਆਉਣਾ। ਇਹ ਸਾਡਾ ਫਰਜ਼ ਆ ਜੋ ਸਾਨੂੰ ਅਕਾਲ ਪੁਰਖ ਨੇ ਸਾਡੇ ਤੇ ਫਰਜ਼ ਆਇਦ ਕੀਤਾ ਹੈ। ਗੁਰੂ ਖਾਲਸਾ ਪੰਥ ਤੇ ਅਸੀਂ ਕਿਸੇ ਤੋਂ ਰਾਜ ਨਹੀਂ ਲੈਣਾ, ਨਾ ਸਾਨੂੰ ਕਿਸੇ ਨੇ ਰਾਜ ਦੇਣਾ, ਨਾ ਕਦੀ ਦਿੱਤਾ ਸੀ। ਸਾਨੂੰ ਅਕਾਲ ਪੁਰਖ ਨੇ ਇਹ ਸਾਡੇ ਤੇ ਫਰਜ਼ ਆਇਦ ਕੀਤਾ ਆ। ਜਿਹੜੀ ਪਾਤਸ਼ਾਹੀ ਦਾਵਾ ਹੈ, ਇਹ ਸਾਡਾ ਬੁਨਿਆਦੀ ਇਸ ਸਿਧਾਂਤ ਆ, ਇਹਦੇ ਤੌਰ ਤੇ ਅਸੀਂ ਰਾਜ ਦੀ ਗੱਲ ਕਰ ਰਹੇ ਹਾਂ। ਤੇ ਜੇ ਤੁਸੀਂ ਜਿਹੜਾ ਸਭ ਤੋਂ ਬੁਨਿਆਦੀ ਗੱਲ ਆ ਜੋ ਜਪਜੀ ਸਾਹਿਬ 'ਚ ਇੱਕ ਹੁਕਮ ਰਜ਼ਾਈ ਚੱਲਣਾ, ਕਿ ਉਹਦੇ ਅਨੁਸਾਰ, ਰਜ਼ਾ ਅਨੁਸਾਰ ਜੀਵਨ ਜਿਉਣਾ, ਜੀਵਨ ਜੁਗਤ ਕਰਨਾ, ਤੇ ਉਹ ਤੁਸੀਂ ਗੁਰੂ ਦੇ ਰਾਹੀਂ ਹੀ ਉਹ ਹੁਕਮ ਨੂੰ ਪਛਾਣ ਸਕਦੇ ਆ। ਉਹ ਜਿਹਾ ਗੁਰਮੁਖ ਵਾਲਾ ਜੀਵਨ ਜਿਉਣਾ ਤੇ ਹੋਰਾਂ ਨੂੰ ਗੁਰਮੁਖ ਬਣਾਉਣਾ। ਤੇ ਉਹਦੇ ਲਈ ਬੁਨਿਆਦੀ ਗੱਲ ਆ ਕਿ ਉਹ ਜਿਹਾ ਸਮਾਜ ਹੋਵੇ ਜੋ ਅੰਦਰੂਨੀ ਤੇ ਬਾਹਰੀ ਕਲੇਸ਼ਾਂ ਤੋਂ ਮੁਕਤ ਹੋਵੇ, ਸਾਂਝੀਵਾਲਤਾ ਵਾਲਾ, ਪਿਆਰ ਵਾਲਾ, ਉਦਮ ਵਾਲਾ, ਚਾਅ ਵਾਲਾ, ਬਰਾਬਰਤਾ ਵਾਲਾ। ਤੇ ਉਹ ਸਮਾਜ ਤਾਂ ਹੀ ਟਿਕ ਸਕਦਾ ਜੇ ਇੱਕ ਰਾਜ ਹੋਵੇ ਜਿਹੜਾ ਹਲੇਮੀ ਰਾਜ ਆ, ਜਿਹੜਾ ਸੱਚ ਨਿਆਂ ਤੇ ਖੜਾ ਆ, ਦੈਵੀ ਕੀਮਤਾਂ ਤੇ ਖੜਾ ਆ। ਇਸ ਕਰਕੇ ਜਿਹੜਾ ਇਹ ਖਾਲਿਸਤਾਨ ਦਾ ਜੰਗ ਆ, ਇਹ ਕੋਈ ਸਾਡਾ
ਕਿਸੇ ਨੇ ਸਾਡੇ ਤੇ ਥੋਪਿਆ ਜਾਂ ਕਿਸੇ ਨੇ ਸਾਨੂੰ ਟਰੈਪ 'ਚ ਕੀਤਾ ਜਾਂ ਇਹੋ ਜਿਹੀ ਗੱਲ ਨਹੀਂ ਕੋਈ ਬਾਹਰੋਂ ਨਹੀਂ। ਸਾਡੀ ਬੁਨਿਆਦੀ ਗੱਲ ਆ ਸਾਡੇ ਜੀਵਨ ਦੇ ਜਿਉਣ ਦੀ ਰਜ਼ਾ ਨੂੰ ਫੋਲੋ ਕਰਨ ਦੀ, ਤੇ ਬੇਗਮਪੁਰੇ ਵਾਲਾ ਸਮਾਜ ਤੇ ਹਲੀਮੀ ਰਾਜ ਬਣਾਉਣਾ, ਉਹ ਸਾਡੀ ਬੁਨਿਆਦ ਆ। ਉਹਦੇ ਚੋਂ ਹੀ ਇਹ ਨਿਕਲਦਾ ਆ। ਸਾਨੂੰ ਰਾਜ ਗੁਰੂ ਨੇ ਦੇਣਾ ਆ, ਸਦਾ ਗੁਰੂ ਨੇ ਦਿੱਤਾ ਆ, ਅਰਦਾਸ ਨੇ ਦੇਣਾ ਆ, ਸੰਘਰਸ਼ ਦੇ ਨੇ ਦੇਣਾ ਆ, ਸ਼ਹਾਦਤਾਂ ਨੇ ਦੇਣਾ ਆ। ਤੇ ਉਹ ਜਦੋਂ ਵੀ ਕੋਈ ਜਰਵਾਨਾ ਜਾਂ ਅਪਰੈਸਰ ਜੋ ਅਕਾਲ ਪੁਰਖ ਦੀ ਰਜ਼ਾ ਦੇ ਅਗੇਂਸਟ ਜਾਂਦਾ ਆ, ਉਹ 'ਚ ਵਿਗਾੜ ਪੈਦਾ ਕਰਦਾ ਆ, ਤੇ ਉਹ ਖਾਲਸੇ ਦਾ ਫਰਜ਼ ਆ ਕਿ ਉਹਨੂੰ ਕਰੈਕਟ ਕਰੇ, ਉਹਨੂੰ ਸੋਧੇ, ਉਹਨੂੰ ਜੜੋਂ ਉਖਾੜੇ, ਤੇ ਉੱਥੇ ਜੋ ਹਲੇਮੀ ਰਾਜ ਆ, ਜੋ ਖਾਲਸੇ ਦਾ ਰਾਜ ਆ, ਉਹ ਸਥਾਪਿਤ ਕਰੇ। ਇਹ ਸਾਡੇ ਤੇ ਫਰਜ਼ ਆਇਦਾ, ਇਹਦੇ ਤਹਿਤ ਹੀ ਅਸੀਂ ਸੰਘਰਸ਼ ਕਰ ਰਹੇ ਹਾਂ। ਇਹ ਬਹੁਤ ਬੁਨਿਆਦੀ ਗੱਲਾਂ ਆ। ਤੇ ਜਿਹੜੀ ਗੱਲ ਆ ਕਿ ਮੈਂ ਹੁਣ ਕਰਾਂ ਕਿ ਜੋ ਅਸੀਂ ਸੰਘਰਸ਼ 'ਚ ਆਏ, ਮੈਨੂੰ ਕਦੇ ਵੀ ਨਹੀਂ, ਮੈਨੂੰ ਸ਼ੁਰੂ ਤੋਂ ਹੀ ਇਹ ਲੱਗਦਾ ਕਿ ਜਾਣੀ ਕਿ ਸਾਡਾ ਤਾਂ ਸਦਾ ਹੀ ਵਿਸ਼ਵਾਸ ਸੀ ਕਿ ਜੋ ਅਸੀਂ ਕਰ ਰਹੇ ਹਾਂ ਉਹ ਇੱਕ ਰਜ਼ਾ 'ਚ ਕਰ ਰਹੇ ਹਾਂ, ਗੁਰੂ ਦਾ ਹੁਕਮ ਆ। ਜਦੋਂ ਮੈਂ ਪੜ੍ਹਦਾ ਸੀ, ਮੈਨੂੰ ਬਹੁਤ ਪਹਿਲਾਂ ਪਤਾ ਸੀ, ਜਦੋਂ ਸੰਤ ਜੀ ਸਟੇਜ ਤੇ ਆਏ, ਅਸੀਂ ਮੈਂ ਕਦੀ ਮਿਲਿਆ ਨਹੀਂ, ਕਿ ਪਤਾ ਸੀ ਕਿ ਸਾਡਾ ਰਾਹ ਉੱਥੇ ਆ, ਉੱਥੇ ਜਾਣਾ ਆ। ਤੇ ਸਾਡੇ ਹੋਰ ਜਿੰਨੇ ਵੀ ਸਾਥੀ ਸੀ, ਕਿ ਜੋ ਅਸੀਂ ਕਰ ਰਹੇ ਹਾਂ ਉਹ ਰਜ਼ਾ ਆ ਗੁਰੂ ਦੀ, ਉਹ ਹੁਕਮ ਆ। ਤੇ ਸਾਨੂੰ ਇਹ ਕਦੇ ਵੀ ਨਹੀਂ ਲੱਗਿਆ ਕਿ ਅਸੀਂ ਹਾਰ ਗਏ ਆ ਜਾਂ ਹਾਰ ਜਾਵਾਂਗੇ। ਭਾਵੇਂ ਸਾਡੇ ਸਾਰੇ ਸ਼ਹੀਦ ਹੋ ਗਏ, ਜੇਲਾਂ ਚਲੇ ਗਏ, ਔਖੇ ਸਮੇਂ ਵਿਖੜੇ ਸਮੇਂ ਕੋਈ ਵੀ ਨਹੀਂ ਰਿਹਾ, ਆਪਣੇ ਵੀ ਅਗੇਂਸਟ ਹੋ ਗਏ ਜਾਂ ਗਲਤ ਪ੍ਰਚਾਰ 'ਚ ਆ ਗਏ, ਸਾਨੂੰ ਕਦੇ ਨਹੀਂ ਲੱਗਿਆ। ਇਹ ਸਾਡੀ ਫਤਿਹ ਤਾਂ ਅਟੱਲ ਆ, ਇਸ ਮੂਮੈਂਟ 'ਚ ਆ, ਸਾਡਾ ਜੀਵਨ ਹੀ ਇਸ ਮੂਮੈਂਟ 'ਚ ਆ। ਇਸ ਕਰਕੇ ਗੁਰੂ ਹੀ ਹੈ ਸਭ ਕੁਛ। ਗੁਰਬਾਣੀ ਆ, ਉਸ ਤੋਂ ਬਾਅਦ ਸੰਗਤ ਆ, ਉਸ ਤੋਂ ਬਾਅਦ ਤੁਹਾਡਾ ਜੀਵਨ ਆ, ਉਸ ਤੋਂ ਬਾਅਦ ਸੰਘਰਸ਼ ਆ। ਇਹ ਬੁਨਿਆਦੀ ਗੱਲਾਂ ਆ। ਤੇ ਜੋ ਖਾਲਿਸਤਾਨ ਦੀ ਤੁਸੀਂ ਗੱਲ ਕਰਦੇ ਹੋ ਭਾਈ, ਜੋ ਅੱਜ ਦੇ ਸਮਿਆਂ 'ਚ ਜੋ ਗੁਰੂ ਨੇ ਸਾਨੂੰ ਹੁਕਮ ਦਿੱਤਾ ਹੈ, ਗੁਰੂ ਖਾਲਸਾ ਪੰਥ ਨੇ, ਅੱਜ ਦੇ ਸਮਿਆਂ 'ਚ ਉਹਨੂੰ ਅਸੀਂ ਖਾਲਿਸਤਾਨ ਦੇ ਨਾਮ ਨਾਲ ਯਾਦ ਕਰਦੇ ਹਾਂ, ਬੁਲਾਉਂਦੇ ਹਾਂ। ਖਾਲਿਸਤਾਨ ਕੋਈ ਸਿਰਫ ਇੱਕ ਨਾਰਾ ਹੀ ਨਹੀਂ ਹੈ। ਖਾਲਿਸਤਾਨ ਦੇ ਬੜੇ ਹੀ ਮਤਲਬ ਆ। ਜਦੋਂ ਅਸੀਂ ਸੰਘਰਸ਼ ਕਰਦੇ ਆ, ਜਿੱਦਾਂ ਜੋ ਜ਼ਾਲਮ ਰਾਜ ਆ ਦਿੱਲੀ ਦਾ, ਉਹਨੂੰ ਜੜੋਂ ਖਾੜਨਾ, ਇਹ ਵੀ ਖਾਲਿਸਤਾਨ ਆ। ਉਹਦੇ ਤੋਂ ਸੈਪਰੇਟ ਹੋਣਾ, ਇਹ ਵੀ ਖਾਲਿਸਤਾਨ ਆ। ਇੱਕ ਨਿਆਈ ਰਾਜ ਸਥਾਪਿਤ ਕਰਨਾ, ਇਹ ਵੀ ਖਾਲਿਸਤਾਨ ਆ। ਮਜ਼ਲੂਮ ਦਲਿਤ ਸਾਰਿਆਂ ਨੂੰ ਆਜ਼ਾਦ ਕਰਨਾ, ਇਹ ਵੀ ਖਾਲਿਸਤਾਨ ਆ। ਇੱਕ ਆਦਰਸ਼ ਜੀਵਨ, ਇੱਕ ਜੋ ਸਾਰੀ ਕਾਇਨਾਤ ਦਾ ਆਦਰਸ਼, ਉਹ ਵੀ ਖਾਲਿਸਤਾਨ ਆ। ਜੋ ਆਦਰਸ਼ ਪੋਲੀਟੀਕਲ ਸਿਸਟਮ ਆ, ਜੋ ਆਦਰਸ਼ ਸੋਸ਼ਲ ਪੋਲੀਟੀਕਲ ਸਿਸਟਮ ਆ, ਉਹ ਵੀ ਖਾਲਿਸਤਾਨ ਆ। ਜੋ ਇੱਕ ਸਦੀਵੀ ਜੰਗ ਆ ਨੇਕੀ ਦਾ ਤੇ ਬਦੀ ਦਾ, ਉਹ ਵੀ ਖਾਲਿਸਤਾਨ ਹੈ। ਤੇ ਸ਼ਬਦ ਗੁਰੂ ਤੇ ਜੋ ਵਿਪਰ ਦਾ ਜੰਗ ਆ, ਉਹ ਵੀ ਖਾਲਿਸਤਾਨ ਹੈ। ਪਰ ਸਭ ਤੋਂ ਬੁਨਿਆਦੀ ਗੱਲ ਜੋ ਸਾਨੂੰ ਗੁਰੂ ਨੇ ਦੱਸੀ, ਉਹ ਇਹ ਆ ਕਿ ਆਪਣੇ ਗੁਰੂ ਦੀ ਹੁਕਮ 'ਚ, ਗੁਰੂ ਦੀ ਰਜ਼ਾ 'ਚ ਜੀਵਨ ਜਿਉਣਾ, ਗੁਰੂ ਦੀ ਜੁਗਤ ਅਨੁਸਾਰ, ਤੇ ਉਹੋ ਜਿਹਾ ਸਮਾਜ ਬਣਾਉਣਾ ਬੇਗਮਪੁਰਾ, ਤੇ ਉਹੋ ਜਿਹਾ ਰਾਜ ਹਲੇਮੀ ਰਾਜ ਸਥਾਪਿਤ ਕਰਨਾ, ਤੇ ਅਪਰੈਸਰ ਨੂੰ ਜੜੋਂ ਉਖਾੜਨਾ, ਤੇ ਦੀਨ ਦੀ ਰੱਖਿਆ ਕਰਨਾ। ਇਹ ਬੁਨਿਆਦੀ ਗੱਲ ਆ। ਤੇ ਇਹਦੇ ਨਾਲ ਹੀ ਇਹ ਆ ਜਾਂਦਾ ਕਿ ਜੋ ਸਾਡੀ ਧਰਤੀ ਆ, 5 ਦਰਿਆਵਾਂ ਦੀ, ਜੋ ਸਾਡੀ ਹਿਸਟੋਰੀਕਲ ਧਰਤੀ, ਜਿੱਥੇ ਸਾਡੀ ਹਿਸਟਰੀ ਤੇ ਸ਼ਹਾਦਤਾਂ ਆ, ਉੱਥੇ ਇਹੋ ਜਿਹਾ ਰਾਜ
ਸਥਾਪਿਤ ਕਰਨਾ ਤਾਂ ਸਭ ਤੋਂ ਪਹਿਲੀ ਗੱਲ ਹੈ, ਉਹ ਤਾਂ ਬੁਨਿਆਦੀ ਗੱਲ ਹੈ। ਤੇ ਜਿਹੜੀ ਗੱਲ ਹੈ ਕਿ ਖਾਲਿਸਤਾਨ ਕੁਛ ਆਪਣੇ ਵੀਰਾਂ ਨੇ ਗੱਲ ਕੀਤੀ ਕਿ ਡਰ ਜਾਂਦੇ ਆ ਜਾਂ ਇੱਕ ਹਊਆ ਬਣਾਤਾ, ਉਹ ਵੀ ਗੱਲ ਸਹੀ ਹੈ ਕਿ ਅਸੀਂ ਜੋ ਸੰਘਰਸ਼ ਕਰਦੇ ਰਹੇ, ਅਸੀਂ ਤਾਂ ਸੰਘਰਸ਼ 'ਚ ਹੀ ਰਹੇ ਹਾਂ। ਜਿਹੜਾ ਸ਼ਹੀਦ ਸੰਤ ਜਰਨੈਲ ਸਿੰਘ ਹੋਣਾ ਨੇ ਸੰਘਰਸ਼ ਲੜਿਆ ਅਕਾਲ ਤਖਤ ਤੇ, ਗੁਰੂ ਖਾਲਸਾ ਪੰਥ ਦੇ ਪਹਿਰੇਦਾਰ ਬਣ ਕੇ, ਅਕਾਲ ਤਖਤ ਦੇ ਪਹਿਰੇਦਾਰ ਬਣ ਕੇ, ਆਪਣੇ ਚੋਣਵੇਂ ਸਾਥੀਆਂ ਨੂੰ ਚੁਣ ਕੇ, ਉਹ ਬਹੁਤ ਹੀ ਅਜ਼ੀਮ ਤੇ ਵੱਡਾ ਜੰਗ ਤੇ ਸ਼ਹਾਦਤ ਸੀ। ਉਹਨਾਂ ਨੇ ਇੱਕ ਨੀਂਹ ਧਰੀ। ਜਦੋਂ ਉਹਨਾਂ ਨੇ ਕਿ ਨੀਂਹ ਰੱਖੀ ਜਾਏਗੀ, ਉਹਨਾਂ ਦਾ ਮਤਲਬ ਸੀ ਕਿ ਸਾਰਾ ਕੁਝ ਗੁਰੂ ਖਾਲਸਾ ਪੰਥ ਦਾ ਸੀ ਭੁੱਲ ਚੁੱਕੇ ਹਾਂ, ਵਿਸਰ ਚੁੱਕੇ ਹਾਂ, ਗੁਰੂ ਤੋਂ ਦੂਰ ਹੋ ਚੁੱਕੇ ਹਾਂ, ਗੁਰੂ ਖਾਲਸਾ ਪੰਥ ਦੇ ਰਾਹ ਨੂੰ ਵਿਪਰ ਦੇ ਪ੍ਰਭਾਵ ਥੱਲੇ ਭੁਲਾ ਚੁੱਕੇ ਹਾਂ। ਉਹ ਉਹਨਾਂ ਨੂੰ ਯਾਦ ਕਰਾਇਆ ਤੁਹਾਨੂੰ, ਤੇ ਉੱਥੋਂ ਉਹ ਸਾਰਾ ਰਾਹ ਤੁਰਿਆ। ਉਹ ਜਿਹੜਾ ਉਹਨਾਂ ਨੇ ਸ਼ਹਾਦਤਾਂ ਤੇ ਜੰਗ ਅਜ਼ੀਮ, ਉੱਥੇ ਉਹਨਾਂ ਨੇ ਅਸੀਂ ਅਖਲਾਕੀ ਤੌਰ ਤੇ ਜਿੱਤੇ ਹਾਂ। ਉਹ ਸਾਡੀ ਜਿੱਤ ਸੀ ਬਹੁਤ ਸਿਧਾਂਤਿਕ ਤੇ ਅਖਲਾਕੀ ਤੌਰ ਤੇ। ਉੱਥੇ ਹਾਰ ਗਏ, ਸਿਰਫ ਇਹੀ ਨਹੀਂ ਹਾਰੇ, ਸਾਰੇ ਤਖਤ ਹਾਰੇ ਨੇ। ਕਾਲ ਤਖਤ ਤੇ ਗੁਰੂ ਖਾਲਸਾ ਪੰਥ ਜਿੱਤਿਆ ਹੈ, ਤੇ ਉਹਦੇ ਚੋਂ ਅਸੀਂ ਨਿਕਲੇ ਹਾਂ, ਉਸ ਅਰਦਾਸ ਚੋਂ, ਉਸ ਪੰਥ ਦੀ ਵਹਿਣ ਚੋਂ। ਤੇ ਉਹ ਜਿਹੜਾ ਜੰਗ ਅਸੀਂ ਲੜਿਆ, ਉਹ ਉਸ ਦੀ ਦੇਣ ਸੀ, ਉਸ ਜੰਗ ਦੀ। ਤੇ ਉਹ ਜਿਹੜਾ ਗੁਰੂ ਖਾਲਸਾ ਪੰਥ ਦਾ ਜਿਹੜਾ ਰਾਹ ਆ, ਉਹਨੂੰ ਹੋਰ ਰੌਸ਼ਨ ਕਰਨਾ, ਉਹਦੇ ਸਾਰੇ ਪਸਾਰਾਂ ਨੂੰ ਵਧਾਉਣਾ, ਉਸ ਦਰਿਆ ਨੂੰ ਦੁਬਾਰਾ ਉਸ ਤਰੀਕੇ ਨਾਲ ਹੀ ਪ੍ਰਜਵਲਿਤ ਕਰਨਾ, ਸ਼ਹਾਦਤਾਂ ਤੇ ਜੰਗਾਂ ਰਾਹੀਂ ਹੋਣਾ ਸੀ। ਉਹ ਸਾਡਾ ਕੰਮ ਸੀ, ਸਾਡਾ ਫਰਜ਼ ਸੀ, ਉਹ ਅਸੀਂ ਕੀਤਾ। ਸਾਡੇ ਤੋਂ ਗੁਰੂ ਨੇ ਸੇਵਾ ਲਈ। ਜਿਹੜੀਆਂ ਇੰਨੀਆਂ ਸ਼ਹਾਦਤਾਂ ਹੋਈਆਂ, ਏਡੀਆਂ ਉੱਚੀਆਂ ਸ਼ਹਾਦਤਾਂ ਹੋਈਆਂ, ਜੋ ਸਾਰਾ ਇਤਿਹਾਸ ਅਰਦਾਸ ਵਾਲਾ ਇੱਥੇ ਦੁਹਰਾਇਆ ਗਿਆ, ਉਹ ਗੁਰੂ ਦੀ ਕਿਰਪਾ ਨਾਲ ਹੋਇਆ ਹੈ। ਹੁਣ ਦੇ ਸਮਿਆਂ 'ਚ ਉਹ ਕਿਤੇ ਕੋਈ ਆਪਣੇ ਹੱਠ ਨਾਲ ਜਾਂ ਕਿਤੇ ਹੋਰ ਕਿਸੇ ਤਰੀਕੇ ਨਾਲ ਹੋ ਸਕਦਾ ਹੈ? ਤੇ ਜੋ ਸਾਡਾ ਮੈਂ ਉਸ ਸਮੇਂ ਦੀ ਯਾਦ ਕਰਾਂ, ਜਿੱਦਾਂ ਪੋਹ ਦੇ ਸਮੇਂ, ਕਿ ਜੋ ਇਹਨਾਂ ਦੇ ਬੁੱਚੜਖਾਨਿਆਂ 'ਚ, ਇਹਨਾਂ ਦੀ ਕੈਦਾਂ 'ਚ, ਲਾਲ ਕਿਲੇ ਦੀ ਕੈਦਾਂ, ਜਿੱਥੋਂ ਕਦੀ ਸਿੰਘ ਬਾਹਰ ਹੀ ਨਹੀਂ ਆਏ, ਇਹਨਾਂ ਦਿਨਾਂ 'ਚ ਜੋ ਉਹ ਸਾਰੇ ਉਹਨਾਂ ਨੇ ਤਸ਼ੱਦਦ ਤੇ ਇੰਨੇ ਲੰਬੀਆਂ ਕੈਦਾਂ ਝੱਲੀਆਂ, ਤੇ ਸਿਦਕ ਨਹੀਂ ਡੋਲਿਆ ਕਦੀ ਵੀ। ਕਦੀ ਨਹੀਂ ਕਿਹਾ ਕਿ ਸਾਨੂੰ ਛਡਾ ਲਓ, ਸਾਨੂੰ ਆਹ ਕਰ ਲਓ, ਕੋਈ ਸਮਝੌਤਾ। ਮੈਨੂੰ ਇੱਕ ਯਾਦ ਆ ਗਈ ਗੱਲ ਕਿ ਇਹ 86 ਦੇ ਇਹਨਾਂ ਦਿਨਾਂ ਦੀ ਗੱਲ ਹੈ। ਉਸ ਤੋਂ ਪਹਿਲਾਂ 85 ਵਿੱਚ ਸਰਕਾਰ ਦੀ ਬੜੀ ਜ਼ਰੂਰਤ ਸੀ ਕਿ ਦੁਨੀਆ ਨੂੰ ਦਿਖਾਇਆ ਜਾਵੇ ਕਿ ਕਿਸੇ ਤਰੀਕਾ ਕੋਈ ਸਿੱਖਾਂ ਨੂੰ ਰਾਜ ਦੇ ਤੌਰ ਤੇ ਲਿਆਂਦੇ। ਉਹਨਾਂ ਨੇ ਇੱਕ ਬੜੀ ਜਾਣੀ ਕਿ ਲਾਮਬੰਦੀ ਕਰਕੇ ਬਰਨਾਲੇ ਵਾਲੀ ਸਰਕਾਰ ਲੈ ਕੇ ਆਂਦੀ, ਆਪ ਹੀ ਉਹਨਾਂ ਨੂੰ ਜਿਤਾਇਆ ਤੇ ਲੈ ਕੇ ਆਂਦਾ। ਪਰ ਥੋੜੇ ਚਿਰ ਬਾਅਦ ਹੀ ਉਹ ਫੇਲ ਹੋ ਗਈ, ਫੇਲ ਹੀ ਹੋਣੀ ਸੀ, ਹੈ। ਤੇ ਉਹਨਾਂ ਨੇ ਵੀ ਕੋਈ ਇਮਾਨਦਾਰ ਨਹੀਂ ਸੀ, ਉਹਨਾਂ ਨੇ ਤਾਂ ਇੱਕ ਉਹਨਾਂ ਨੂੰ ਯੂਜ਼ ਹੀ ਕਰਨਾ ਸੀ। ਤੇ ਜਦੋਂ ਉਹ ਫੇਲ ਹੋ ਗਏ ਤੇ 86 ਦੇ ਅਖੀਰ ਦੇ ਵਿੱਚ, ਇਹਨਾਂ ਦਿਨਾਂ 'ਚ ਹੀ ਉਹਨਾਂ ਨੇ ਪਹਿਲੀ ਵਾਰ ਜਾਣੀ ਕਿ ਖਾੜਕੂਆਂ ਨਾਲ ਜਾਣੀ ਕਿ ਗੱਲਬਾਤ ਸ਼ੁਰੂ ਕੀਤੀ। ਉਸ ਵਕਤ ਸਿੱਖ ਸਟੂਡੈਂਟ ਫੈਡਰੇਸ਼ਨ ਬਹੁਤ ਹੀ ਪਾਵਰਫੁਲ, ਜਾਣੀ ਕਿ ਬੜੀ ਪ੍ਰਭਾਵਸ਼ਾਲੀ ਜਥੇਬੰਦੀ ਸੀ ਸਾਰੀ ਪੰਜਾਬ ਵਿੱਚ, ਤੇ ਗੁਰਜੀਤ ਸਿੰਘ ਹੁਣੇ ਇਹਨਾਂ ਦੇ ਲੀਡਰ ਸੀਗੇ। ਤੇ ਉਹਨਾਂ ਰਾਹੀਂ ਗੱਲਬਾਤ ਸ਼ੁਰੂ ਕੀਤੀ, ਕਿ ਸਾਨੂੰ ਪਤਾ ਲੱਗਿਆ ਕਿ ਗੱਲਬਾਤ ਹੋਈ, ਅਖਬਾਰਾਂ ਵਿੱਚ ਵੀ ਆ ਗਈ, ਹੈ ਨਾ। ਤੇ ਕੁਛ ਖਾੜਕੂ ਸੰਘਰਸ਼ ਵਿੱਚ ਲੀਡਰਸ਼ਿਪ 'ਚ ਇਹ ਵੀ ਹੋ ਗਿਆ ਕਿ ਇਹ ਕੀ ਹੋ ਰਿਹਾ ਹੈ, ਸਾਨੂੰ ਤਾਂ, ਹੈ ਨਾ, ਪਤਾ ਨਹੀਂ। ਕਿ ਫਿਰ ਅਸੀਂ ਇਹਨਾਂ ਨੂੰ ਜਾਣੀ ਕਿ ਸਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਕੋਈ ਜਿਹੜੇ ਸੈਂਟਰ ਦੇ ਬੰਦੇ ਆ, ਰਿਸਪੌਂਸੀਬਲ ਬੰਦੇ ਆ ਕੇ ਮਿਲੇ ਆ। ਤੇ ਫਿਰ ਅਸੀਂ ਉਹਨੂੰ ਗੁਰਜੀਤ ਸਿੰਘ ਨੂੰ, ਫੈਡਰੇਸ਼ਨ ਵਾਲਿਆਂ ਨੂੰ ਬੁਲਾਇਆ। ਇਹ ਗੱਲ ਹੈਗੀ ਆ ਛਤਬੀਰ, ਜਿਹੜਾ ਉਹ ਜੂ ਆ ਚੰਡੀਗੜ੍ਹ ਕੋਲ, ਉੱਥੇ ਦੀ ਗੱਲ ਆ, ਇਹਨਾਂ ਦਿਨਾਂ ਦੀ ਗੱਲ ਆ। ਬੜੀ ਠੰਡ ਸੀਗੀ, ਬੱਦਲਵਾਹੀ ਹੋਈ ਸੀਗੀ, ਤੇ ਅਸੀਂ ਗੁਰਜੀਤ ਸਿੰਘ ਹੁਣੀ ਵੀ ਫੈਡਰੇਸ਼ਨ ਦੀ ਟੀਮ ਨਾਲ ਆਏ।
ਇਧਰੋਂ ਪੰਥਕ ਕਮੇਟੀ ਵੱਲੋਂ ਭਾਈ ਗੁਰਦੇਵ ਸਿੰਘ ਹੁਣੀ, ਉਧਰੋਂ ਭਾਈ ਦਲਵਿੰਦਰ ਸਿੰਘ ਹੁਣੀ, ਬਾਬਾ ਅਜੀਤ ਸਿੰਘ ਜਿਹੜੇ ਰਬੀਰੋ ਵਾਲੇ, ਬਾਬਾ ਧੰਨਾ ਸਿੰਘ, ਭਾਈ ਲਾਭ ਸਿੰਘ ਹੁਣੀ, ਦਿੱਲੀ ਤੋਂ ਹਰਜਿੰਦਰ ਸਿੰਘ ਜਿੰਦਾ, ਮਥੁਰਾ ਸਿੰਘ ਹੁਣੀ, ਸਤਨਾਮ ਸਿੰਘ ਹੁਣੀ, ਇਧਰੋਂ ਅਸੀਂ ਗਏ ਚਰਨਜੀਤ ਸਿੰਘ ਹੁਣੀ, ਗੁਰਦੇਵ ਸਿੰਘ ਹੁਣੀ, ਗੁਰਜੰਟ ਸਿੰਘ ਰਾਜਸਥਾਨੀ, ਪਰਮਜੀਤ ਸਿੰਘ ਪੰਜਵੜ, ਉਦੋਂ ਇਹ ਤਾਂ ਹਾਲੇ ਸ਼ੁਰੂ ਹੀ ਆਏ ਹੀ ਸੀਗੇ, ਤੇ ਭਾਈ ਕਮਰਜੀਤ ਸਿੰਘ ਹੁਣੀ, ਨਿਰਮਲ ਸਿੰਘ ਮੀਆਂ ਪਿੰਡ, ਹੋਰ ਬਹੁਤ ਸਿੰਘ, ਕੋਈ 40-50 ਸਿੰਘ ਹੋ ਗਏ ਹੋਵਾਂਗੇ ਉੱਥੇ। ਤੇ ਕੋਈ ਇਕੱਠੇ ਹੋਏ ਤੇ ਉੱਥੇ ਗੱਲ ਹੋਈ ਚੱਲੀ, ਤੇ ਪੁੱਛਿਆ ਗਿਆ ਕਿ ਗੁਰਜੀਤ ਸਿੰਘ ਨੂੰ ਕਿ ਭਾਈ ਦੱਸੋ ਆਪਣੀ ਪੋਜੀਸ਼ਨ, ਤੇ ਉੱਥੇ ਉਹਨੇ ਦੱਸੀ ਕਿ ਨਹੀਂ, ਸਾਨੂੰ ਇਸ ਤਰੀਕੇ ਨਾਲ ਆਏ ਸੀਗੇ ਗਵਰਨਮੈਂਟ ਦੇ ਹੋਮ ਮਿਨਿਸਟਰੀ ਵੱਲੋਂ, ਤੇ ਉਹ ਕਿ ਭਾਈ ਕਿ ਤੁਸੀਂ ਆਪਣਾ ਨੁਮਾਇੰਦਾ ਭੇਜੋ, ਅਸੀਂ ਤੁਸੀਂ ਗੱਲ ਕਰਨਾ ਚਾਹੁੰਦੇ ਆ। ਤੇ ਸਾਡਾ ਇੱਕ ਬੰਦਾ ਗਿਆ ਸੀਗਾ, ਤੇ ਉਹਨਾਂ ਨੇ ਕਿਹਾ ਆ ਕਿ ਅਸੀਂ ਦੇਖ ਲਿਆ ਕਿ ਸਿੱਖਾਂ ਵਿੱਚ ਰਿਪਰੈਜ਼ੈਂਟੇਸ਼ਨ ਤੁਹਾਡੀ ਆ, ਜਿਹੜੇ ਅਕਾਲੀ ਆ ਇਹ ਤਾਂ ਜਿੱਦਾਂ ਹੁਣ ਸਾਰੀ ਇੰਡੀਆ 'ਚ ਕਰਪਟ ਆ, ਸਾਰੇ ਪੋਲੀਟੀਸ਼ੀਅਨ ਇਹ ਵੀ ਕਰਪਟ ਆ, ਇਹਨਾਂ ਕੋਲ ਕੁਛ ਨਹੀਂ ਗਾ, ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਰਿਪਰੈਜ਼ੈਂਟੇਟਿਵਸ ਰੀਅਲ ਆ, ਤੁਸੀਂ ਆ ਕੇ ਸਾਡੇ ਨਾਲ ਗੱਲ ਕਰੋ, ਤੇ ਅਸੀਂ ਚਾਹੁੰਦੇ ਕਿ ਅਸੀਂ ਇਲੈਕਸ਼ਨ ਕਰਵਾਉਣੇ ਆ, ਕਿ ਤੁਸੀਂ ਇਲੈਕਸ਼ਨ ਲੜੋ ਤੇ ਤੁਸੀਂ ਜਿੱਤ ਜਾਣਾ ਆ, ਤੇ ਤੁਸੀਂ ਆਪਣੀ ਇੱਥੇ ਸਰਕਾਰ ਬਣਾ ਕੇ ਜੋ ਤੁਸੀਂ ਚਾਹੁੰਦਾ ਹੈ ਉਹ ਕਰੋ, ਤੁਹਾਡੇ 'ਚ ਕੋਈ ਦਖਲਅੰਦਾਜ਼ੀ ਨਹੀਂ ਹੋਏਗੀ। ਇਹ ਉਹਨਾਂ ਨੇ ਗੱਲ ਕਹੀ। ਅੱਛਾ, ਜੋ ਆਈ ਸੀ ਉਹਨਾਂ ਨੇ ਦੱਸ ਦਿੱਤੀ, ਉਹਨਾਂ ਤਾਂ ਇਹ ਕੋਈ ਗੱਲ ਨਹੀਂ ਸੀ। ਤੇ ਉੱਥੇ ਜਿਹੜੀ ਗੱਲ ਆਪਾਂ ਕਰਦੇ ਆ, ਆਪਣੇ ਬੁਲਾਰਿਆਂ ਨੇ ਕੀਤੀ ਸੀ, ਲਹਿਣਾ ਸਿੰਘ ਭੰਗੀ ਵਾਲੀ, ਦੀਵਾਨ ਦਰਬਾਰਾ ਸਿੰਘ ਵਾਲੀ, ਮੈਂ ਕਰਕੇ ਉਹਨਾਂ ਰਿਲੇਟ ਕਰੀਏ, ਉੱਥੇ ਜਦੋਂ ਇਹ ਗੱਲ ਹੋਈ, ਭਾਊ ਲਾਭ ਸਿੰਘ, ਭਾਈ ਗੁਰਦੇਵ ਸਿੰਘ ਹੋਣੀ ਤੇ ਬਾਬਾ ਅਜੀਤ ਸਿੰਘ ਹੋਣੀ, ਉਹਨਾਂ ਨੂੰ ਬੜਾ ਜਾਣੀ ਕਿ ਸਾਰਿਆਂ ਨੂੰ ਬੜੇ ਉਹ ਰੌਂਚ ਤੇ ਬੜੇ ਤੈਸ਼ ਬਾਬਾ ਅਜੀਤ ਸਿੰਘ ਹੋਣੀ ਕਹਿੰਦੇ ਕਿ ਦੱਸੋ ਕਿ ਇਹਨਾਂ ਦਿਨਾਂ 'ਚ ਸਾਡਾ ਪ੍ਰੇਰਨਾ ਸਰੋਤ ਸਾਹਿਬਜ਼ਾਦੇ ਛੋਟੇ, ਉਹ ਜਦੋਂ ਸੂਬੇ ਦੀ ਕਚਹਿਰੀ 'ਚ ਜਾਂਦੇ ਆ ਤੇ ਆਪਣੀ ਜੁੱਤੀ ਅੱਗੇ ਕਰਦੇ ਆ, ਸਿਰ ਨਹੀਂ ਨਵਾਉਂਦੇ, ਪਹਿਲਾਂ ਜੁੱਤੀ ਦਰਵਾਜ਼ੇ 'ਚ ਅੰਦਰ ਲੈ ਕੇ ਜਾਂਦੇ ਆ, ਤੇ ਉਹ ਸਾਡੇ ਪ੍ਰੇਰਨਾ ਸਰੋਤ ਹੋਣ ਤੇ ਸਾਨੂੰ ਇਹ ਜੁਰਤ ਕਰਨ ਕਿ ਸਾਡੇ ਕੋਲ ਇੱਕ ਸੂਬੇਦਾਰੀ ਭੇਜ ਰਹੇ ਆ। ਤੇ ਉਹਨਾਂ ਨੇ ਬੁਰੀ ਤਰੀਕੇ ਨਾਲ ਰਿਜੈਕਟ ਕਰ ਦਿੱਤੀ ਸਾਰੀ ਜਿਹੜੀ ਮੂਵਮੈਂਟ ਸੀ ਉਸ ਵੇਲੇ, ਕਿ ਬਿਲਕੁਲ ਮਤਲਬ ਨਹੀਂ, ਇਹ ਟਰੈਪ ਆ, ਜਾਣੀ ਕਿ ਸਾਨੂੰ ਮੂਵਮੈਂਟ ਨੂੰ ਵੰਡਣ ਦਾ, ਕਿਉਂਕਿ ਇਲੈਕਸ਼ਨਸ ਦੇ ਰਾਹੀਂ ਉਹਨਾਂ ਦਾ ਸਾਰਾ ਹੀ ਰਿਹਾ ਕਿ ਜਿੰਨੀਆਂ ਮੂਵਮੈਂਟਸ ਨੂੰ ਇਹਦੇ ਵਿੱਚ ਪਾ ਕੇ ਡਿਵੀਜ਼ਨ ਕ੍ਰੀਏਟ ਕੀਤਾ ਜਾਵੇ, ਇਹਨੂੰ ਡਿਲਿਊਟ ਕੀਤਾ ਜਾਵੇ, ਜਾਂ ਕਰਾਹੇ ਪਾਇਆ ਵਿੱਚ ਕੁਛ ਹਿੱਸਿਆਂ ਨੂੰ ਕਰਪਟ ਕੀਤਾ ਜਾਵੇ, ਉਹ ਬੜਾ ਸਹੀ ਪਛਾਣ ਕੇ ਉਹਨਾਂ ਨੇ ਉਸ ਵਕਤ ਹੀ ਉਹਨੂੰ ਰਿਜੈਕਟ ਕੀਤਾ। ਤੇ ਗੁਰਜੀਤ ਸਿੰਘ ਨੂੰ ਕਿਹਾ ਕਿ ਭਾਈ ਤੈਨੂੰ ਪੁੱਛ ਕੇ ਜਾਣਾ ਚਾਹੀਦਾ ਸੀ, ਜਿਹੜਾ ਚਲੋ ਬੰਦਾ ਤੁਸੀਂ ਤਾਂ ਨਹੀਂ ਗਏ, ਜਿਹੜੇ ਵੀ ਗਏ ਆ ਉਹਨਾਂ ਨੇ ਗਲਤੀ ਮੰਨੀ ਤੇ ਉਹਨੂੰ ਕੋਈ ਤਨਖਾਹ ਲਾਈ, ਕਿ ਇਹ ਤਾਂ। ਤੇ ਫਿਰ ਹੋਰ ਮੈਂ ਗੱਲ ਇਸ ਮਹੀਨੇ ਦੀ ਗੱਲ ਕਰੀਏ ਕਿ ਇਸ ਮਹੀਨਾ ਇਸ ਤਰ੍ਹਾਂ ਦਾ ਹੁੰਦਾ ਸੀ, ਧੁੰਦਾਂ ਦਾ, ਠੰਡਾਂ ਦਾ ਹੁੰਦਾ ਸੀ, ਤੇ ਇਹਦੇ ਵਿੱਚ ਐਕਸ਼ਨ ਵੀ ਬਹੁਤ ਕਰੀਦੇ ਸੀ ਅਸੀਂ, ਕਿਉਂਕਿ ਇਹ 'ਚ ਧੁੰਦ ਤੇ ਰਾਤਾਂ ਲੰਬੀਆਂ ਹੁੰਦੀਆਂ ਸੀ, ਜਿਹੜੇ ਸਿਕਿਉਰਿਟੀ ਵਾਲੇ ਬੜੇ ਢਿੱਲੇ ਹੋ ਜਾਂਦੇ ਸੀ, ਤੇ ਬਾਰਡਰ ਵੀ ਬਹੁਤ ਕ੍ਰਾਸ ਲਈ ਸਭ ਤੋਂ ਬੈਸਟ ਸੀਗੇ, ਤੇ ਬਾਰਡਰ 'ਚ ਬਹੁਤ ਬੰਦੇ ਸ਼ਹੀਦ ਵੀ ਹੋ ਜਾਂਦੇ ਸੀ। ਮੈਨੂੰ ਯਾਦ ਹੈ ਕਿ ਆਪਣੇ ਤੁਸੀਂ ਹੁਣ ਜਿਹੜੀ ਥਾਂ ਤੇ ਬੈਠੇ ਟੋਰਾਂਟੋ ਦੇ, ਉੱਥੋਂ ਦੇ ਜਿਹੜੇ ਤੁਹਾਡੇ ਸਿੰਘ ਆਏ ਹੋ ਸੀ, ਭਾਈ ਬਲਵੀਰ ਸਿੰਘ ਖੈਰੇ ਹੋਣੀ, ਇੱਥੋਂ ਇੱਕ ਸਿੰਘ ਸੀਗਾ ਤੁਹਾਡੇ ਸ਼ਹਿਰ ਦਾ ਸ਼ਹੀਦ ਮਹਿੰਦਰ ਸਿੰਘ, ਉਹ ਉੱਥੇ ਬਾਰਡਰ ਕ੍ਰਾਸ ਕਰਦੇ ਸ਼ਹੀਦ ਹੋਏ। ਉਹ ਥੋੜਾ ਜਿਹਾ ਕਰੋਲ ਕਰਕੇ ਜਾ ਰਹੇ ਸੀ, ਤੇ ਥੋੜਾ ਜਿਹਾ ਕਿਤੇ ਉੱਤੇ ਉੱਠੇ ਤੇ ਉਹਨਾਂ ਦੇ ਗੋਲੀ ਲੱਗ ਕੇ ਤੇ ਉਹ ਉੱਥੇ ਸ਼ਹੀਦ ਹੋ ਗਏ ਸੀ। ਤੇ ਇੱਕ ਇਸੇ ਤਰੀਕੇ ਨਾਲ ਮੈਂ ਜਦੋਂ ਉੱਥੇ ਸੀ ਇਹਨਾਂ ਦਿਨਾਂ ਸੀ, ਇੱਕ ਨੌਜਵਾਨ ਕੋਲ ਅਸੀਂ ਗਏ, ਤੇ ਉਹ ਵੀ ਬਾਰਡਰ ਤੇ ਬਹੁਤ ਛੋਟੀ ਉਮਰ ਦਾ ਨੌਜਵਾਨ ਸੀਗਾ, ਤੇ ਉਹਦਾ ਨਾਂ ਸੀ ਜੱਗਾ, ਤੇ ਉਹ ਬਾਰਡਰ ਟੱਪ ਕੇ ਆਇਆ। ਉਹ ਪਹਿਲਾਂ ਕਦੀ ਨਹੀਂ ਸੀ ਉਹਨੂੰ ਕੋਈ ਹਥਿਆਰ ਚਲਾਏ, ਤੇ ਬਾਰਡਰ ਤੇ ਉਹ ਬੜਾ ਹੀ ਤਕੜਾ ਉਹਨਾਂ ਨੇ ਜੰਗ ਕੀਤਾ, ਸਿਕਿਉਰਿਟੀ ਫੋਰਸ ਬੜੇ ਬੰਦੇ ਮਾਰੇ, ਸਵੇਰ ਤੱਕ ਲੜਦੇ ਰਹੇ, ਉਹਦਾ ਇੱਕ ਗੋਡੇ ਦੀ ਚੱਪਣੀ ਉੜ ਗਈ, ਤੇ ਉਹ ਫਿਰ ਜਾ ਕੇ ਆਪਣੇ ਇੱਕ ਜਿਹੜਾ ਸ਼ਹੀਦ ਸਿੰਘ ਉਹਨੂੰ ਵਾਪਸ ਲਿਆਇਆ। ਤੇ ਜਦੋਂ ਅਸੀਂ ਉੱਥੇ ਸਵੇਰੇ ਗਏ
ਉਹ ਪੋਸਟ ਵਾਲਿਆਂ ਕੋਲ, ਤੇ ਪੋਸਟ ਵਾਲਿਆਂ ਦਾ ਜਿਹੜਾ ਕਮਾਂਡੈਂਟ ਸੀ ਉਹ ਕਹਿੰਦਾ ਯਾਰ ਤੁਹਾਡੇ ਬੰਦੇ, ਅਣਜਾਣ ਬੰਦੇ ਇਸ ਤਰ੍ਹਾਂ ਲੜਦੇ ਨੇ, ਇਹਦੀ ਬੰਦੇ ਦੀ ਚੱਪਣੀ ਉੜ ਗਈ, ਅਸੀਂ ਇਹਨੂੰ ਲੈ ਕੇ ਆਏ ਹਾਂ। ਇਹ ਜਿਸ ਤਰੀਕੇ ਨਾਲ ਉੱਥੇ ਲੜਿਆ ਆ, ਇਹ ਕਮਾਲ ਆ ਕਿ ਇਹ ਜੇ ਬੰਦੇ ਸਾਡੇ ਕੋਲ ਹੋਣ ਤਾਂ ਅਸੀਂ ਇਹਨਾਂ ਨੂੰ, ਬਾਹਮਣਾਂ ਨੂੰ ਕੱਲ ਲੈ ਲਈਏ, ਕਿ ਏਦਾਂ ਦੇ ਸਿੰਘ ਸੀਗੇ। ਤੇ ਜਿਹੜੇ ਸਿੰਘ ਸੀਗੇ, ਮੈਨੂੰ ਬੜਾ ਮਾਣ ਆ ਕਿ ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਸਮਝਦਾ ਆ ਕਿ ਮੈਂ ਬਹੁਤ ਹੀ ਵੱਡੇ ਵੱਡੇ ਜਿਹੜੇ ਸਿੰਘ ਆ ਉਹਨਾਂ ਦੀ ਸੰਗਤ ਮਾਣੀ। ਸਾਰੀਆਂ ਜਥੇਬੰਦੀਆਂ 'ਚ ਅਸੀਂ ਸ਼ੁਰੂ ਹੋਏ ਭਾਈ ਅਨੋਖ ਸਿੰਘ, ਸੁਲੱਖਣ ਸਿੰਘ ਹੋਣਾ ਤੋਂ ਲੱਗ ਕੇ ਹੋਰ ਸਾਰੇ ਹੀ ਵੱਡੇ ਸਿੰਘ ਜਿੰਨੇ, ਸਾਰੀਆਂ ਜਥੇਬੰਦੀਆਂ, ਸਾਰਿਆਂ ਨਾਲ ਰਹੇ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਜਿਹੜੇ ਕੋਰ ਸੀਗੇ, ਜਿਹੜੇ ਸਾਰੇ ਸੰਘਰਸ਼ ਦੇ, ਉਹ ਕੋਰ ਸਿਰਫ ਲੜਨ ਵਾਲੀ ਸ਼ਕਤੀ ਨਹੀਂ ਸੀ, ਉਹ ਜਿੰਨੀਆਂ ਠਹਿਰਾਂ ਵਾਲੇ, ਜਿੰਨੇ ਸਾਡੇ ਲਈ ਅਰਦਾਸ ਕਰਨ ਵਾਲੇ, ਬੀਬੀਆਂ, ਸਾਡੇ ਬਜ਼ੁਰਗ, ਮਾਵਾਂ ਭੈਣਾਂ, ਸਾਡੀਆਂ ਬੇਟੀਆਂ ਭੈਣਾਂ, ਐਵਰੀਬੋਡੀ ਜੋ ਪੰਥ ਨਾਲ ਜੁੜੇ ਸੀ, ਜਿਨ੍ਹਾਂ ਦੀ ਅਰਦਾਸ ਇੱਕ ਸੀ, ਜਿਨ੍ਹਾਂ ਦਾ ਸਭ ਕੁਝ ਇੱਕ ਸੀ, ਵਾਰ ਦਿੱਤਾ ਸੀ, ਸਭ ਕੁਝ ਤਿਆਗ ਦਿੱਤਾ ਸੀ, ਉਹ ਬਹੁਤ ਵੱਡਾ ਹਿੱਸਾ ਸੀ ਜਿਹਨੂੰ ਅਸੀਂ ਕੋਰ ਕਹਿ ਸਕਦੇ ਹਾਂ, ਜਿਹੜਾ ਰੀਅਲ ਸੀ, ਜਿਹਦੇ ਕਰਕੇ ਉਹ ਸਾਰਾ ਸੰਘਰਸ਼ ਚੱਲ ਰਿਹਾ ਸੀ, ਜਿਹਦੀ ਅਰਦਾਸ ਕਰਕੇ। ਤੇ ਜਿਹੜਾ ਅੱਜ ਵੀ ਹੈਗਾ, ਉਹ ਅੱਜ ਡੋਰਮੈਂਟਲੀ ਚੱਲ ਰਿਹਾ ਹੈ ਨਾ, ਸਦਾ ਹੀ ਸੀਗਾ। ਤੇ ਉਹਦੇ ਵਿੱਚ ਤਾਂ ਇਸ ਤਰ੍ਹਾਂ ਸੀਗਾ ਕਿ ਉਹ ਤਾਂ ਉਹਦੀ ਜਿਹੜੀ ਬੁਨਿਆਦ ਸੀ ਉਹ ਅਰਦਾਸ ਸੀ, ਪਾਠ ਸੀ, ਸਿਮਰਨ ਸੀ, ਕਮਾਈ ਸੀ। ਉਹ ਜਿਹੜੇ ਬੰਦੇ ਤੇ ਬਹੁਤ ਵੱਡੀਆਂ ਵੱਡੀਆਂ ਕਮਾਈਆਂ ਸੀ, ਜਿੱਦਾਂ ਹੁਣ ਤੁਸੀਂ ਭਾਈ ਅਨੋਖ ਸਿੰਘ ਆ, ਬਾਬਾ ਸੁਰਿੰਦਰ ਸਿੰਘ ਆ, ਭਾਈ ਨਵਨੀਤ ਸਿੰਘ ਆ, ਬਾਬਾ ਦਲਵਿੰਦਰ ਸਿੰਘ, ਭਾਈ ਗੁਰਦੇਵ ਸਿੰਘ ਆ, ਬਾਬਾ ਦਲਵੀਰ ਸਿੰਘ ਹੋਣੀ ਆ, ਜਾਂ ਭਾਈ ਬਲਵੀਰ ਸਿੰਘ ਹੋਣੀ, ਸੁਲੱਖਣ ਸਿੰਘ ਹੋਣੀ, ਇਹਨਾਂ ਦੀਆਂ ਬਹੁਤ ਵੱਡੇ ਚੌਂਕੜੇ ਸੀਗੇ, ਕਈਆਂ ਦੀਆਂ ਬਹੁਤ ਵੱਡੀਆਂ ਅਵਸਥਾਵਾਂ ਸੀਗੀਆਂ। ਤੇ ਸਾਡੇ ਨਾਲ ਉਦੋਂ ਤਾਂ ਆਮ ਸਾਨੂੰ ਇਹ ਹੁੰਦਾ ਸੀ, ਜਦੋਂ ਕਿਤੇ ਹੁੰਦਾ ਸੀ, ਆਮ ਹੀ ਗੱਲ ਹੁੰਦੀ ਸੀ ਕਿ ਸਾਡੇ ਨਾਲ ਸ਼ਹੀਦੀ ਪੈ ਰਹੇ ਆ, ਸਾਨੂੰ ਇਹ ਮਹਿਸੂਸ ਹੁੰਦੇ ਸੀਗੇ। ਉਹ ਸਮਾਂ ਇਦਾਂ ਦਾ ਸੀ ਤੇ ਸਾਰਾ ਪੰਥ ਸਾਡੇ ਨਾਲ ਖੜਾ ਸੀ, ਇੱਥੇ ਉਹਨਾਂ ਦੀ ਅਰਦਾਸ ਖੜੀ ਸੀ। ਤੇ ਉਹਦੇ ਵਿੱਚ ਜਿਹੜੇ ਸਿੰਘ ਲੜ ਰਹੇ ਸੀਗੇ, ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਜਾਂ ਉਹਨਾਂ ਦਾ ਜਿਹੜਾ ਗੋਲ ਸੀ, ਉਹ ਗੁਰੂ ਦੇ ਦਰਬਾਰ 'ਚ ਪ੍ਰਵਾਨ ਹੋਣਾ ਸੀ, ਉਹਦੀ ਖੁਸ਼ੀ ਹਾਸਲ ਕਰਨਾ ਸੀ, ਉਹ ਸੀ ਸ਼ਹਾਦਤ ਨੂੰ ਪਹੁੰਚਣਾ ਸੀਗਾ, ਕੋਈ ਹੋਰ ਨਹੀਂ ਸੀਗਾ। ਜੰਗ ਕਰਨਾ ਤੇ ਸ਼ਹਾਦਤ, ਇਹੀ ਸੀ। ਇੱਕ ਵਾਰ ਅਸੀਂ ਇਸ ਤਰ੍ਹਾਂ ਹੀ ਬੈਠੇ, ਕਾਫੀ ਜਣੇ ਸੀਗੇ, ਤੇ ਉੱਥੇ ਗੱਲ ਹੋਈ ਕਿ ਖਾਲਿਸਤਾਨ ਦੀ ਗੱਲ ਹੋਈ ਕਿ ਕਦੋਂ ਬਣੂਗਾ, ਕੀ ਹਨਾ। ਉੱਥੇ ਅਸੀਂ 9-10 ਜਣੇ, ਸਾਰੇ ਬਹੁਤ ਕਲੀਅਰ ਸੀ ਕਿ ਮਤਲਬ ਹੀ ਨਹੀਂ, ਅਸੀਂ ਤਾਂ ਸਾਰਿਆਂ ਨੇ ਸ਼ਹੀਦ ਹੋਣਾ ਆ, ਤੇ ਜੰਗ ਆ ਜਿਹੜੀ ਖਾਲਿਸਤਾਨ ਦੀ ਗੱਲ ਆ, ਉਹ ਹਾਲੇ ਸਾਨੂੰ ਤਾਂ ਪੂਰੀ ਹੋ ਸਕਦਾ ਸਮਝ ਵੀ ਨਾ ਹੋਵੇ। ਇਹ ਤਾਂ ਗੁਰੂ ਦੀ ਕਲਾ ਆ, ਅੱਗੇ ਉਹਦੀਆਂ ਫੌਜਾਂ ਨੇ ਆਉਣਾ ਆ, ਅੱਗੇ ਇਵੋਲਵ ਹੋਣਾ ਸਭ ਕੁਛ। ਤੇ ਜਿਹੜੀ ਅੱਜ ਆਪਾਂ ਤੁਸੀਂ ਗੱਲ ਕਰਦੇ ਸੀ ਨੇਸ਼ਨ ਦੀ, ਪੰਥ ਦੀ, ਇਹ ਮੈਨੂੰ ਯਾਦ ਆ ਕਿ ਇੱਕ ਰਾਤ ਦੀ, ਹੁਣ ਮੈਨੂੰ ਯਾਦ ਆ, ਭਾਈ ਅਵਤਾਰ ਸਿੰਘ ਦਾਊ ਮਾਜਰਾ ਇੱਕ ਬੜੀ ਉੱਚੀ ਅਵਸਥਾ ਵਾਲਾ ਸਿੰਘ ਸੀ, ਬਹੁਤ ਗਿਆਨ ਵਾਲਾ ਵੀ ਸੀ, ਪੜ੍ਹਿਆ ਲਿਖਿਆ ਇੰਜੀਨੀਅਰ, ਤੇ ਭਾਈ ਨਵਨੀਤ ਸਿੰਘ, ਉਹ ਦੋਵੇਂ ਕਲਾਸ ਫੈਲੋ ਸੀ GNE ਦੇ। ਉਹਨਾਂ ਨਾਲ ਮੈਂ ਰਾਤ ਨੂੰ ਅਸੀਂ ਸੁੱਤੇ, ਤੇ ਅਵਤਾਰ ਸਿੰਘ ਬਹੁਤ ਪੜ੍ਹਦਾ ਰਹਿੰਦਾ ਸੀ, ਉਹ ਨੈਸ਼ਨਲਿਜ਼ਮ ਤੇ ਉਹਨਾਂ ਦੇ ਪੜ੍ਹ ਰਿਹਾ ਸੀ, ਤੇ ਉਹਨੇ ਉੱਠ ਕੇ ਸਾਨੂੰ ਕਰਨ ਲੱਗ ਪਿਆ ਕਿ ਇਹ ਕੋਈ ਗੱਲ ਹੈਗੀ 88 ਦੀ, ਕਿ ਭਾਜੀ ਕੀ ਜਾਣੀ ਕਿ ਇਹ ਜਿਹੜੀ ਗੱਲ ਆ ਨੈਸ਼ਨਲਿਜ਼ਮ ਵਾਲੀ, ਜਿਹੜੀ ਆਪਣੇ ਬਹੁਤ ਬੰਦੇ ਕਰਦੇ, ਜਿਹੜਾ ਪੰਥ ਆ ਉਹ ਨੇਸ਼ਨ ਨਹੀਂਗਾ, ਪੰਥ ਤਾਂ ਨੇਸ਼ਨ ਤੋਂ ਬਹੁਤ ਬਿਯੋਂਡ ਦੀ ਗੱਲ ਆ। ਨੇਸ਼ਨ ਦਾ ਸਾਰਾ ਕੁਝ ਪੰਥ 'ਚ ਹੈ, ਔਰ ਪੰਥ ਤਾਂ ਉਸ ਤੋਂ ਬਹੁਤ ਅੱਗੇ ਦੀ ਗੱਲ ਆ, ਉਹ ਤਾਂ ਸਭ ਕੁਝ ਬਹੁਤ ਬਿਯੋਂਡ ਆ। ਇਸੇ ਕਰਕੇ ਜਿਹੜਾ ਖਾਲਸਾ ਰਾਜ ਆ, ਜਿਹੜਾ ਖਾਲਿਸਤਾਨ ਆ, ਉਹ ਸਿਰਫ ਜਿਓਗ੍ਰਾਫੀਕਲ ਲਿਮਿਟਸ ਹੀ ਨਹੀਂ ਗਏ, ਜਿਓਗ੍ਰਾਫੀਕਲ ਵੀ ਬਹੁਤ ਇੰਪੋਰਟੈਂਟ ਹੈ, ਉਹ ਵੀ ਹੈ, ਪਰ ਉਹਦਾ ਸਰੋਕਾਰ ਤਾਂ ਜੋ ਗੁਰੂ ਨੇ ਸਾਡੇ ਤੇ ਫਰਜ਼ ਆਇਦ ਕੀਤਾ ਆ, ਜੋ ਹਲੇਮੀ ਰਾਜ, ਬੇਗਮਪੁਰ ਰਾਜ, ਜੋ ਸਰਬਤ ਦੇ ਭਲੇ ਵਾਲਾ ਰਾਜ, ਉਹ ਆ, ਉਹ ਬੁਨਿਆਦ ਆ।
ਇਹ ਤਾਂ ਜਿਹੜੇ ਕੋਰ ਆ ਉਹਦੇ ਵਿੱਚ ਇਹ ਗੱਲਾਂ ਤਾਂ ਬਹੁਤ ਕਲੀਅਰ ਸੀ ਕਿ ਸਾਡੇ ਲਈ ਤਾਂ ਸ਼ਹਾਦਤਾਂ ਨੇ, ਜੰਗ ਆ ਸ਼ਹਾਦਤਾਂ, ਤੇ ਅੱਗੇ ਜਿਹੜੇ ਸਾਡੇ ਅਗਲੀਆਂ ਪੀੜ੍ਹੀਆਂ ਆ ਇਹ ਉਹਨਾਂ ਦਾ ਕੰਮ ਹੈ। ਇਸੇ ਕਰਕੇ ਜਿਵੇਂ ਇਹ ਗੱਲ ਹੋਈ ਆ ਕਿ ਭਾਈ ਇਹ ਜਿਹੜਾ ਸਮਾਂ ਆ ਤਿਆਰੀ ਦਾ ਸਮਾਂ ਆ, ਇਹ ਕੋਈ ਵਾਇਲੈਂਸ ਦਾ ਸਮਾਂ ਨਹੀਂ ਕਿ ਆਪਾਂ ਆਪਣੇ ਵੱਲੋਂ ਕੋਈ ਕਲਾਈਮੈਕਸ ਜਾਂ ਉਹ ਜਿਹੀ ਸਿਚੁਏਸ਼ਨ ਲਿਆਈਏ ਕਿ ਆਪਾਂ ਕਿਸੇ ਚੀਜ਼ 'ਚ ਉਲਝੀਏ ਜਿੱਥੇ ਹਾਲੇ ਨਹੀਂ ਉਲਝਣਾ ਚਾਹੀਦਾ। ਦੁਸ਼ਮਣ ਜ਼ਰੂਰ ਇਹ ਕੋਸ਼ਿਸ਼ ਕਰਦਾ ਕਿ ਤੁਸੀਂ ਲਗਾਤਾਰ ਐਕਸਾਈਟ ਰਹੋ, ਹਾਈਪ 'ਚ ਰਹੋ, ਕਨਫਿਊਜ਼ ਰਹੋ, ਐਜੀਟੇਟਡ ਰਹੋ, ਇਸ ਕਰਕੇ ਕਿ ਤੁਸੀਂ ਆਰਗੇਨਾਈਜ਼ ਨਾ ਹੋ ਸਕੋ, ਤੁਸੀਂ ਆਪ ਸੂਤਰਬੱਧ ਨਾ ਹੋ ਸਕੋ। ਸਾਨੂੰ ਇਹ ਸਮਾਂ ਤਿਆਰੀ ਦਾ ਆ। ਗੁਰਸਿੱਖਾਂ ਵਜੋਂ ਤਕੜੇ ਹੋਣਾ, ਚੌਂਕੜਿਆਂ ਵਜੋਂ ਸਿਮਰਨ ਵਜੋਂ ਤਕੜੇ ਹੋਣਾ, ਤੇ ਦੁਨਿਆਵੀ ਗਿਆਨ ਵਜੋਂ ਤਕੜੇ ਹੋਣਾ, ਤੇ ਇੱਕ ਫੌਜ ਵਜੋਂ ਤਕੜੇ ਹੋਣਾ, ਤੇ ਉਸ ਤਰੀਕੇ ਨਾਲ ਸਾਰੇ ਥਾਂ ਸੰਗਤਾਂ ਬਣਾਉਣੀਆਂ, ਜਥੇ ਬਣਾਉਣੇ, ਤੇ ਉਹ ਸਾਰੇ ਖਾਲਸੇ ਵਾਲੇ ਕੰਮ ਕਰਨੇ ਜੋ ਖਾਲਸਾ ਸਦਾ ਕਰਦਾ ਆਇਆ ਹੈ, ਸਰਬਤ ਦੇ ਭਲੇ ਵਾਲੇ, ਬੇਗਮਪੁਰੇ ਅਗੇ ਸਮਾਜ ਵਾਲੇ। ਇਹ ਸਾਡਾ ਅੱਜ ਦਾ ਸਾਡੇ ਟਾਸਕ ਨਿਕਲਦੇ ਨੇ। ਤੇ ਇਹ ਮੈਂ ਫਿਰ ਤੁਹਾਨੂੰ ਵਧਾਈ ਦੇਵਾਂਗਾ ਕਿ ਭਾਈ ਤੁਸੀਂ, ਮੈਨੂੰ ਬੜੀ ਖੁਸ਼ੀ ਹੋਈ ਹੈ ਤੁਹਾਡੇ ਨਾਲ ਸਾਰਾ ਜੁਆਇਨ ਕਰਕੇ, ਤੁਹਾਨੂੰ ਸੁਣ ਕੇ ਕਿ ਪੁਰਾਣੇ ਵੀ ਬੈਠੇ ਆ, ਨਵੇਂ ਵੀ ਬੈਠੇ ਆ, ਸਾਰਾ ਕੁਝ ਬਹੁਤ ਪ੍ਰੋਮਿਸਿੰਗ ਹੈ, ਪੁਰਾਣਿਆਂ ਤੋਂ ਨਵਾਂ ਨੂੰ ਟ੍ਰਾਂਸਫਰ ਹੋ ਰਿਹਾ। ਇਹੀ ਚਾਹੀਦਾ ਹੈ ਕਿ ਜੋ ਸਾਡੇ 'ਚ ਹੈ ਸਾਡੇ ਅੱਗੇ ਜਾਵੇ ਉਸ ਤੋਂ ਵੀ ਬਿਹਤਰ ਤਰੀਕੇ ਨਾਲ, ਕਿਉਂਕਿ ਪੁਰਾਣੇ ਸਮੇਂ ਸਾਡੇ ਤੇ ਬਹੁਤ ਜ਼ਿਆਦਾ ਕੰਡੀਸ਼ਨਿੰਗ ਤੇ ਧੁੰਦ ਰਹੀ ਹੈ, ਪਰ ਗੁਰੂ ਦੀ ਕਿਰਪਾ ਨਾਲ ਨਿਖਾਰ ਆ ਰਿਹਾ ਹੈ। ਤੇ ਉਹਦੇ ਲਈ ਤਿਆਰ ਹੋਈਏ, ਤੇ ਤਿਆਰ ਬਿਲਕੁਲ ਬਹੁਤ ਬੁਨਿਆਦ ਤੋਂ, ਇੱਕ ਓਮਕਾਰ ਤੋਂ, ਮੂਲ ਮੰਤਰ ਤੋਂ ਸ਼ੁਰੂ ਹੁੰਦਾ ਆ, ਸਿਮਰਨ ਤੋਂ ਸ਼ੁਰੂ ਹੁੰਦਾ ਆ, ਪਾਠ ਤੋਂ ਸ਼ੁਰੂ ਹੁੰਦਾ ਆ, ਨਿਤਨੇਮ ਤੋਂ ਸ਼ੁਰੂ ਹੁੰਦਾ ਆ, ਅੰਮ੍ਰਿਤ ਛਕਣ ਤੋਂ ਸ਼ੁਰੂ ਹੁੰਦਾ ਆ, ਉਹ ਜਿਹਾ ਜੀਵਨ ਤੋਂ ਸ਼ੁਰੂ ਹੁੰਦਾ ਆ, ਫਿਰ ਜਮਾਤੀ ਜੀਵਨ ਤੋਂ ਸ਼ੁਰੂ ਹੁੰਦਾ। ਉੱਦਾਂ ਲੱਗਦਾ ਭਾਈ ਇਹ ਕੰਮ ਕਰਨ ਵਾਲੇ ਆ, ਇੱਧਰ ਨੂੰ ਚੱਲੀਏ ਤੇ ਸਦਾ ਆਸਬੰਦ ਰਹੀਏ। ਸਭ ਕੁਛ ਅੱਗੇ ਖਾਲਸੇ ਦੇ ਸਾਰੇ ਰਾਹ ਖੁੱਲੇ ਆ। ਬਸ ਗੱਲ ਸਿਰਫ ਇਹੀ ਆ, ਅਸੀਂ ਉਸ ਜੋਗੇ ਹੋਈਏ। ਸਿਰਫ ਤੇ ਸਿਰਫ ਇਹ ਗੱਲ ਆ, ਜ਼ਿਆਦਾ ਗੱਲਾਂ ਕਰਨੀਆਂ, ਜ਼ਿਆਦਾ ਦਾਅਵੇ ਕਰਨੀਆਂ, ਉਹਨੂੰ ਛੱਡੀਏ ਤੇ ਉਹ ਬਣੀਏ ਜੋ ਹੋਣਾ ਚਾਹੀਦਾ। ਮੈਨੂੰ ਇੱਕ ਹੋਰ ਵੀ ਗੱਲ ਯਾਦ ਆ ਗਈਆਂ, ਕਹਿਣੀਆਂ ਚਾਹੀਦੀਆਂ ਆ। ਟਾਈਮ ਤਾਂ ਬਹੁਤ ਹੋ ਗਿਆ, ਤੁਸੀਂ ਬਹੁਤ ਚਿਰ ਤੋਂ, ਕਿ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਆ ਕਿ ਇਹ ਗੱਲ ਸਹੀ ਆ ਕਿ ਦੁਸ਼ਮਣ ਨੇ ਖਾਲਿਸਤਾਨ ਬਾਰੇ ਬਹੁਤ ਜ਼ਿਆਦਾ ਪ੍ਰਚਾਰ ਕਰਕੇ ਉਹ ਬਹੁਤ ਨੈਗੇਟਿਵਿਟੀ ਫੈਲਾਈ, ਕਿਉਂਕਿ ਉਹ ਕੋਲ ਬਹੁਤ ਸਾਧਨ ਸੀ। ਜੇ ਅਸੀਂ 1% ਕੀਤਾ, ਉਹਨੇ 99% ਕੀਤਾ। ਇਹਦੇ ਨਾਲ ਇਹ ਵੀ ਹੈ ਕਿ ਆਪਣੇ ਵੀ ਕੁਝ ਹਿੱਸਿਆਂ ਨੇ, ਤੇ ਹੁਣ ਵੀ ਉਹਨਾਂ ਦੇ ਐਕਸ਼ਨਸ ਨੇ ਵੀ ਇਸ ਚੀਜ਼ ਨੂੰ ਹੌਲਿਆਂ ਕੀਤਾ, ਜਾਂ ਤਾਂ ਉਹਨਾਂ ਨੇ ਗੱਲ ਨੂੰ ਸਮਝਿਆ ਨਹੀਂ, ਵਾਲਿਆਂ ਨੇ, ਕਈਆਂ ਨੇ ਬਹੁਤ ਸੀਮਤ ਕਰ ਦਿੱਤਾ, ਜਾਂ ਐਕਟਰ ਹੀ ਕਈ ਇੰਨੇ ਜਾਣੀ ਕਿ ਸੁਪਰਫਿਸ਼ੀਅਲ ਤੇ ਹੋਸ਼ੀ ਅੱਗੇ ਆ ਜਾਂਦੇ, ਉਹਨੂੰ ਸੰਗਤ ਦੂਰ ਹੋ ਜਾਂਦੀ ਹੈ। ਜਿਹੜੇ ਸੀਰੀਅਸ ਦੀ ਅਸਲ ਕਮਾਈ ਵਾਲੇ ਬੰਦੇ ਪਿੱਛੇ ਰਹਿ ਜਾਂਦੇ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਤੇ ਆਪਾਂ ਵੀ ਖਾਲਿਸਤਾਨ ਦੇ ਜਿਹੜੇ ਮੀਨਿੰਗ ਨੇ, ਇੰਟਰਪ੍ਰੀਟੇਸ਼ਨ, ਉਹਨਾਂ ਨੂੰ ਲਿਮਿਟ ਕੀਤਾ ਆ, ਉਹਨੂੰ ਸੀਮਤ ਕੀਤਾ ਹੈ। ਜਦੋਂ ਕਿ ਗੁਰੂ ਦਾ ਜਿਹੜਾ ਖਾਲਸਾ ਆ, ਬੁਨਿਆਦ ਦੀ ਤਾਂ ਖਾਲਸਾ ਆ ਕਿ ਨਹੀਂ, ਉਦੋਂ ਬਾਅਦ ਹੀ ਖਾਲਿਸਤਾਨ ਆਉਂਦਾ ਹੈ, ਕਿ ਆਪਾਂ ਨੂੰ ਉਧਰ ਚੱਲਣਾ ਚਾਹੀਦਾ ਆ। ਤੇ ਜਿਹੜੀਆਂ ਬੁਨਿਆਦ, ਫਿਰ ਮੈਂ ਕਹਾਂਗਾ ਵੀ ਭਾਈ ਬੁਨਿਆਦ ਕਿਰਦਾਰ ਆ, ਕਰੈਕਟਰ ਆ, ਕਮਾਈ ਆ, ਉਸ ਤੋਂ ਬਿਨਾਂ ਕੁਛ ਨਹੀਂ ਗਾ। ਹੁਣ ਤੁਸੀਂ ਪਿਛਲੇ ਸਮੇਂ 'ਚ ਦੇਖਦੇ ਆ ਕਿ ਜੇ ਉਹ ਨਾ ਹੋਵੇ, ਜੋ ਮਰਜ਼ੀ ਤੁਸੀਂ ਲਿਆਓ, ਉਹ ਸਭ ਨੇ ਡਿੱਗ ਪੈਣਾ ਹੈ। ਇਸ ਵਕਤ ਵੀ ਜੋ ਕੁਛ ਡਰਾਮਾ ਹੋ ਰਿਹਾ, ਇਸ ਤੋਂ ਪਹਿਲਾਂ ਜੋ ਕੁਛ ਵੀ ਹੋ ਰਿਹਾ, ਜੋ ਕੁਛ ਵੀ ਔਨ ਸਕਰੀਨ ਜਾਂ ਨਕਲ ਹੋ ਰਿਹਾ ਜਾਂ ਹੋਇਆ, ਕੁਛ ਨਹੀਂ ਰਹਿ ਸਕਦਾ ਬਿਨਾਂ ਕਮਾਈ ਤੋਂ, ਬਿਨਾਂ ਚੌਂਕੜਿਆਂ ਤੋਂ, ਬਿਨਾਂ ਸੰਘਰਸ਼ ਤੋਂ, ਬਿਨਾਂ ਅਸਲ ਅਮਲ ਤੋਂ ਨਹੀਂ ਰਹਿਣਾ ਹੈਗਾ। ਇਸ ਕਰਕੇ ਬੁਨਿਆਦ ਤੇ ਆਈਏ, ਤਿਆਰੀ ਕਰੀਏ।
ਤੇ ਜੋ ਖਾਲਸੇ ਨੂੰ ਸੋਭਦਾ ਉਹ ਕਰੀਏ, ਜੋ ਨਹੀਂ ਸੋਭਦਾ ਉਹ ਮੈਂ ਹੁਣ ਨਹੀਂ ਕਰਾਂਗਾ ਗੱਲਾਂ, ਉਹ ਨਹੀਂ ਕਰਨਾ ਚਾਹੀਦੀਆਂ ਜਿਹੜੀਆਂ ਖਾਲਸੇ ਨਾਲ ਜੁੜਦੀਆਂ ਨਹੀਂ, ਉਸ ਤੋਂ ਬਹੁਤ ਥੱਲੇ ਦੀਆਂ ਗੱਲਾਂ ਆ। ਉਹ ਕਈ ਇਸ ਤਰੀਕੇ ਦੀਆਂ ਆ ਰਹੀਆਂ, ਖਾਲਸਾ ਜਾਂ ਖਾਲਸੇ ਨਾਲ ਜੁੜਦੀਆਂ, ਆਪਣੇ ਆਪ ਹੀ ਆਪਾਂ ਉਹਨਾਂ ਨੂੰ ਰੋਕੀਏ, ਘਟਾਈਏ ਕਿ ਖਾਲਸਾ ਦਾ ਤਾਂ ਜੀਵਨ ਹੀ ਬਹੁਤ ਵੱਡਾ, ਉਹ ਤੁਸੀਂ ਉਹੋ ਜਿਹੀਆਂ ਗੱਲਾਂ ਉਮੀਦ ਨਹੀਂ ਕੀਤੀਆਂ ਜਾ ਸਕਦੀਆਂ। ਤੇ ਸਾਰਾ ਫਿਊਚਰ ਸਾਡਾ ਆ, ਖਾਲਸੇ ਦਾ ਆ, ਗੁਰੂ ਦੀ ਕਿਰਪਾ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸ਼ੇਸ਼ ਤੌਰ